ये उधर करना है तो यह फल बहुत ज्यादा है उन्होंने माफी तो एक अमरूद ते मन जाना चाहिए। ठीक है जी, ਇਹ ਖੋ 3 Pro Max ਹਾਂ ਕਰ ਤੇ ਭਾਵੇਂ ਵੀ ਗੱਡੀ ਮਾਰਦੀ सादी अस्सलाम वालेकुम जी नाज़रीन, टी टाइम में खुश आमदीद नाज़रीन। यार सिर्फ ना 5 मिनट ਤੁਸੀਂ ਟੀ ਟਾਈਮ ਤਰ੍ਹਾਂ ਫੜ ਕੇ ਰੱਖਣਾ ਬਸ। क्यों टी टाइम नस जाता पड़ के रखना ਸਾਜੀ ਇਦਾਂ ਨਾ ਕਰਿਆ ਕਰੋ। ਟੀ ਟਾਈਮ ਤੇ ਤੁਸੀਂ ਤੁਸੀਂ ਸਮਝੋ ਮੈਂ ਹੈ ਹੀ ਨਹੀਂ, ਤੁਸੀਂ ਸਮਝੋ ਮੈਂ ਟੀ ਟਾਈਮ 'ਚ ਹੈ ਹੀ ਨਹੀਂ। 5 ਮਿੰਟ ਦੇ ਦਿਓ। चल कर शुरू ਜਿਸਮਾਂ ਤੋਂ ਬਾਤ ਕਰੇ ਤੇਰੇ ਮੇਰੇ ਪਿਆਰ जिस्मां तो बाहर निकल है तेरे मेरे प्यार निकल है ਕਿਤੇ ਨੀ ਤੇਰਾ ਰੁਤਬਾ ਘਟਦਾ ये हंस के बुला रहे कितने ਮੈਂ ਕਿਹਾ ਕਿ ਪ੍ਰੋਗਰਾਮ ਨੂੰ ਫੜ ਕੇ ਰੱਖਣਾ। ਮੈਂ ਇਹ ਭੰਡ ਭੁਣਾ ਨਹੀਂ ਕਹਿ ਸ਼ੁਰੂ ਕਰਨਾ, ਗੱਲਾਂ ਕਰੋ ਆਪਸ 'ਚ। ਹਾਂਜੀ ਇਦਾਂ ਹੀ ਕਰਦੇ ਮੈਂ। ਆਪਾਂ ਸ਼ੁਰੂ ਤੋਂ ਗਾਣਾ ਇੱਕ ਅੱਧਾ ਸੁਣਾਉਂਦੇ ਨਾ। ਮੈਂ ਤਾਂ ਸੁਣਾ ਲਿਆ, ਚਲੋ ਅੱਗੇ। ਲਓ ਜੀ, ਉਹ ਮੈਂ ਬਿਲਕੁਲ ਸਮਝ ਲਿਆ ਸੀ ਕਿ ਤੁਸੀਂ ਨਹੀਂ ਹੈ। ਨਾਜ਼ਰੀਨ ਅੱਜ ਦਾ ਪ੍ਰੋਗਰਾਮ ਬਹੁਤ ਖੁਸ਼ਖਬਰੀ ਹੈ ਤੁਹਾਡੇ ਲਈ। ਇੱਕ ਇਸ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਕੰਮ ਹੋਣ ਵਾਲਾ। ਮੈਂ 2 ਖਾਨਦਾਨਾਂ ਨੂੰ ਆਪਸ 'ਚ ਮਿਲਾਉਣ ਲੱਗਾ। ਓਏ ਵਾਹ 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 वाह 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 ये बात तो बड़ी ਕਿੱਦਾਂ गुलदस्ता ਇਹ ਜਿੰਨੀ ਦੇਰ ਮੇਰੇ ਚੌਲ ਨਹੀਂ ਮੁੱਕਦੇ ਬਸ ਉਨੀ ਦੇਰ ਤੁਸੀਂ ਲੈ ਲਾ ਦਾ ਖਾਨਦਾਨ। ਲੈਦਾ ਸੀ ਯਾਨੀ ਸਾਰੇ ਸੀ। ਹਾਂ, ਚਾਰਾਂ ਦੇ ਵਿੱਚੋਂ 2 ਖਾਨਦਾਨ ਐਸੇ ਨੇ ਜਿਹੜੇ ਅੱਜ ਮੈਂ ਇੱਕ ਕਰ ਦਿੰਨੇ ਹਮੇਸ਼ਾ ਲਈ। ओए ਯਾਨੀ ਕਿ साजी माशाल्लाह ਕੀ ਦੋਸਤੀ ਰਿਸ਼ਤੇਦਾਰੀ ਚ ਬਦਲ ਦੇਣੀ ਸਰ। ਦੋਸਤੀ ਅਮਰ ਕਰ ਦੇਣੀ ਹੈ। उस्ताद जी एक गल सुनी सी, दोस्ती इम्तिहान लेती है दोस्तों की जान लेती है। तो मेरे तो इन्हें मर मुड़ जाना चाहिए ना दोवां चो किसी ने। मैं जैनमन कह रहा ਨਹੀਂ ਇਹ ਇਮਤਿਹਾਨ ਤੂੰ ਸੋਚ ਰਿਹਾ ਨਾ। मैं कहा फरीद उस्ताद जी प्यारा लग रहा है यार, फरीद मैंने बहुत अजीज है। ਥੈਂਕ ਯੂ हाँ ਹੁਣ ਲੱਗ ਜਾਂਦਾ ਪਤਾ। ਲੇਕਿਨ ਸਾਜੀ ਜਿਹੜੀ ਤੁਸੀਂ ਗੱਲ ਕਰਨ ਦੇ ਮੈਂ ਕੁਝ ਸਮਝ ਨਹੀਂ ਪਾ ਰਿਹਾ ਕਿ ਇਹ ਕਿੱਦਾਂ ਮਤਲਬ। ਮੈਂ ਕਿਹਾ 5 ਮਿੰਟ ਕੱਢ ਲਓ, 5 ਮਿੰਟ ਪ੍ਰੋਗਰਾਮ ਬਸ ਅੱਛਾ ਕਰ ਲਓ। ਨਹੀਂ ਉਹ ਠੀਕ ਹੈ। ਹਾਂ ਕਿਹੜੀ ਗੱਲ? वो जो तुम मैनू कहा कि प्यार मुहब्बत धोखा। ਹਾਂ ਠੀਕ। ठीक ਲੇਕਿਨ ਮੈਂ ਫਿਰ ਵੀ ਉਸਤਾਦ ਜੀ ਫੈਸਲ ਨੂੰ ਇੱਕ ਗੱਲ ਕਰਾਂਗਾ। ਫੈਸਲ ਮੈਂ ਪਿਆਰ 'ਚ ਬੜਾ ਅੱਗੇ ਤੁਹਾਡੇ ਨਾਲ ਚਲਾ ਗਿਆ ਫੈਸਲ ਸਾਹਿਬ। फरीद मैं भी तेरे नाल बड़ी मुहब्बत करना यकीन भाई कर। दानिश मैं भी इतना बहुत मोहब्बत की थी यार। ਇੱਥੇ ਉਸਤਾਦ ਜੀ ਤੋਂ ਬਾਅਦ ਅਗਰ ਮੈਨੂੰ ਕਿਸੇ ਨਾਲ ਮੁਹੱਬਤ ਆ ਨਾ, ਮੁਹੱਬਤ ਦਿਲੀ ਤੌਰ ਤੇ ਮੈਂ ਜਿਹਦੇ ਨਾਲ ਮੁਹੱਬਤ ਕਰਦਾ ਵਾਂ, ਫਰੀਦ ਤੇ ਸ਼ਹਾਦਤ ਕਬੂਰ, ਦਾਨਿਸ਼ ਬਾਸ, ਉਮਰ ਹੋ ਗਿਆ, ਸਾਰੇ ਉਸਤਾਦ ਜੀ ਹੋ ਗਿਆ, ਨਵੀਦ ਭਾਈ, ਸ਼ਰਾਬ ਪੂਰਾ ਭਾਈ, ਪਾਕਿਸਤਾਨ। ਬਚੇ ਯਾਰ ਤਾਂ ਕੋਈ ਵੀ ਨਹੀਂ। ਆਹੋ ਯਾਰ ਮੈਂ ਵੀ ਮੁਹੱਬਤ ਕਰਦਾ ਤੇਰੇ ਨਾਲ। ਲੇਕਿਨ ਫੈਸਲ ਸਾਹਿਬ ਮੇਰੀ ਮੁਹੱਬਤ ਕਹਿੰਦੇ ਇੱਕ ਐਸਾ ਰਿਸ਼ਤਾ ਵਾ, ਇਹਨੂੰ ਨਾ ਅਟੂਟ ਬੰਧਨ ਬਣਾ ਦਿਓ। ਐਦਾਂ ਹੀ ਇਹ ਧੋਖਾ ਨਾ ਦਿਓ ਫੈਸਲ ਸਾਹਿਬ ਕਦੀ ਜ਼ਿੰਦਗੀ 'ਚ। ਹਾਏ ਮੈਂ ਤੈਨੂੰ ਫਰੀਦ ਧੋਖਾ ਨਹੀਂ ਦੇਣਾ, ਲੇਕਿਨ ਫਰੀਦ ਸਾਹਿਬ ਤੁਸੀਂ ਮੇਰੇ ਵਾਲਿदैन ਦੀ ਇੱਜ਼ਤ ਕਰਨਾ। ਮੈਂ ਤੁਹਾਨੂੰ ਧੋਖਾ ਨਹੀਂ ਦਾਂਗਾ, ਠੀਕ ਹੈ ਨਾ। ਤੇਰੀ ਹਰ ਖੁਆਇਸ਼ ਭਾਈ ਮੈਂ ਪੂਰੀ ਕਰੂੰਗਾ, ਸਹੀ। ਲੇਕਿਨ ਮੈਂ ਨਾ ਸੁਣਨ ਦਾ ਆਦੀ ਨਹੀਂ, ਸਿੱਧੀ ਸਾਫ਼ ਗੱਲ। ਫੈਸਲ ਸਾਹਿਬ ਦੋਸਤੀ ਯਾਰੀ ਵਾਲੀ बच्चे ने कहना फरीद साहब जिस दिन तू ऊंचा बोलिया मेरी माँ के या मेरे बाप के, उस दिन तू अपने ਦੋਸਤੀ ਹੈ। ਯਾਰ ਫੈਸਲ ਸਾਹਿਬ ਦੋਸਤੀ ਸਿਰਫ ਦੋਸਤੀ। ਉਹ ਕਹਿੰਦਾ ਜਿੱਦਣ ਤੂੰ ਉੱਚਾ ਬੋਲਿਆ आओ ਤੂੰ ਆਪਣੇ ਘਰ ਤੇ ਮੈਂ ਵੀ ਤੇਰੇ ਮਗਰ नहीं उस्ताद जी मैं जैनमन कहना मैं भाई ਨੂੰ ਪਿਆਰ ਮੁਹੱਬਤ ਨਾਲ ਮੈਂ ਨਹੀਂ ਤੈਨੂੰ ਧੋਖਾ ਦਾਂਗਾ ਫਰੀਦ। नहीं तुसी ऊंचा नहीं बोलना ते तुसी इन्हां नूं कहो तुसी घर जल्दी आया करना। ਆਹੋ ਉਹ ਯਾਰ ਕੀ ਹੋ मैं जल्दी ਗਿਆ? आऊंगा, टाइम ना होगा सीधा घर। लेकिन फरीद साहब मैं धोखा नहीं दांगा भाई, मेरे कपड़े इस्त्री टाइम से, खाना पीना टाइम से, ਹਾਂ सीधी गल। ਫੈਸਲ ਸਿਰਫ ਦੋਸਤੀ दोस्ती है, ਹਾਂਜੀ। मैं नहीं धोखਾ ਦਊਂਗਾ ਤੈਨੂੰ। ਫਿਰ ਜੇ ਇਦਾਂ ਮੇਰੇ ਮਤਲਬ ਉਸਤਾਦ ਜਦੋਂ ਘਰ ਆਣ ਇਹਨਾਂ ਦੀ ਖਿਦਮਤ ਪੀਰਾਂ ਤਰ੍ਹਾਂ ਕਰਨੀ ਹੈ, ਬਸ ਧੋਖਾ ਨਹੀਂ ਮੈਂ ਤੈਨੂੰ ਦਊਂਗਾ। ਫਿਰ ਮੈਂ ਤੈਨੂੰ ਵੀ ਨਹੀਂ ਕਿਸੇ ਨਹੀਂ ਤੂੰ ਮੇਰੀ ਖਿਦਮਤ ਉਦਾਂ ਹੀ ਕਰਨੀ ਹੈ ਜਿੱਦਾਂ ਤੂੰ ਇਹਦੀ ਕਰਦਾ ਵਾਂ। ਤੁਸੀਂ ਇਹਨਾਂ ਦੇ ਮਾਪਿਆਂ ਨੂੰ ਧੋਖਾ ਨਹੀਂ ਦੇਣਾ। ਬਸ ਮਤਲਬ ਮਹੀਨਾ ਤੋਂ ਇਹਦੀ ਖਿਦਮਤ ਕਰੇ ਨਾ, ਮਹੀਨੇ ਬਾਅਦ ਇੱਕ ਵਾਰੀ ਮੇਰੀ ਉਹਦਾ ਕਰ ਦੇਣੀ। ਨਹੀਂ ਇਹ ਖਿਦਮਤ ਕੀ ਤੂੰ ਰੋਜ਼ ਉਹ ਘਰ ਉਹਦਾ ਰੋਟੀ ਪਕਾਉਣੀ ਆ, ਉਹਨੂੰ ਤੂੰ ਹਰ ਚੀਜ਼, ਉਹਨੇ ਕੱਪੜੇ ਇਸਤਰੀ ਕਰਨੇ, ਉਂਝ ਮਹੀਨੇ ਬਾਅਦ ਇੱਕ ਵਾਰੀ ਤੂੰ ਮੇਰੀ ਕਰ ਦੇਣੀ। अच्छा मैं तुमसे एक बात पूछूंगा, तुम्हें बच्चे अच्छे लगते हैं?
ਇਹ ਵੀ ਪੁੱਛ ਅੱਲਾ ਦੀ ਕਸਮ ਆ ਲੱਗਦੇ ਤੇ ਅੱਲਾ ਦੀ ਰਹਿਮਤ ਨਾਲ ਹੈ ਨੇ ਫੈਸਲ ਉਹ ਨਹੀਂ ਯਾਰ ਸਿਰਫ ਦੋਸਤੀ ਪਿਆਰ ਜਿਵੇਂ ਦੋਸਤੀ ਤੇਰੀ ਮੇਰੀ ਯਾਰ ਨਹੀਂ ਸ਼ਾਨਤ ਹੁੰਦੇ ਉਹ ਯਾਰ ਉਹ ਤੂੰ ਆਪਣੀ ਜ਼ੁਬਾਨ ਦੇ ਸਿਰ ਤੇ ਯਾਨੀ ਕਿ ਦੋਸਤੀ ਨਿਭਾਣੀ ਹੈ ਤੇਰੀ ਜ਼ੁਬਾਨ ਨਾ ਲੰਬੀ ਹੋਵੇ ਬਸ ਸਾਰਾ ਕੁਝ ਐਕਸੈਪਟ ਵਾ ਹਾਂ ਪਿੱਛਾ ਨਾ ਪਾਲੇ ਹਮੇਸ਼ਾ ਦੂਸਰਾ ਦੋਸਤ ਬੇਵਫਾਈ ਉਦੋਂ ਕਰਦਾ ਫੈਸਲ ਮੇਰੀ ਗੱਲ ਸੁਣ ਲੈ ਫਿਰ ਮੈਂ ਵੀ ਤੈਨੂੰ ਕਿਸੇ ਗੈਰ ਮਰਦ ਨਾਲ ਵਿਕਲ ਮੈਂ ਲੱਤਾਂ ਲਾ ਦੇਣੀ ਯਾਰ ਆ ਕੰਮ ਨਾ ਕਰੀ ਫਿਰ ਮੈਂ ਤੈਨੂੰ ਇਹ ਕਹਿ ਉਹ ਤੁਹਾਡੇ ਨਾਲ ਬਹੁਤ ਪਿਆਰ ਕਰਨਗੇ ਬਸ ਇੱਕ ਆਰਡਰ ਉਹਨਾਂ ਨੂੰ ਲਾ ਦਿਓ ਕਿ ਬੂਹੇ ਤੇ ਕੋਈ ਵੀ ਯਾਰ ਦੋਸਤ ਆਇਆ ਤੇ ਬੂਹਾ ਨਹੀਂ ਖੋਲਣਾ ਮੈਂ ਕਹਿਣ ਲੱਗਾ ਸੀ ਫਰੀਦ ਸਾਹਿਬ ਨੇ ਨਾਲੇ ਇੱਕ ਮਿੰਟ ਠਹਿਰ, ਮੈਂ ਜੈਨ ਸਿੱਧੀ ਸਾਫ਼ ਗੱਲ ਆ ਮੈਂ ਦੋਸਤੀ ਨਿਭਾਵਾਂਗਾ ਧੋਖਾ ਨਹੀਂ ਦਾਂਗਾ ਉਸਤਾਦ ਜੀ ਮੈਂ ਮੋਬਾਈਲ ਨਹੀਂ ਰੱਖਣ ਦੇਣਾ ਤੇ ਫਿਰ ਮੈਨੂੰ ਹਫਤੇ 'ਚ ਇੱਕ ਵਾਰੀ ਬਾਹਰੋਂ ਖਾਣਾ ਆਪੇ ਖਵਾ ਦੇ ਇਹ ਠੀਕ ਹੈ ਬਾਹਰੋਂ ਖਾਣਾ ਖਵਾ ਦੇਗਾ ਲੇਕਿਨ ਤੁਸੀਂ ਦਹਲੀਜ਼ ਤੋਂ ਬਾਹਰ ਪਰਦੇ ਨੂੰ ਝੱਤ ਨਹੀਂ ਮਾਰਦੇ ਠੀਕ ਹੈ ਲੇਕਿਨ ਤੂੰ ਵੀ ਪਾਸਵਰਡ ਨਹੀਂ ਲਾਉਣਾ ਮੋਬਾਈਲ ਨੂੰ ਹਾਂ ਇਹ ਵੀ ਸਹੀ ਫਿਰ ਮੈਂ ਵੀ ਇਦਾਂ ਕਰਨਾ ਭਾਈ ਹਫਤੇ 'ਚ ਇੱਕ ਦਿਨ ਆਪਣੀ ਅੰਮੀ ਵੱਲ ਜਾਣਾ ਨਹੀਂ ਇਹ ਵੀ ਤੁਹਾਨੂੰ ਹੁਣ ਸਮਝਾ ਦਿਓ ਇਹਨਾਂ ਨੂੰ ਕਿ ਦੂਸਰੇ ਭਰਾਵਾਂ ਦੇ ਦੋਸਤਾਂ ਨਾਲ ਜ਼ਿਆਦਾ ਫਰੀ ਵੀ ਨਹੀਂ ਹੋਣਾ ਆਹੋ ਤੇ ਗੈਰ ਮਹਿਰਮ ਦੇ ਸਾਹਮਣੇ ਨਹੀਂ ਆਣਾ ਤੂੰ ਤਾਂ ਤੇਰੀ ਦੋਸਤੀ ਜਾਵੇ ਤੇ ਉੱਥੋਂ ਤੇਰਾ ਜੋ ਮਰਜ਼ੀ ਆ ਜੀ ਖੈਰ ਨਹੀਂ ਯਾਰ ਸਿਰਫ ਦੋਸਤੀ ਦੀ ਗੱਲ ਕਰਨੇ ਆ ਕਿ ਵੇਖ ਯਾਰ ਮੁਹੱਬਤ ਹੁੰਦੀ ਆ ਫੈਸਲ ਮੈਂ ਬਹੁਤ ਘੱਟ ਲੋਕਾਂ ਨਾਲ ਮੁਹੱਬਤ ਕੀਤੀ ਹੋਏਗੀ ਫੈਸਲ ਸਾਹਿਬ ਜਿਹੜੀ ਤੁਹਾਡੇ ਨਾਲ ਮੁਹੱਬਤ ਮੇਰੀ ਕਿਸੇ ਨਾਲ ਵੀ ਨਹੀਂ ਹੈ ਭਰਾਵਾ ਇੱਥੇ ਤੇਰੀ ਡੋਲੀ ਜਾਵੇ ਉੱਥੋਂ ਇਹਦਾ ਜਨਾਜ਼ਾ ਹੀ ਆਵੇ ਦੋਸਤੀ ਤੁਹਾਨੂੰ ਪਰਾਇਆ ਅੱਛਾ ਮੇਰੀ ਡੋਲੀ ਨਾ ਵੀ ਗਈ ਹਫਤੇ ਬਾਅਦ ਜਨਾਜ਼ਾ ਹੋਣ ਵਾਲਾ ਨਹੀਂ ਯਾਰ ਮੈਂ ਫਰੀਦ ਨੂੰ ਕਦੇ ਵੀ ਧੋਖਾ ਨਹੀਂ ਦਾਂਗਾ ਲੇਕਿਨ ਫਰੀਦ ਮੇਰੇ ਤੇ ਕਦੇ ਸ਼ੱਕ ਨਾ ਕਰੀ ਅੱਛਾ ਮੈਂ ਫੈਸਲ ਮੈਨੂੰ ਵੀ ਤਨਖਾਹ ਪੂਰੀ ਦੇਵੇ ਕਿ ਮੈਂ ਵੀ ਕੁਝ ਇਹ ਨਹੀਂ ਖਰਚਾ ਪਾਣੀ ਨਹੀਂ ਖਰਚਾ ਪਾਣੀ ਕਰ ਤਨਖਾਹ ਸਾਰੀ ਮੈਨੂੰ ਦੇਵੇ ਮੈਂ ਆਪੇ ਹੀ ਜਿਹਨੂੰ ਦੇਣੀ ਦੇ ਰਿਹਾ ਮੈਂ ਤੇਰੀ ਹਰ ਖੁਆਇਸ਼ ਪੂਰੀ ਕਰੂੰ ਜਿਹੜੀ ਸ਼ਾਇਦ ਤੂੰ ਲਿਸਟ ਬਣਾ ਲੈਣੀ ਉਹ ਤੈਨੂੰ ਮੈਂ ਲੈ ਦਿਆ ਕਰੂੰ ਉਹ ਯਾਰ ਯਾਰੀ ਦੋਸਤੀ 'ਚ ਕੀ ਹੁੰਦਾ ਵਾ ਮੈਂ ਹਾਜ਼ਰ ਮੈਂ ਤੈਨੂੰ ਕਦੇ ਨਹੀਂ ਇਹ ਬੜੀ ਅੱਛੀ ਗੱਲ ਆ ਅਗਰ ਨਾਲ ਤੁਸੀਂ ਯਾਰ ਦੋਸਤ ਵੀ ਹੋਤੇ ਓਏ ਨਾਲ ਫਿਰ ਸਰ ਜਾਣਾ। ਕਦੋਂ ਤੋਂ ਨਾਲ ਫਿਰ ਤਾਂ ਬੜੀ ਦੋਸਤੀ ਲੰਬੀ ਚੱਲਦੀ ਹੈ ਨਹੀਂ ਏਦਾਂ ਨਹੀਂ ਫੈਸਲ ਸਾਹਿਬ ਉਹ ਦੋਸਤੀ 'ਚ ਬੇਵਫਾਈ ਉਦੋਂ ਹੁੰਦੀ ਜਦੋਂ ਸ਼ੱਕ ਪੈ ਜੇ ਮੇਰੇ ਤੇ ਸ਼ੱਕ ਨਾ ਕਰੀ ਕਦੇ ਵੀ ਤੁਸੀਂ ਹਫਤੇ 'ਚ ਇੱਕ ਵਾਰੀ ਕੰਪਨੀ ਮਗ ਲੈ ਜਾ ਕਰੋ ਨਾ ਇਹਨਾਂ ਨੂੰ। ਆਹੋ ਲੈ ਜਾਊਂਗਾ ਕਮੀਆਂ ਹੁੰਦੀਆਂ ਹੀ ਨੇ ਲੇਕਿਨ ਕਮੀ ਦੇ ਨਾਲ ਜ਼ਿੰਦਗੀ ਦਾ ਤੂੰ ਗੁਜ਼ਾਰ ਮੈਂ ਜੋ ਪਹਿਲੇ ਸੀਗਾ ਮੈਂ ਬਾਅਦ 'ਚ ਬਦਲ ਜਾਊਂਗਾ ਤੁਹਾਨੂੰ ਵੀ ਫੈਸਲ ਭਾਈ ਇਹਦਾ ਮਾਜ਼ੀ ਭੁੱਲਣਾ ਪੈਣਾ ਅੱਗੋਂ ਜਿੱਦਾਂ ਤੁਸੀਂ ਕਹੋ ਯਾਰ ਸਿਰਫ ਮੈਂ ਉਸ ਗੱਲ ਨੂੰ ਮੈਂ ਨਹੀਂ ਇਹਦੇ ਮਾਜ਼ੀ 'ਚ ਕੀ ਸੀਗਾ ਤੂੰ ਮਾਜ਼ੀ ਵੇਖ ਲੈ ਤੂੰ ਸਾਰਾ ਕੁਝ ਇਹਨਾਂ ਦੇ ਮਾਜ਼ੀ 'ਚ ਹੀ ਸੀਗਾ ਅੱਗੋਂ ਤੇ ਕੱਖ ਵੀ ਨਹੀਂ ਹੈ ਅੱਗੋਂ ਤੁਸੀਂ ਉਹ ਹੁਣ ਫੈਸਲ ਸਾਹਿਬ ਸਿਰਫ ਇੱਕ ਭਰਾ ਬੰਦੀ ਪਿਆਰ ਮੁਹੱਬਤ ਉਹਨੂੰ ਮੈਂ ਗੱਲ ਕਰਨ ਡਿਆ ਤੁਸੀਂ ਪਤਾ ਨਹੀਂ ਕਿਹੜੇ ਪਾਸੇ ਟੁਰ ਪਏ ਹੋ ਮੈਂ ਤੁਹਾਨੂੰ ਸੱਚੀ ਮੁਹੱਬਤ ਇਸ਼ਕ ਮੁਹੱਬਤ ਪਿਆਰ ਦੱਸਿਆ ਆਪਣਾ ਮੈਨੂੰ ਫਰੀਦ ਇੰਨਾ ਸੱਚਾ ਪਿਆਰ ਆ ਅੱਲਾ ਜਾਣਦਾ ਤੂੰ ਮੇਰਾ ਵੀਰ ਹੈ ਭਰਾ ਹੈ ਦੋਸਤ ਮੈਂ ਨਹੀਂ ਤੈਨੂੰ ਧੋਖਾ ਦਊਂਗਾ ਉਹ ਵੀ ਪਿਆਰ ਕਰਦਾ ਬਸ ਮੈਂ ਨਾ ਸੁਣਨ ਦਾ ਆਦੀ ਨਹੀਂ ਹੈਗਾ ਉਹ ਯਾਰ ਅੱਛਾ ਜਦੋਂ ਨਾ ਉਹ ਕਰੂਗਾ ਤੇ ਫੇਰ ਹੀ ਤੂੰ ਉਹਨੂੰ ਕੁਝ ਕਰੇਗਾ ਨਾ ਪਹਿਲੇ ਤੂੰ ਕਹੀ ਜਾਂਦਾ ਨਹੀਂ ਨਾ ਮੈਂ ਕਿਸੇ ਹਾਲੇ ਤੇ ਉਹ ਵਿਚਾਰੀ ਕਹਿ ਨਹੀਂ ਕੁਝ ਨਹੀਂ ਦਿਆ ਬਸ ਉਸਤਾਦ ਜੀ ਨਹੀਂ ਵੇਖਣਾ ਉਸਤਾਦ ਜੀ ਨੂੰ ਪੈ ਗਏ ਨੇ ਚੰਗੀ ਗੱਲ ਉਸਤਾਦ ਜੀ ਨੂੰ ਕਹਿੰਦਾ ਮੇਰਾ ਅੱਗੇ ਉੱਚੀ ਨਾ ਬੋਲ ਭਾਈ ਫਰੀ ਜਦੋਂ ਦਾ ਇੱਥੇ ਜੌਬ ਕਰਨ ਡਈ ਹੈ ਨਾ ਬੜਾ ਮਜ਼ਾ ਆਉਂਦਾ ਇਹਨਾਂ ਦਾ ਕੰਮ ਅਸੀਂ ਰੱਖੀ ਮੈਂ ਫੈਸਲ ਸਾਹਿਬ ਮੈਂ ਤੇਰੀ ਸ਼ਿਕਾਇਤ ਨਾ ਆਵੇ ਯਾਰ ਜੋ ਮਰਜ਼ੀ ਕਰ ਮੇਰੇ ਤੇ ਕਰ ਤੇਰੀ ਗੱਲ ਜਦੋਂ ਆ ਗਈ ਸਮਝ ਲਓ ਉਦੋਂ ਤੇਰੇ ਆਖਰੀ ਦਿਨ ਯਾਰ ਲਾ ਲੈਂਦੇ ਮੇਰੀ ਸ਼ਿਕਾਇਤ ਰਾਉ ਤੂੰ ਨਾ ਮੰਨੀ ਸਾਜੀ ਮੈਂ ਸਿਰਫ ਇੱਕ ਦੋਸਤਾਨਾ ਯਾਰ ਅਸੀਂ ਇਕੱਠੇ ਕੰਮ ਕਰਦੇ ਆ ਉਮਰਾਂ ਲੰਘ ਗਈ ਆ ਉਸ ਬਿਨਾ ਤੇ ਕਹਿ ਰਿਹਾ ਪੱਬਾਂ ਭਾਰ ਯਾਰ ਮੈਂ ਕਹਿੰਦਾ ਕਿਉਂਕਿ ਕੇਬਲ ਐਲਈਡੀ ਨੇ ਬਹੁਤ ਕੰਮ ਖਰਾਬ ਕਰਦਾ ਵਾ ਮੇਰੇ ਤੱਕ ਸ਼ਿਕਾਇਤ ਨਾ ਹੋਵੇ ਸਿੱਧੀ ਸਾਹ ਯਾਰ ਮੋਬਾਈਲ ਤੇ ਰੱਖਣ ਯਾਨੀ ਬਾਹਰੋਂ ਬਾਹਰ ਜੋ ਮਰਜ਼ੀ ਕਰਨਾ ਮੈਨੂੰ ਨਾ ਪਤਾ ਲੱਗੇ ਸੋਹਣਾ ਘਰ ਸੋਹਣਾ ਦੇ ਘਰ ਹੋਣਾ ਹੀ ਨਹੀਂ ਸੋਹਣਾ ਘਰ ਆ ਗਿਆ ਆਹ ਸੋਹਣਾ ਘਰ ਆ ਗਿਆ ਲਓ ਹੋਰ ਇਹੀ ਤਾਂ ਰੱਬ ਕੋ ਮੰਗਦੀ ਸੀ ਨਹੀਂ ਮੈਂ ਤਾਬੇਦਾਰ ਤੁਹਾਡਾ ਭਰਾ ਵਾਂ ਤਾਬੇਦਾਰ ਤੁਹਾਡਾ ਭਰਾ ਵਾ ਯਾਰ ਸਦਾ ਦਾ ਫੜਾ ਦੇ ਇਹਨਾਂ ਦਾ ਮੈਂ ਗੱਲ ਪੱਕੀ ਕਰਾਵਾਂ ਕੀ ਸਾਜੀ ਆਪਣਾ ਮੈਂ ਫੜੀ ਜਰਾ ਉਧਰੋਂ ਦੀ ਜਾ ਕੇ ਨਾ ਦੋਵੇਂ ਲੈ ਕੇ ਆਓ ਇੱਥੇ ਰੱਖੋ ਨਹੀਂ ਉਸਤਾਦ ਜੀ ਮੈਂ ਕੋਕੇ ਕਰ ਦੇਣਾ ਤੁਹਾਡਾ ਸਿਸਟਮ ਆ ਜਾਓ ਤੁਸੀਂ ਵੀ ਇੱਧਰ ਆ ਜਾਓ ਜਰਾ ਖੁਸ਼ੀ ਦਾ ਮੌਕਾ ਵਾ ਛੁਰੀ ਵੀ ਲਾਇਆ ਫਿਰ ਇਕੱਠੇ ਹੀ ਕਰਨਾ ਲਓ ਜੀ ਨਾਜ਼ਰੀਨ ਬਈ ਤੁਹਾਨੂੰ ਬਹੁਤ ਬਹੁਤ ਦੋਵਾਂ ਨੂੰ ਮੁਬਾਰਕ ਹੋਵੇ ਗੱਲ ਇਹ ਹੈ ਇਹ ਮੇਰੇ ਵੱਲੋਂ ਘਰ ਲੈ ਜਾਓ
ਸਾਡੀ ਝੋਲੀ 'ਚ ਝੋਲੀ ਹਟ ਬੱਚੇ ਦੀ ਝੋਲੀ 'ਚ ਪਾਓ, ਬੱਚੇ ਦੀ ਝੋਲੀ 'ਚ ਪਾਓ, ਕੀ ਉਸਤਾਦ ਜੀ ਬੱਚੇ ਨੂੰ ਝੋਲੀ 'ਚ ਪਾਓ, ਬੱਚੇ ਦੀ ਝੋਲੀ 'ਚ ਕਰੋ ਆਪਸ 'ਚ। ਮੈਂ ਚਾਹ ਰਿਹਾ ਕਿ ਤੁਹਾਡਾ ਜਿਹੜਾ ਸੈਟਅਪ ਹੈ ਨਾ, ਤੁਹਾਡਾ ਹਮੇਸ਼ਾ ਪਿਆਰ ਬਣਿਆ ਰਹੇ। ਹਾਏ ਹਾਏ ਉਸਤਾਦ ਜੀ ਪਿਆਰ ਰਹੇਗਾ ਜੀ ਨਹੀਂ ਮੈਂ ਕਹਿੰਦਾ ਤੁਹਾਡਾ ਪਿਆਰ ਜਿਹੜਾ ਨਾ ਉਹ ਕਿਸੇ ਇਸ ਤੋਂ ਵੀ ਅਗਲੀ ਜਗ੍ਹਾ ਤੇ ਮੁੰਤਕਲ ਹੋ ਜੇ। ਮਸਲਨ ਕਿ ਫਰੀਦ ਸਾਹਿਬ ਆਵਾਜ਼ ਦਿਓ, ਕੀ ਆਵਾਜ਼ ਦਿਓ ਨਾ ਕਿ ਵੀ ਉਸਤਾਦ ਜੀ ਸਾਜੀ ਓਏ ਆਵਾਜ਼ ਦੂਜੀ ਆਵਾਜ਼ ਦੇਈਦੀ ਆ, ਜਿਹੜੀ ਆਵਾਜ਼ ਨਹੀਂ ਦੇਈਦੀ ਕਿ ਵੀ ਓਕੇ ਆ ਸਾਡੇ ਲਈ। ਯੈਸ ਨੋ ਚਲੋ ਉਹ ਚੁੱਕੋ ਆ ਪਤਾ ਫੜੋ। ਤੇ ਲੱਗੇ ਨਾ ਇਹ ਕਿਹੜੀ ਗੱਲ ਹੋਣ ਡਈ ਸਾਨੂੰ ਦੱਸੋ। ਮੈਂ ਕਹਿ ਰਿਹਾ ਵੀ ਤੁਹਾਡੇ ਦੋਵਾਂ ਦਾ ਮੈਂ ਇੱਕ ਬੰਦਸ਼ ਕਰਦੇ ਆ ਪੂਰਾ। ਮੁਬਾਰਕ ਹੋਵੇ ਜੀ, ਬਹੁਤ ਓਏ ਇੱਕ ਮਿੰਟ ਖੈਰ ਜਾਂ ਮੁਬਾਰਕ ਹੋਵੇ। ਮੋਟਰਸਾਈਕਲ ਤੁਹਾਡੀ ਉਹ ਕਹਿਣ ਡਿਓ ਇਹ ਮੋਟਰਸਾਈਕਲ ਵਾਲਾ ਕੰਮ ਹੁੰਦਾ। ਇਹ ਡਿਜ਼ਾਈਨ ਚੈੱਕ ਕਰ, ਇਹਦੀ ਫੀਲ ਚੈੱਕ ਕਰ, ਇਹ ਕਦੋਂ ਆਉਂਦੀ ਉਹ ਹੈ। ਤੇਰੀ ਗੱਡੀ ਵਾਲੀ ਉਹ ਤੇ ਗੱਲ ਨਾ ਨਾ ਦੱਸੋ। ਨਾ ਇੱਕ ਮਿੰਟ ਖੋਲੋ। ਫੈਸਲ ਸਾਹਿਬ ਦਿਨ ਦਿਓ, ਤੁਸੀਂ ਵੀ ਥੋੜੀਆਂ ਜਿਹੀਆਂ ਰਾਤਾਂ ਦਿਓ। ਅੱਛਾ ਮੁਬਾਰਕ ਹੋਵੇ ਜੀ ਭਾਈਜਾਨ, ਮੁਬਾਰਕ ਇੱਕ ਮਿੰਟ ਠਹਿਰ ਜਾਓ। ਲਓ ਜੀ ਬਿਸਮਿਲ੍ਲਾ। ਗੱਲ ਪਹਿਲੀ ਖੁਸ਼ੀਆਂ ਗੱਲ ਦਾ ਵੇਲਾ ਭਾਜੀ ਇਧਰ ਆਓ। ਪਰਾਂ ਚਲਾ ਜਾ ਦੋ ਹੀ ਹੈ ਜੀ। ਉਸਤਾਦ ਜੀ ਪਤਾ ਕੀ ਮੁੰਡਾ ਮੇਰਾ ਪੜਨ ਡਿਆ, ਮੇਰਾ ਇਹ ਕੋਈ ਜ਼ਹਿਨ ਨੂੰ ਨਹੀਂ, ਨਾਲੇ ਅਸੀਂ ਆਪਣੇ ਖਾਨਦਾਨ 'ਚ ਕਰਨਾ ਹੈ। ਉਹ ਭਾਈ ਉਹ ਨਹੀਂ ਗੱਲ ਕਰਨ ਦੇ। ਮੇਰਾ ਆਪਣਾ ਮੁੰਡਾ ਪੜਨ ਡਿਆ ਵਾ, ਉਹਦੇ ਪੇਪਰ ਹੋਣਦੇ ਨੇ ਤੇ ਇਹਦੇ ਚ ਪੜ੍ਹਾਈ ਦਾ ਕੀ ਤਾਲੁਕ। ਮੁਬਾਰਕ ਹੋਵੇ ਜੀ, ਮੁਬਾਰਕ। ਤੁਹਾਡੇ ਦੋਵਾਂ ਦੇ ਮੁੰਡੇ ਹੀ ਨੇ। ਮੈਨੂੰ ਪਤਾ ਜੀ ਉਹ ਚੱਲ ਯਾਰ ਤੂੰ ਕੋੜਾ ਕੁੱਟ ਕਰ। ਮੇਰੇ ਲੋ ਤੇ ਹਾਂ ਉਸਤਾਦ ਜੀ। ਉਹ ਠਹਿਰ ਜਾ, ਜਿੰਨਾ ਫਾਲਾ ਤੂੰ ਤੇ ਅੱਲਾ ਮਾਫੀ ਦੇਵੇ। ਚਵਲਾ ਮਾਰਦਾ। ਮੈਨੂੰ ਪਤਾ ਸੀ ਉਸਤਾਦ ਜੀ ਦੀ ਨੇਚਰ ਪਤਾ ਨਹੀਂ ਕਿਹਨੂੰ ਲੈ ਆਉਣਾ। ਮੈਨੂੰ ਇਹਦੀ ਨੇਚਰ ਦਾ ਪਤਾ ਸੀ, ਫਰੀਦ ਦਾ ਮੈਨੂੰ ਪਤਾ ਸੀ ਇਹਨੇ ਨਹੀਂ ਬਿਸਮਿਲ੍ਲਾ ਕਰੋ। ਮੈਨੂੰ ਪਤਾ ਸੀ ਇਹਨੇ ਉੱਤੋਂ ਨਹੀਂ ਆਣਾ ਹੀ ਆਣਾ। ਓਏ ਫੈਸਲ ਮੈਨੂੰ ਮੈਂ ਤੈਨੂੰ ਨਹੀਂ ਜਾਣਦਾ। ਤੇਰੀ ਨਸਲ ਦਾ ਮੈਨੂੰ ਪਤਾ। ਉਹ ਮੇਰੇ ਮੁੰਡੇ ਨੇ ਬਾਹਰ ਜਾਣਾ ਵਾ। ਉਹ ਮੇਰਾ ਮੁੰਡਾ ਆਪ ਨਹੀਂ ਆ ਤੇਰੇ ਵਰਗਾ ਮੂੰਹ ਲਾਂਦਾ। ਮੁਬਾਰਕ ਹੋਵੇ ਜੀ, ਮੁਬਾਰਕ ਹੋਵੇ। ਸ਼ਗਨਾਂ ਦਾ ਟਾਈਮ ਆ, ਤੁਸੀਂ ਲੜਾਈ ਪਾਈ। ਭਾਈਜਾਨ ਮੈਂ ਤੁਹਾਡੇ ਮੁੰਡਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਆਪਣੀ ਕਰ ਰਿਹਾ। ਉਹ ਮੁਬਾਰਕ ਹੋਵੇ। ਲੈ ਬਈ ਤੂੰ ਤਾਂ ਜਿੱਤੀ ਗਿਆ ਯਾਰ। ਨਸੀਬ ਖੁੱਲ ਗਏ ਬਈ। ਉਹ ਨਸੀਬ ਕਾਦੇ ਖੁੱਲ ਗਏ। ਉਹ ਗੱਲ ਵੀ ਸੁਣੀ ਨਹੀਂ ਹੁੰਦੀ ਸੀ। ਦੇ ਰਿਸ਼ਤੇ ਕੀੜੀਆਂ ਘਰ ਆ ਗਏ। ਭਾਗ ਜਾਗੇ ਤੇਰੇ ਭਾਗ ਜਾਗੇ ਕਿਸਮਤ ਖੁੱਲ ਗਈ। ਓਏ ਉੱਠਾ ਤੂੰ ਲੈ ਗਿਆ ਘਰ, ਉੱਥੇ ਵੀ ਜਗਾ ਲੈ ਕਿਤੇ ਭਾਗ। ਓਏ ਮੈਂ ਉਸਤਾਦ ਦੀ ਗਾਰੰਟੀ ਦੇਣਾ ਵਾ, ਮੈਂ ਜ਼ਿੰਮੇਦਾਰ ਹਾਂ। ਹਾਂ ਬਸ ਮੰਤਾ ਮਰਾਦਾ ਨਾਲ ਹੀ ਇਹ ਹੋਏ। ਤੈਨੂੰ ਲਾਂਭਾ ਨਹੀਂ ਆਏਗਾ। ਉਸਤਾਦ ਜੀ ਕੀੜੀ ਘਰ ਸ਼ੇਰ ਆ ਗਿਆ, ਤੋਹਫਾ ਕਬੂਲ ਕਰ, ਹਾਮੀ ਭਰ ਚੱਲ। ਉਹ ਰੁਪਈਆ ਧਰੋ ਮੁੰਡੇ ਦੇ ਹੱਥ ਤੇ। ਓਏ ਇੱਕ ਮਿੰਟ ਇਹ ਸ਼ੇਰ ਤੇ ਫਰੀ ਜਾਣ ਡਿਆ ਜਿਸ ਪਾਸੇ, ਇਹਦਾ ਮੈਂ ਕੀ ਕਰਾਂ ਭਾਈ। ਓਏ ਇੱਕ ਮਿੰਟ ਉਸਤਾਦ ਜੀ ਆਉਂਦੀਆਂ ਨਸੀਬਾਂ ਨਾਲ ਇਹ ਗੜੀਆਂ, ਆਉਂਦੀਆਂ ਨਸੀਬਾਂ ਨਾਲ ਇਹ ਗੜੀਆਂ। ਤੇਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ, ਤੇਰੇ ਸਿਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ। ਲਾਈ ਲੜੀਆਂ ਕੇ ਮੁਖੜਾ ਜਲਕਾ ਮਾਰੇ, ਨਵਾਂ ਦੀ ਵਧਾਈ ਮੈਨੂੰ ਰਲ ਮਿਲ ਸਾਰੇ। ਅੱਛਾ ਇਹ ਬੋਲ ਨਹੀਂ ਹੈਗਾ, ਉਹਦੀ ਜੈਨੂਇਨ ਪ੍ਰੋਬਲਮ ਹੈ। ਉਸਤਾਦ ਜੀ ਪਤਾ ਕੀ ਗੱਲ ਮਾਦਰਤ ਨਾਲ ਤੁਹਾਨੂੰ ਅਗਰ ਇੰਨਾ ਕੁ ਪਤਾ ਰਸਮਾਂ ਰੁਸਮਾਂ ਦਾ, ਇਹ ਫਲ ਦੇ ਨਾਲ ਕੋਈ ਸ਼ਾਇਦ ਤਲੀ ਤੇ ਵੀ ਰੱਖੀ ਦੀ ਹੈ। ਉਹ ਇਹਨਾਂ ਨੇ ਰੱਖਣੀ ਉਹਨਾਂ ਦੇ। ਤਲੀ ਤੇ ਤੂੰ ਅੱਗੇ ਰੱਖੀ ਫਿਰਦਾ ਵਾ। ਉਸਤਾਦ ਜੀ ਨਹੀਂ ਰਸਮ ਹੁੰਦੀ ਹੈ, ਤਲੀ ਤੇ ਪੈਸੇ ਰੱਖੀ ਦੇ ਨੇ, ਕੋਈ 5000 ਕੋਈ 10000। ਓਏ ਆ ਕੀ ਹੋ ਗਿਆ ਸਤਾਈ, ਕਿਤੇ ਨੱਕ ਡਿੱਗਣ ਡਿਆ ਵਾਲਾ ਮਾਂ। ਮੈਂ ਤੁਹਾਡੇ ਚੱਕਰ ਦੇ ਵਿੱਚ ਆ, ਤੁਸੀਂ ਮੇਰੇ ਤੇ ਗੱਲ ਪਾਤੀ। ਗੱਲ ਇਹ ਮੈਂ ਕਹਿੰਦਾ ਤੁਹਾਡਾ ਸਾਥ ਦੋਵਾਂ ਦਾ ਜ਼ਿੰਦਗੀ ਭਰ ਦਾ ਕਰ ਦਿਆਂ ਮੈਂ, ਹਾਏ ਜਿਹੜਾ ਵਿੱਚੋਂ ਤੀਲਾ ਵੀ ਨਾ ਨੰਗੇ। ਸਹੀ ਗੱਲ ਜੀ। ਉਹ ਜੀ ਫਿਰ ਸਾਨੂੰ ਟਿੱਚ ਪਟਣਾ ਦੀ ਜੋੜੀ ਬਣਾ ਦਿਓ। ਹਾਂ ਮੈਂ ਚਾਹੁੰਦਾ ਤੁਹਾਡੇ ਵਿੱਚੋਂ ਖੀਲਾ ਵੀ ਨਾ ਨੰਗੇ। ਜਿਹੜਾ ਖੀਲਾ ਨਹੀਂ ਬਰਫ ਵਾਲਾ। ਉਸਤਾਦ ਜੀ ਲੇਕਿਨ ਉਸਤਾਦ ਜੀ ਵਿੱਚ ਆਪਣੇ ਤੁਸੀਂ ਜਿਹੜਾ ਰੋਲ ਚਲੋ ਬਿਸਮਿਲ੍ਲਾ ਕਰੋ ਫਰੀਦ ਸਾਹਿਬ। ਬਿਸਮਿਲ੍ਲਾ ਕਾਦੀ ਕਰੀਏ। ਓਏ ਉਸਤਾਦ ਨੂੰ ਆਮੀਨ ਆ। ਓਏ ਇੱਕ ਮਿੰਟ ਖਲੋ ਜਾ। ਮੁੰਡਾ ਬਾਅਦ ਚ ਪੜਾਈ ਜਾਣੀ ਉਹ ਰੱਖੂਗਾ। ਮੇਰੇ ਮੂੰਹੋਂ ਸੁਣਨ ਲੱਗਾ ਫੈਸਲ, ਨਾ ਕੋਈ ਗੱਲ ਨਾ ਕੋਈ ਬਾਤ। ਓਏ ਮੁੰਡਾ ਪੜਾਈ ਜਾਣੀ ਰੱਖੂਗਾ। ਓ ਯਾਰ ਤੈਨੂੰ ਕਾਦੀ ਖਰਚੇ ਦੀ ਟੈਨਸ਼ਨ ਆ? ਅਸੀਂ ਸਾਰਾ ਖਰਚਾ ਕਰ ਲਵਾਂਗੇ, ਰੋਟੀ ਦਾ ਜਹੇਜ਼ ਦਾ ਸਾਰਾ ਆਪਣਾ ਕਰ ਓ ਲਾਂਗੇ। ਚਾਚਿਆਂ ਦੇ ਤੂੰ ਜ਼ਿੰਦਾਬਾਦ। ਅਗਲੇ ਮਹੀਨੇ ਦੀ 16 ਤਰੀਕ ਨੂੰ ਆ ਰਹੇ ਆ, ਦੱਸ ਦੇ ਓਕੇ ਦੀ ਆਵਾਜ਼ ਆ। ਓ ਮੇਰੇ ਮੁੰਡੇ ਦੇ ਚਾਚੇ ਜ਼ਿੰਦਾਬਾਦ। ਕੋਈ ਐਸੀ ਗੱਲ ਨਹੀਂ, ਟੈਨਸ਼ਨ ਲੈਣੀ। ਇਹ ਚਾਚੇ ਨੇ ਮੁੰਡੇ ਦੇ। ਉਹ ਵੀ ਚਾਚਾ ਤੁਸੀਂ ਤਾਏ ਮੁੰਡੇ ਦੇ, ਇਹ ਵੀ ਚਾਚਾ। ਕਰ ਜੇ ਯਾਰ ਦੋਵੇਂ ਵੀ ਚਾਚੇ ਤੇ ਤੇਰੇ ਮੁੰਡੇ ਤੇ। ਚੁਪਾ ਵੀ ਸਾਡੇ ਓ ਯਾਰ ਤੁਸੀਂ ਅੱਗੇ ਤੋਂ ਅੱਗੇ ਤੁਰੀ ਜਾ ਰਹੇ ਹੋ। ਮੈਂ ਸਿਰਫ ਤੁਹਾਡੇ ਤੱਕ ਆ ਕਿ ਤੁਸੀਂ ਦੋਵੇਂ ਆਪਸ ਚ ਕੋਈ ਐਸਾ ਸਿਸਟਮ ਕਰ ਲਓ ਨਹੀਂ ਉਸਤਾਦ ਜੀ ਕਿ ਮੇਰਾ, ਤੁਸੀਂ ਕਦੀ ਜੁਦਾ ਹੋਣ ਵਾਲਾ ਆਪਸ਼ਨ ਤੁਹਾਡੇ ਚੋਂ ਖਤਮ ਹੋ ਜਾਏ ਹਮੇਸ਼ਾ। ਉਸਤਾਦ ਜੀ ਨਹੀਂ ਮੇਰਾ ਬੱਚਾ ਛੋਟਾ ਵਾ। ਮੈਂ ਬਾਜੀ ਜਿਹੜੀ ਤੁਸੀਂ ਆਪਣੀ ਵਿੱਚ ਗੱਲ ਕੀਤੀ ਸੀ ਉਹ ਕਿੱਧਰ ਗਈ? ਉਹ ਮੈਂ ਤੇ ਵਿਚੋਲਾ ਵਾਂ। ਦੇਖੋ ਸਾਜੀ ਦੇਖੋ ਸਹੇਲੇ ਜੇ ਪੜਨਾ ਠੀਕ ਹੈ, ਗ੍ਰੈਜੂਏਟ ਕਰਨਾ
ਠੀਕ ਹੈ, ਉਸ ਤੋਂ ਬਾਅਦ ਕੁਝ ਸੋਚਾਂਗਾ ਮਾਜ਼ਰਤ ਨਾਲ। ਉਂਝ ਫਰੀਦ ਇੰਸ਼ਾਅੱਲਾ ਤਾਲਾ ਭਾਵੇਂ ਤੇਰੀ ਜਿੱਦਾਂ ਦੀ ਵੀ ਬਰਾਦਰੀ, ਤੇਰਾ ਖਾਨਦਾਨ ਜਿੱਦਾਂ ਦਾ ਵੀ, ਸਾਡੇ ਲਈ ਕਾਬਲੇ ਤੇ। ਫੇਸਾਂ ਦਾ ਨਾ ਜਾਂਦੇ ਦੇ ਬਾਬਲ ਦਾ ਪਿਆਰਾ, ਬੜੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ ਕੋੜੀ ਚੜਿਆ। ਛੱਡ ਤੇ ਤੂੰ ਸਿਆਣਾ ਪਿਆਣਾ ਕਿਸ ਟਰੈਕ 'ਚ ਵੜਨ ਡਿਆ। ਖੁਸ਼ੀਆਂ ਚੜੀਆਂ ਖੁਸ਼ੀਆਂ ਮੂੰਹ ਨਾਲ ਬਣ ਜਾਂਦੇ ਆ ਚੜ ਗਈ ਕਰ ਖੁਸ਼ੀਆਂ ਓਏ ਉਹਦੀਆਂ ਖੁਸ਼ੀਆਂ ਚੋਣ ਦਈਆਂ ਵਾ। ਮੇਰੀ ਗੱਲ ਸੁਣ, ਉਹਨੇ ਨਹੀਂ ਕੁਝ ਵੀ ਨਹੀਂ ਹੋ ਜਾਂਦਾ ਵਾ। ਹੁੰਦਾ ਵਾ। ਮੇਰੀ ਗੱਲ ਸੁਣ, ਗੱਲ ਇਹ ਹੈ ਜੋੜੇ ਸਮਾਨਾਂ ਤੇ ਬਣਦੇ ਆ। ਹਾਂ ਨਹੀਂ ਅੱਲਾ ਦੀ ਕਸਮ ਇੱਥੇ ਵੀ ਬਣਦੇ ਨੇ। ਉਸਤਾਦ ਜੀ ਆ ਮੈਂ ਥੋੜੇ ਦਿਨ ਪਹਿਲਾਂ ਵੇਖਿਆ ਉੱਤੇ ਬਣਨ ਡੇ ਸੀ। ਜੋੜੇ ਸਮਾਨਾਂ ਤੋਂ ਬਣਦੇ ਆ, ਟੋਕਰੀ ਕਿੱਥੋਂ ਬਣਦੀ? ਇਹ ਨਾੜੇ ਦੇ ਚੌਂਕ 'ਚ ਬਣਦੀ ਹੈ, ਇਹ ਧੋਬੀ ਘਰ ਦੇ ਸਾਹਮਣੇ ਬਣਦੀ ਹੈ, ਠੀਕ ਆ। ਚਲੋ। ਔਰ ਐਵੇਂ ਨਹੀਂ ਬਣਦੀ। ਰੁਪਈਆ 20-15-20 ਹਜ਼ਾਰ ਰੁਪਇਆ ਲੱਗਾ ਤੁਹਾਡੀਆਂ ਖੁਸ਼ੀਆਂ ਵਾਸਤੇ, ਮੈਂ ਕੁਰਬਾਨ ਕਰ ਰਿਹਾ ਆਪਣੇ ਪੈਸੇ। ਔਰ ਗੱਲ ਸਮਝ ਆ ਰਹੀ ਗੱਲ ਦੀ? ਚੱਲ ਫੈਸਲਾ ਜਾ ਉਸਤਾਦ ਦੇ ਮੂੰਹ ਨੂੰ, ਜਿੰਨਾ ਤੂੰ ਕਹੇਗਾ ਜਹੇਜ਼ ਉਸਤਾਦ ਜੀ ਅਸੀਂ ਆਪ ਬਣਾ ਦੇਾਂਗੇ ਉਹਦਾ, ਛੱਡੋ। ਓਏ ਨਹੀਂ, ਅਸੀਂ ਜਹੇਜ਼ ਲੈਣ ਵਾਲੇ ਤੇ ਵੀ ਨੇ ਦੇਣ ਵਾਲੇ ਤੇ ਵੀ ਤੇਰੇ ਤੇ ਵੀ, ਠੀਕ ਹੈ ਨਾ। ਮੈਂ ਜਹੇਜ਼ ਨਹੀਂ ਲੈਣਾ, ਮੇਰੇ ਮੁੰਡੇ ਨੇ ਆਪ ਬਹੁਤ ਕਮਾਇਆ ਵਾ। ਮੈਂ ਕਹਿਣ ਡਿਆ ਮੈਂ ਤਾਂ ਆਪਣੇ ਮੁੰਡੇ ਵੱਲੋਂ ਕਹਿ ਰਿਹਾ ਵੀ ਉਹਨੂੰ ਮੈਂ ਨਾਲ ਦੇ ਕੇ ਟੁਰਾਂਗਾ। ਆਹ ਮੁੰਡੇ ਦਾ ਤਾਇਆ ਫੈਸਲਾ ਕਰੂਗਾ। ਇਹ ਤਾਇਆ ਵਾ ਯਾਰ ਇਹਨੂੰ ਕਦੋਂ ਬੁਲਾਇਆ ਇਹਨੂੰ ਹਲੇ ਤੱਕ ਕਰੇ ਥੋਤ ਆਇਆ ਕਿਉਂ ਨਹੀਂ? ਲੋ ਜੀ ਮੇਰੀ ਗੱਲ ਸੁਣੋ, ਗੱਲ ਇਹ ਆ ਹਾਂਜੀ ਉਸਤਾਦ ਜੀ। ਤੁਹਾਡੇ ਵੱਲੋਂ ਫਿਰ ਨਹੀਂ, ਮਤਲਬ ਕਿ ਨਹੀਂ ਕੋਈ ਹਿਸਾਬ ਲੱਗਦਾ? ਨਹੀਂ ਮੇਰਾ ਬੱਚਾ ਹੀ ਛੋਟਾ ਵਾ ਉਸਤਾਦ ਜੀ, ਉਹ ਮਾਸ਼ਾਅੱਲਾ 4-5-6 ਸਾਲ ਦਾ ਵਾ। ਭਾਈ ਪਹਿਲੇ ਮੁੰਡੇ ਨੂੰ ਤਸਵੀਰ ਵਿਖਾਉਂਗਾ ਮੈਂ, ਉਸ ਤੋਂ ਬਾਅਦ ਕੋਈ ਫੈਸਲਾ ਹੋਏਗਾ। ਉਹਨੂੰ ਵਿਖਾਈ ਸੀ ਇੱਕ ਵਾਰੀ ਮੈਂ ਉਹਨੂੰ ਮੈਂ ਸਾਈਡ ਤੇ ਖੜ ਕੇ ਵਿਖਾਈ ਸੀ। ਯਾਰ ਦੇਖੋ ਬੱਚਿਆਂ ਦੀ ਉਹਨਾਂ ਨੂੰ ਟੈਨਸ਼ਨ ਨਹੀਂ, ਬੱਚੇ ਤੁਸੀਂ ਰੱਖ ਲਓ। ਹਾਂ ਬੱਚੇ ਤੁਸੀਂ ਰੱਖ ਲਓ। ਠੀਕ ਹੈ। ਨਹੀਂ ਯਾਰ ਬੱਚੇ ਮਾਂ ਤੋਂ ਜੁਦਾ ਨਾ ਕਰਾਓ ਦਾਨਿਸ਼ ਭਾਈ, ਏਦਾਂ ਨਹੀਂ, ਬੱਚੇ ਨਾਲ ਹੀ ਜਾਂਦੇ ਹੋ। ਫੈਸਲ ਭਾਈ ਹਾਜੀ ਸਹੀ ਗੱਲ। ਲਓ ਜੀ ਠੀਕ ਹੈ ਜੀ। ਲਓ ਜੀ ਓਕੇ ਸਾਹਿਬ ਕਿਸੇ ਲਾਈ ਟਰੈਕਟਰ ਉਹ ਗੱਲ ਕਿ ਉਹ ਸਮਝਿਆ ਲਾਰੀ ਅੱਡੇ ਲੱਗੇ ਵਿਆਹ ਹੋਣ ਡਿਆ। ਨਹੀਂ ਗੱਲ ਇਹ ਆ ਜਿੱਥੇ ਜਿਹਦੇ ਨਸੀਬ ਲਿਖੇ ਨੇ ਭਾਜੀ, ਠੀਕ ਆ। ਕੋਈ ਟੈਨਸ਼ਨ ਨਹੀਂ, ਬਲੀਮੇ ਤੇ ਜਿੰਨੇ ਮਰਜ਼ੀ ਬੰਦੇ ਆ ਜਾਣ, ਕੋਈ ਟੈਨਸ਼ਨ ਨਹੀਂ। ਯਾਰ ਤੁਹਾਡੀਆਂ ਕੋਈ, ਮੇਰੀ ਗੱਲ ਸੁਣੋ, ਤੁਹਾਡੀਆਂ ਕੋਈ ਸ਼ਰਤਾਂ ਹੈਗੀਆਂ? ਹੁਣੇ ਦੱਸ ਲਓ। ਜਿਹੜਾ ਰੌਲਾ ਪਾਉਣਾ ਹੁਣੇ ਇੱਥੇ ਘੰਟਾ ਰੌਲਾ ਪਾਉਂਦੇ ਰਹੋ, ਇਸ ਤੋਂ ਬਾਅਦ ਲਾਈਫ ਟਾਈਮ ਲਈ ਮੈਂ ਤੁਹਾਡੀ ਕੋਈ ਗੱਲ ਨਾ ਸੁਣਾ। ਜਿਹੜੀ ਕੋਈ ਸ਼ਰਤ ਸ਼ਰਾਇਤ ਬਣਾਉਣ ਵਾਲੀ ਆਪਸ 'ਚ ਕੋਈ ਗੱਲਬਾਤ, ਮੈਂ ਬੈਠਾ, ਦੱਸੋ। ਅੱਛਾ ਉਸਤਾਦ ਜੀ, ਸਭ ਤੋਂ ਪਹਿਲੇ ਨੰਬਰ ਤੇ ਸਾਨੀ ਕਰ ਦੇਵਾਂ, ਜਹੇਜ਼ ਅਸੀਂ ਨਹੀਂ ਲੈਣਾ, ਠੀਕ ਹੈ। ਠੀਕ ਹੈ ਨਾ। ਬਸ 2 ਜੋੜਿਆਂ ਵਿੱਚ ਸਾਨੂੰ ਤੋੜ ਦੇਵੇ, ਯਾਨੀ ਕਿ ਕਿਹੜੇ ਜੋੜੇ, ਪੱਕੇ ਕੱਚੇ? ਜਿੰਨੇ ਮਰਜ਼ੀ ਬੰਦੇ ਯਾਨੀ ਕਿ ਵਲੀਮੇ ਤੇ ਲੈਣ, ਕੋਈ ਅਸੀਂ 4 ਬੰਦੇ ਜਾਵਾਂਗੇ। ਨਾ ਬੈਂਡ ਦੀ ਜ਼ਰੂਰਤ ਨਾ ਗੱਲ। ਅੱਛਾ ਤੁਸੀਂ ਫੁੱਲ ਵੀ ਲਿਆਂਦੇ ਨਾ ਬੰਦੇ, ਤੇ ਬੰਦੇ 4 ਕੀ ਹੋਣੇ ਵਿੱਚ? ਠੀਕ ਹੈ ਨਾ। ਮੈਂ ਉਸਤਾਦ ਜੀ ਨਾਲ ਉਹਨਾਂ ਦਾ ਤਾਇਆ। ਓਏ ਯਾਰ ਯਾਰ ਤਾਇਆ ਚੰਗੀ ਭਲੀ ਗੱਲ ਬਣਨ ਲੱਗਦੀ ਆ, ਵਿੱਚ ਤਾਇਆ ਪਾ ਕੇ ਵੇਖੇ ਚੜਾ ਦਿੰਦਾ। ਫੈਸਲ ਤਾਏ ਸਾਹਿਬ ਨੇ ਇੱਕ ਗੱਡੀ ਦੇਣੀ ਲੈ ਕੇ, ਹਾਂਜੀ? ਤਾਏ ਨੇ ਗੱਡੀ ਦੇਣੀ ਲੈ ਕੇ। ਗੱਡੀ ਤਾਏ ਨੇ ਗੱਡੀ ਥੱਲੇ ਕਿਦੋਂ ਆਉਣਾ? ਫੈਸਲ ਸਾਹਿਬ ਤੇ ਸ਼ੁਗਰ ਹੈ ਨਾ, ਖੁਦਾ ਦੀ ਕਦੇ ਸੀਰੀਅਸ ਵੀ ਹੁੰਦਾ ਕਿਤੇ ਉਸ ਬੰਦੇ ਦੇ ਮੈਨੂੰ ਬੜੇ ਰਿਸ਼ਤੇ ਟੁੱਟਦੇ ਇਹ ਤੇ ਰਿਸ਼ਤੇ ਵੀ ਕਿਤੇ ਲੱਗੇ ਵੀ ਭਰਾ ਵੀ ਸੋਹਣਾ ਮਾਸ਼ਾਅੱਲਾ ਮੁੰਡਾ। ਉਹਨਾਂ ਨੇ ਕਿਹਾ ਜੀ ਅੱਛਾ ਇਹ ਮੁੰਡੇ ਦਾ ਵਾਲ ਦਾ ਠੀਕ ਮਾਸ਼ਾਅੱਲਾ, ਅੱਛਾ ਸਾਨੂੰ ਲੱਗਾ। ਇਹ ਅੱਛਾ ਇਹ ਮੁੰਡਾ ਆਇਆ, ਅੱਛਾ ਮਾਸ਼ਾਅੱਲਾ, ਠੀਕ ਆ ਵੀ ਕੰਮ ਸਾਰਾ ਸਹੀ ਹੈ। ਇਹ ਕੌਣ? ਇਹ ਮੁੰਡੇ ਦਾ ਤਾਇਆ। ਦੌੜ ਜਾ ਤੁਹਾਡੀ। ਹਾਂਜੀ ਭਾਜੀ, ਤੁਹਾਡੀਆਂ ਕੋਈ ਸ਼ਰਤਾਂ? ਉਸਤਾਦ ਜੀ ਮੈਂ ਕਿਹੜੀਆਂ ਸ਼ਰਤਾਂ ਮੈਨੂੰ ਇੱਕ ਮਿੰਟ ਫਰੀਦ ਭਾਈ, ਮੈਂ ਬੈਠਾ ਨਹੀਂ ਇੱਥੇ, ਨਹੀਂ ਮੇਰਾ ਕੋਈ ਹਯਾ ਨਹੀਂ। ਮੈਂ ਚਲੋ ਦੱਸੋ ਜੀ, ਸ਼ਰਤਾਂ ਦੱਸੋ। ਬੋਲਣਾ ਨਹੀਂ ਹੈਗਾ। ਉਹ ਲੱਸੀ ਨਾ ਪਾਓ, ਸ਼ਰਤਾਂ ਦੱਸੋ। ਸਾਜੀ ਇੱਕ ਮਿੰਟ, ਮੈਂ ਬੈਠਾ ਨਾ, ਮੈਂ ਗੱਲ ਕਰਕੇ ਤੇ ਸ਼ਰਤਾਂ ਦੱਸ ਤੈਨੂੰ ਕਹਿੰਦੇ। ਗੱਲ ਇਹ ਆ ਭਾਈ ਜੀ ਫੈਸਲ ਸਾਹਿਬ, ਨਿਆਣੇ ਜਿਹੜੇ ਆ ਦੋਵੇਂ ਅਸੀਂ ਨਾਲ ਤੋਰਨੇ ਆ। ਓਏ ਓਕੇ ਮਨਜ਼ੂਰ ਨਹੀਂ, ਮਨਜ਼ੂਰ ਹੈ। ਬੱਚਿਆਂ ਨੂੰ ਮਾਂ ਤੋਂ ਜੁਦਾ ਨਹੀਂ ਕਰੀਦਾ। ਕਿੱਥੇ ਪੜਨਗੇ ਉਹ? ਤੁਸੀਂ ਤੇ ਕੰਮ ਤੇ ਚਲੇ ਜਾਂਦੇ ਹੋ। ਹੈ ਭਾਜੀ ਗੱਲ ਇਦਾਂ ਵਾ, ਉਹ ਕਿਸੇ ਮੁਰਲੀ ਦੇ ਬੱਚੇ ਆ। ਓਏ ਇੱਕ ਮਿੰਟ ਠਹਿਰੋ ਤੇ ਸਹੀ ਭਾਜੀ। ਉਹ ਭਾਈ ਅਸੀਂ ਸ਼ੈਵਾਂ ਉਹ ਲਿਆਉਣੀਆਂ, ਤੁਸੀਂ ਬਿੱਦ ਗਿਣ ਥੱਕ ਜਾਣਾ ਵਾ ਕਿ ਆਈਟਮਾਂ ਕਿੰਨੀਆਂ ਵਾ, ਟੈਨਸ਼ਨ ਲੈਣੀ ਕਿਸੇ ਦੀ ਗੱਲ ਦੀ। ਬੱਚੇ ਨਾਲ ਤੋਰਨੇ ਆ ਵੀ ਕੁੜੀ ਦੇ। ਓਕੇ ਗੱਲ ਠੀਕ ਆ। ਉਸ ਕਦੇ ਤੋਂ ਉਹਨੂੰ ਬਾਅਦ ਕਹਿਣਾ ਭਾਜੀ ਨਹੀਂ ਮੇਰੀ ਹਾਂਜੀ ਕਦੇ ਮੈਨਾਂ ਨਹੀਂ ਵੱਜੇਗਾ, ਸਾਡੀ ਗਾਰੰਟੀ। ਬੱਚੇ ਇੰਗਲਿਸ਼ ਮੀਡੀਅਮ ਸਕੂਲ ਚ ਪੜਾਉਣੇ ਆ। ਉਹ ਮੈਂ ਆਪ ਛੱਡ ਕੇ ਆਵਾਂਗਾ ਸਕੂਲ, ਟੈਨਸ਼ਨ ਕਾਹਦੀ ਲੈਣੀ? ਓਏ ਗੱਲ ਸੁਣ ਹੁਣ ਵੀ ਭੇਜਣੇ ਬੱਚਿਆਂ ਨੂੰ ਉਹਨੇ ਹੱਥ ਲਾਉਣਾ ਵਾ, ਸੋਚ ਲਾ।
ਚਲੋ ਕੋਈ ਗੱਲ ਨਹੀਂ, ਹੈ ਤੇ ਘਰ ਦਾ ਹੀ ਜੀ ਆ ਉਹਨਾਂ ਦੇ। ਚਲੋ ਇੱਧਰ ਮੇਰੀ ਗੱਲ ਸੁਣ, ਤੂੰ ਚੁੱਪ ਕਰਨ ਕਰ। ਦਿਓ ਉਹਨੂੰ, ਕਰਨ ਦਿਓ, ਕਰੋ ਤੁਸੀਂ ਤੈਅ ਨਹੀਂ ਕਰੋ। ਅੱਛਾ, ਗੱਲ ਕਰਨ ਦਾ ਮਤਲਬ ਇਹ ਆ ਵੀ ਮੈਂ ਹੁਣ ਉਹਨਾਂ ਨਾਲ ਪੱਕੀ ਕਰਕੇ ਫੇਰ ਹੀ ਕੋਈ ਕਰਾਂਗੇ ਨਾ, ਵੀ ਘਰ ਸੋਚ ਸਮਝ ਕੇ ਮੈਂ ਫੈਸਲਾ ਕਰ ਰਿਹਾ। ਭਾਜੀ ਹਨੀਮੂਨ ਵਾਸਤੇ ਅੱਛਾ, ਸਵੀਡਨ। ਦੋ ਬੰਦੇ ਜਿਹੜੇ ਆ, ਹਾਂਜੀ। 2 ਬੱਚੇ ਠੀਕ ਆ। ਹਾਂਜੀ ਮੁੜ ਕੇ ਜਿਹੜੇ ਉਹ ਪਹਿਲੇ ਬੰਦੇ ਚੋਂ 3 ਹਾਂਜੀ। ਉਹ ਵੀ ਤਾਂ ਨਹੀਂ ਆ ਜਾਣਗੇ? ਨਹੀਂ, ਉਹ ਤੇ ਉਹਨਾਂ ਉਹ ਚੋਂ ਵੀ ਇੱਕ ਅੱਲਾ ਦੇ ਆਏਗਾ। ਬੰਦੇ ਚੋ ਕੋਈ ਗੱਲ ਨਹੀਂ, ਉਹ ਵੀ ਕਬੂਲ ਕਰ ਲਓ। ਯਾਨੀ total ਜਿੱਥੇ ਇੰਨੇ 5 ਕਰਦੇ ਹੋ, ਇਹ ਅੱਲਾ ਦੀ ਦੇਣ ਵਾ, ਜਿੰਨੇ ਮਰਜ਼ੀ ਲੈ ਓਏ ਜਾਓ। ਮੈਂ ਆਪਣੇ ਉਸਤਾਦ ਤੋਂ ਕੁਰਬਾਨ ਹਾਂ, ਜੋ ਉਸਤਾਦ ਦਾ ਫੈਸਲਾ 5 ਬੱਚੇ। ਓ ਯਾਰ 5 ਫੈਸਲਾ- ਬੱਚੇ ਭਾਜੀ ਨਾਲ ਆਣਗੇ ਸਵੀਡਨ। ਨਹੀਂ, 4 ਬੱਚਿਆਂ ਦਾ ਵੀ ਕਰੋ ਨਾਲ ਭਾਈ। ਬਣਵਾਉਣਾ ਵਾ ਵੀਜ਼ਾ, ਕੀ ਉਹ ਹਨੀਮੂਨ ਤੇ ਬੱਚਿਆਂ ਦਾ ਵੀ ਸਵੀਡਨ ਜਿੱਧਰ ਨਾਲ। ਤਾਇਆ ਲੈ ਗਿਆ ਭਾਈ, ਇਹਨੇ ਨਾਲ ਜਾਣਾ। ਸਾਊਥ ਅਫਰੀਕਾ। ਓ ਯਾਰ ਟੈਨਸ਼ਨ ਕੋਣੀ ਆ ਸੀਜ਼ਨ ਕੀ ਹੈ ਸਵੀਜ਼ਨ। ਆਈ ਕਿੰਨੇ ਬੰਦੇ? ਠਹਿਰ ਜਾਓ ਜੀ, ਤੁਹਾਡੀਆਂ ਕੋਈ ਸ਼ਰਤਾਂ ਜਨਾਬ? ਮੇਰੀ ਸ਼ਰਤੇ ਵੀ ਮੈਨੂੰ ਨਜ਼ਰ ਨਾ ਆਵੇ ਅੱਜ ਤੋਂ ਬਾਅਦ। ਨਹੀਂ ਆਉਂਦਾ, ਓਕੇ। ਹੋਰ ਕੋਈ? ਉਸਤਾਦ ਜੀ ਇਹ ਕਿਹੜਾ ਕੰਮ ਸ਼ੁਰੂ ਕੀਤਾ ਵਾ? ਮੈਂ ਤੇ ਯਾਰ ਇਹ ਭਲੇ ਦਾ ਕੰਮ ਹੈ, ਸ਼ਗਨਾਂ ਦਾ ਕੰਮ, ਉਹਨਾਂ ਨੇ ਤੁਹਾਡਾ ਕਿੰਨਾ ਭਲਾ। ਯਾਰ ਮੈਂ ਐਵੇਂ ਹੀ ਬਣਵਾ ਕੇ ਲੈਣ ਦਾ 20,000 ਰੁਪਏ ਦਾ। ਓਹੋ 20,000 ਰੁਪਏ ਦਾ ਮੈਂ ਤੁਹਾਨੂੰ ਕਿਹਾ ਸੀ ਵੀ ਬਣਾ ਕੇ ਲਿਆਓ, ਨਾ ਕੋਈ ਲੈਣਾ ਨਾ ਦੇਣਾ ਨਾ ਕੋਈ ਗੱਲ ਨਾ। ਇਹ ਬੇਟਾ ਇਹ ਸਿਰਫ ਸਾਡਾ ਤੋਂ ਕਿੰਨੂ ਅੰਦਰ ਇਹਦੇ ਸੇਬੇ ਵਾਲੇ ਬੰਬ ਵੀ ਆ। ਹਾਂਜੀ ਇਹ ਮੈਂ ਅੱਜ ਤੀਲੀ ਲਾਉਣੀ ਆ। ਸਾਨੂੰ ਤਾਂ ਤੇ ਚਾਹ ਹੀ ਇੱਥੇ ਬੜਾ ਸ਼ਗਨ ਇਸ ਤਰ੍ਹਾਂ ਦੇ ਖਿਲਰਨੇ, ਤੇਰੀ ਸੋਚ ਆ। ਭੈੜਿਆ ਛਾਲਾ ਬਣਾ ਕੇ ਰੱਖਾਂਗੇ। ਹਾਏ ਸਿਰ ਦੀ ਸੱਤ। ਫੈਸਲ ਸਾਹਿਬ, ਉਹਨੂੰ ਕੋਈ ਦੁੱਖ ਤਕਲੀਫ ਨਹੀਂ ਹੋਣਾ ਚਾਹੀਦਾ। ਹਾਂਜੀ। ਠੀਕ ਆ, ਉਹਨੂੰ ਕੋਈ ਮਾਰ ਕਟਾਈ ਉਹਦੇ ਨਾਲ ਕੋਈ ਐਸੀ ਕੋਈ ਸ਼ਿਕਾਇਤ ਆ ਵੀ ਜਾਵੇ, ਜੇ ਗੱਲ ਸੁਣ ਲਓ ਮੇਰੀ, ਲਾ ਦੂੰਗਾ। ਤੋੜ ਕਿਹਦੀ ਲਾ ਦੋਗੇ ਉਹ ਤੁਸੀਂ? ਮੈਨੂੰ ਤੇ ਲੱਗਣ ਡਿਆ ਕਾਕਾ ਗੱਲ ਇੱਧਰ ਨਹੀਂ ਹੋਣੀ, ਇੱਧਰ ਹੋਣੀ ਹੈ। ਨਹੀਂ, ਸਾਡੇ ਇੱਕੋ ਹੀ ਗੱਲ ਆ। ਕਹਿਣ ਦਾ ਮਤਲਬ ਹੈ ਫਰੀਦ ਮੇਰੇ ਧੀਆਂ ਭਾਈ ਪੁੱਤ ਸਾਂਝੇ ਹੁੰਦੇ ਸਾਰਿਆਂ ਦੇ। ਹਾਂਜੀ ਫਰੀਦ ਭਾਈ ਆ, ਜੇ ਉਹਨੂੰ ਕਿਸੇ ਦਾ ਕੋਈ ਫੋਨ ਸ਼ੂਨ ਆਏ ਵੀ ਘੰਟਾ ਕੁ ਵੀਡੀਓ ਕਾਲ ਤੇ ਗੱਲ ਇੱਕ ਕਰ ਮਿੰਟ ਲੈ ਯਾਰ, ਕਿਸੇ ਨਾਲ। ਇੱਕ ਮਿੰਟ ਯਾਰ, ਗੱਲ ਚੱਲ ਚੱਲ ਮੇਰਾ ਪੁੱਤ ਕਰ ਲੈ, ਤੂੰ ਇਕੱਲੇ ਕਰ ਲੈ। ਚੱਲ ਉਸਤਾਦ ਜੀ ਮੇਰੇ ਕਹਿਣ ਦਾ ਮਤਲਬ ਯਾਰ ਹਾਮੀ ਭਰੋ, ਆ ਸ਼ਗਨਾਂ ਦੀ ਟੋਕਰੀ ਚੱਕੋ, ਆ ਭਾਜੀ ਮੂੰਹ 'ਚ ਛੁਹਾਰਾ ਪਾਓ ਮੁੰਡੇ ਦੇ। ਕੋਈ ਗੱਲ ਨਹੀਂ। ਅੱਛਾ, ਕੀ ਗੱਲ ਕੁੜੀ ਨੂੰ ਕੀ ਗੱਲ ਜੀ, ਕੀ ਕਿਹਾ ਜੀ ਤੁਸੀਂ? ਕਿਤੇ ਸਾਹ ਵੀ ਲੈ ਲਾ। ਉਸਤਾਦ ਜੀ ਅੱਲਾ ਆਪੇ ਮਾਫ਼ੀ ਤੁਸੀਂ ਦੇਵੇ। ਸ਼ਰਤਾਂ ਪੁੱਛਣੇ ਆ। ਸ਼ਰਤਾਂ ਪੁੱਛਣੇ ਆ। ਅਸੀਂ ਦੇਖ ਕੇ ਦੇਖ ਉਹ ਸਾਨੂੰ ਤਾਂ ਚਾਹ ਹੀ ਬੜਾ ਵਿਆਹ ਦਾ। ਉਹ ਸਾਡੇ ਯਾਰ ਨੇ ਬੰਨ ਲਏ ਸੇਰੇ, ਉਹ ਸਾਡੇ ਯਾਰ ਨੇ ਬੰਨ ਲਏ ਸੇਰੇ, ਢੋਲੇ ਪੈ ਕੇ ਨੇ ਚਾਲ ਤੂੰ ਮੇਰੇ ਜੋਗਾਂ ਦੇ ਵਿੱਚ। ਹਾਂ ਮਹਿੰਦੀ ਤਾਂ ਮੈਂ ਪੀਣੀ ਆ। ਕਿਸੇ 2 ਮਿੰਟ ਸੁੱਕ ਜਾ। ਕਿਹਦਾ ਤੂੰ? ਯਾਰ ਸ਼ਰਤਾਂ ਸੁਣ ਲਓ, ਕਿਉਂਕਿ ਉਹ ਮਤਲਬ ਕਿ ਉਹਨਾਂ ਹਾਂਜੀ, ਦਾ ਜੇ ਸਿਰ ਨੀਵਾ ਨਾ ਤੇ ਉਹਨਾਂ ਦਾ ਸਿਰ ਉੱਚਾ ਕਰੋ। ਓਏ ਯਾਰ ਦਾਨਿਸ਼ੋ ਗੱਲ ਨਹੀਂ ਹੈ। ਓਏ ਉਹਦਾ ਕਿਉਂ ਸਿਰ ਕਾਤੋਂ ਨੀਵਾਂ ਬਾਈ? ਜਿੱਤੀਆਂ ਵਾਲਿਆਂ ਦੇ ਨੀਵੇਂ। ਨਹੀਂ ਐਵੇਂ ਧੀਆਂ ਵਾਲਿਆਂ ਦੇ। ਓਏ ਨਹੀਂ, ਕਦੇ ਨਹੀਂ। ਮੈਂ ਫਿਰ ਕਹੀ ਜਾ ਰਿਹਾ, ਮੈਂ ਚਾਹੁੰਦਾ ਇਹਨਾਂ ਦਾ ਆਪਸ ਚ ਪਿਆਰ ਬਣੇ, ਇਹ ਇੱਕ ਦੂਜੇ ਨਾਲ ਮਿਲਣ। ਫਿਰ ਮੇਰਾ ਮੁੰਡਾ, ਮੈਂ ਤੁਹਾਨੂੰ ਦੱਸ ਦਿੰਦਾ ਵਾ, ਉਹਨੇ ਇੱਕ ਗੱਲ ਸ਼ਰਤਾਂ ਹੁੰਦੀਆਂ ਨੇ, ਮੇਰੀਆਂ ਨਹੀਂ ਹੈਗੀਆਂ। ਆ ਕੀ ਉਹਨੇ ਕਿਹਾ ਵਾ ਕਿ ਕਮ ਸੇ ਕਮ ਮੋਟਰਸਾਈਕਲ ਲੈ ਜਾਈਦੀ ਮੁੰਡੇ ਨੂੰ, ਜਾਂ ਮੈਂ ਆਪਣੇ ਮੁੰਡੇ ਤੋਂ ਬਾਹਰ ਦੀ ਮੋਟਰਸਾਈਕਲ ਵੀ ਲੈ ਦੂੰਗਾ ਤੈਨੂੰ। ਅੱਛਾ ਮੇਰੇ ਮੁੰਡੇ ਨੇ ਮੋਟਰਸਾਈਕਲ ਮੰਗੀ ਆਹੋ ਸ਼ਰਤ ਸ਼ਾਇਦ ਵਿੱਚ ਆ ਹੋਵੇ ਕਿ ਗੱਡੀ ਲੈ ਭਾਜੀ, ਕੇ ਉਹ ਕਹਿੰਦਾ ਮੈਸ ਕਮਿਊਨੀਕੇਸ਼ਨ ਕੀਤਾ ਹੋਵੇ ਬੱਚੀ ਨੇ ਕਮ ਸੇ ਕਮ। ਹੈ ਅੱਛਾ, ਹਾਂਜੀ ਹਾਂਜੀ ਯਾਨੀ ਕਿ ਕੀ ਪਤਾ ਨੇ ਮੈਸ ਕਮਿਊਨੀਕੇਸ਼ਨ ਕੀਤਾ ਹੋਵੇ ਬੱਚੀ ਨੇ। ਹੁਣ ਨਹੀਂ ਕਿਉਂ ਹੁੰਦਾ, ਉਧਰ ਕਹਿ ਨਾਲ ਢਲ ਕੇ ਕਹਿ ਭਾਜੀ ਹਾਂਜੀ ਪਹਿਲੇ ਹਾਂਜੀ। ਉਹਨੂੰ ਤਾਂ ਦੱਸ ਮੈਸ ਕਮਿਊਨੀਕੇਸ਼ਨ ਹੁੰਦਾ ਕੀ। ਮੈਨੂੰ ਪੂਰਾ ਤੇ ਕਰਨਾ। ਮੈਸ ਕਮਿਊਨੀਕੇਸ਼ਨ ਦਾ ਨਹੀਂ ਪਤਾ ਹੈਗਾ। ਮੈਸ ਕਮਿਊਨੀਕੇਸ਼ਨ ਦਾ ਮਤਲਬ ਇਹ ਵੀ ਬੱਚਾ ਚਾਹੁੰਦਾ ਵਾ ਵੀ ਫੁੱਫੋ ਹਫਤੇ 'ਚ 2 ਵਾਰੀ ਗੇੜੇ ਲਾ ਲਵੇ ਘਰ ਦੇ। ਹੋਰ ਫਿੱਟੇ ਮੂੰਹ ਤੇਰਾ। ਇਹੀ ਹੁੰਦਾ ਵਾ, ਹੋਰ ਕੀ ਹੁੰਦਾ ਵਾ? ਨੋ ਯਾਰ ਸਾਹਿਬ ਕਿਤੇ ਵੀ ਤੇ ਕਰਨਾ ਨਾ ਯਾਰ, ਉਹਨਾਂ ਨੇ ਤੁਹਾਡਾ ਭਲਾ ਹੀ ਸੋਚਿਆ ਵਾ, ਭਲਾ ਹੀ ਸੋਚਿਆ ਹੈ, ਹਾਂ ਕਰੋ। ਭਾਜੀ ਹੁਣ ਮੈਂ ਇੱਧਰ ਦਿਆਂ ਕਿ ਇੱਧਰ ਦਿਆਂ, ਲੋਹੇ ਦੀ ਚਪੇੜੀ ਮਾਰਾਂ। ਸਾਡੀ ਜਿਹੜੇ ਕੰਮ ਆ ਨਾ ਸਾਰਿਆਂ ਨੂੰ ਕੱਟ ਕੇ ਦਿਓ ਤੇ ਆਪ ਵੀ ਖਾਓ। ਤੁਹਾਨੂੰ ਆਪਣੇ ਜਿਸਮ ਦੇ ਵਿੱਚ ਕਿੰਨੀਆਂ ਵਿਆਹ ਵਾਲਾ ਨਹੀਂ ਬਣ ਰਿਹਾ ਸਾਹਿਬ। ਸਹੀ ਸਹੀ। ਤੇਰਾ ਚਾਚਾ ਫੌਤ ਹੋਇਆ, ਚਲੋ ਫਿਰ ਉਹਦੇ ਕੋਲਾਂ ਦਾ ਪਛਾ। ਤੇਰਾ ਵੀ ਭਣੋਈਆ ਫੌਤ ਹੋਇਆ, ਆਹੋ ਚਲੋ ਫਿਰ ਇਦਾਂ ਕਰਦੇ, ਉਹਦਾ ਕਰਨ ਵਿਆਹ ਤਾਂ ਰਹਿਣ ਦਿੰਦੇ। ਆਹ ਤੇ ਨਾਲੇ ਕੱਲਾ ਕੱਲਾ ਦਰ ਫਿੱਟੇ ਮੈਂ 20,000 ਰੁਪਏ ਸ਼ਗਨਾਂ ਦਾ ਲੱਗ ਗਿਆ। ਕਾਹਦਾ ਸ਼ਗਨਾਂ ਦਾ ਸਾਨੂੰ ਪਤਾ ਨਹੀਂ। ਅਸੀਂ ਇੱਥੇ ਸ਼ਗਨ ਪੇ ਕਰਨ ਬੈਠੇ ਆ ਤੇ ਸ਼ੋਅ ਕਰਨ ਬੈਠੇ। ਚਲੋ ਆਪਸ ਚ ਉਠੋ, ਹੱਥ ਮਿਲਾਓ ਔਰ ਰਕਸ਼ਾ ਬੰਧਨ ਚ ਬੰਧ ਜਾਓ। ਮੁਬਾਰਕ ਹੋਵੇ ਭਾਈ ਜੀ, ਮੁਬਾਰਕ ਹੈ। ਓ ਯਾਰ ਗੱਲ ਪਤਾ ਕੀ ਉਸਤਾਦ ਜੀ, ਮਾਦਰਦ ਨਾਲ ਸਾਡਾ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ। ਮਾਦਰਦ ਨਾਲ ਖਾਨਦਾਨ ਵੀ ਸਾਡਾ ਮੁਗਲੀਆ ਖਾਨਦਾਨ। ਪਹਿਲੇ ਮੈਂ ਵੱਡਿਆਂ ਨਾਲ ਗੱਲ ਕਰੂੰਗਾ ਫਿਰ ਅੱਛਾ ਮੇਰਾ ਯਾਨੀ ਕੋਈ ਨਹੀਂ, ਮੇਰੀ ਜ਼ਬਾਨ ਦਾ ਕੋਈ ਮੁੱਲ ਨਹੀਂ। ਮੈਂ ਵੱਡਿਆਂ ਵੀ ਤੇਰੇ ਵੱਡਿਆਂ ਨਾਲ ਅਸੀਂ ਵੱਡੇ ਨਹੀਂ ਬੈਠੇ। ਅਸੀਂ ਕਹਿਤਾ ਤੇ ਕਹਿਤਾ। ਹਾਂਜੀ ਕਹਿਤਾ ਤੇ ਕਹਿਤਾ, ਹੋ ਗਿਆ ਭਾਜੀ। ਮੈਨੂੰ ਮੰਨ ਉਸਤਾਦ ਜਾਓ ਜੀ ਉਹਦੀ ਵੀ ਤੇ ਵੇਖ ਲਓ ਨਾ, ਮੁੰਡੇ ਦੀ ਵੀ। ਭਾਈ ਜਦੋਂ ਮੈਂ ਕਹਿਤਾ ਤੇ ਫਿਰ ਕਹਿਤਾ। ਭਾਜੀ ਮੰਨ ਜਾਓ, ਮੁੰਡੇ ਸਾਡੇ ਨਾਲ ਬਹੁਤੇ ਵੱਡੇ, ਕੱਲ ਦੇ ਜੰਮੇ ਸਾਡੇ ਅੱਗੇ ਬੋਲਣਗੇ ਹੁਣ। ਮੰਨ ਜਾਓ ਭਾਜੀ। ਨਾ ਉਹਦਾ ਚੈਨ ਹੱਥੀਂ ਅਸੀਂ ਖੜਾਇਆ ਉਹਨਾਂ ਨੂੰ। ਭਾਜੀ ਮੰਨ ਜਾਓ, ਅਗਲਾ ਸਿਆਣੇ ਕਿੱਲਾ ਵੇਖ ਕੇ ਮੱਝ ਬੰਨਦੇ ਐਵੇਂ ਨਹੀਂ ਹੈਂ? ਬੰਦੇ ਉਹ ਕੇਲੇ ਨਾਲ ਕੌਣ ਮੰਨਦਾ ਵਾ? ਕਿੱਲੇ ਨਾਲ। ਮੈਂ ਕਹਿੰਦਾ ਬਿਸਮਿਲ੍ਲਾ ਕਰੋ, ਮੈਂ ਹੋਰ ਸਾਲ 2 ਸਾਲ ਨੂੰ ਮਰ ਜਾਣਾ, ਮੁੜ ਕੇ ਆਪੇ ਖਪਦੇ ਰਹੋ।
ਉਹ ਤੇ ਦੋਤੇ ਪੋਤੇ ਦੇਖ ਕੇ ਜਾਣ। ਹਾਂ ਮੈਨੂੰ ਤਾਂ ਦਿਖਾਓ, ਮੈਨੂੰ ਤਾਂ ਖਿਡੌਣੇ ਦਿਓ, ਹੈ ਮੈਨੂੰ ਤਾਂ ਖਿਡੌਣੇ ਦਿਓ। ਯਾਰ ਆ 2 ਮਿੰਟ ਸ਼ੋਅ ਤੋਂ ਬਾਅਦ ਉਸਤਾਦ ਜੀ ਤੁਹਾਨੂੰ ਮੈਂ ਲੈ ਕੇ ਜਾਂਦਾ ਘਟੋਲੇ ਵਾਲੀ ਦੁਕਾਨ ਤੇ ਲੈ ਜਾਂਦੇ। ਭਾਜੀ ਮੰਨ ਉਸਤਾਦ ਜੀ ਜਾਓ ਜਿੱਦਾਂ ਉਸਤਾਦ ਜੀ ਜਿੱਦਾਂ ਤੁਸੀਂ ਕਹਿਤਾ ਹੱਦ ਹੁੰਦੀ ਆ ਵੀ ਇੱਕ ਬੰਦਾ ਵੱਡਾ ਬਣ ਕੇ ਰੁਪਈਆ 20,000 ਆਪ ਖਰਚ ਕੇ ਲਾਇਆ, ਹਾਲਾਂਕਿ ਤੁਹਾਨੂੰ ਸਿਰਫ ਸਾਈਡਾਂ ਤੇ ਉਹਦੇ ਵਿੱਚ ਪਪੀਤਾ ਵੀ ਆ, ਹਾਏ ਖਰੇ ਕੀ ਕੀਤਾ ਵੀ ਆ। ਹਾਂ ਥੱਲੇ ਤੇ ਮੈਂ ਸੇਬੇ ਵਾਲੇ ਬੰਬ ਵੀ ਰਹਾਏ ਆ। ਹਾਂਜੀ ਉਸਤਾਦ ਜੀ ਜੋ ਤੇ ਨਾਲ ਨਾਰ ਵੀ ਚੱਲਣੇ ਨੇ। ਹਾਂ ਬੰਦੇ ਕਿੰਨੇ ਲਿਆਣੇ ਆ, ਇੰਤਜ਼ਾਮ ਕੀ ਕਰਨਾ, ਉਹ ਪਹਿਲੇ ਦੱਸ ਦੇਣਾ ਉਹਨਾਂ ਨੂੰ, ਨੀਵੇਂ ਚਾਰ ਨਾ ਬੰਦੇ ਪਾਓ। ਯਾਰ 4 ਬੰਦਿਆਂ ਤੋਂ ਵੱਧ ਨਹੀਂ ਆਉਂਦੇ ਯਾਰ ਵੈਸੇ ਚਾਚਾ 4 ਬੰਦੇ ਜਨਾਜ਼ੇ ਨਾਲ ਹੁੰਦੇ ਮੋਟਾ ਦਿਨ ਵਾਲੇ। ਨਹੀਂ ਉਸਤਾਦ ਜੀ 5 ਹੁੰਦੇ ਨੇ, ਇੱਕ ਫਰੈਂਡ ਤੇ ਹੁੰਦਾ ਹਾਂਜੀ ਉਹ ਜਨਾਜ਼ਾ ਹੀ ਸਮਝੋ ਜਦੋਂ ਜੋ ਵੀ ਉਸਤਾਦ ਜੀ 4 ਤੋਂ ਜੀ, 5 ਬੰਦੇ ਉਹ ਹੋਣਗੇ। ਖੁਦਾ ਦਾ ਨਾਮ ਤੂੰ ਫੈਸਲਾ- ਜਿੰਨੇ ਮਰਜ਼ੀ ਲੈ ਆਈ ਆ, ਅਸੀਂ ਨਹੀਂ ਕੋਈ ਰੋਕ ਅੱਛਾ ਜੀ ਆਹੋ ਖੁੱਲੀ ਛੁੱਟੀ ਖੁੱਲੀ ਛੁੱਟੀ ਵਲੀਮੇ ਤੇ ਜਿੰਨੇ ਮਰਜ਼ੀ ਮੈਂ ਬੰਦੇ ਪੈਸੇ ਪੂਸੇ ਦਾ ਕੋਈ ਹਿਸਾਬ ਨਹੀਂ, ਯਾਨੀ ਅਸੀਂ ਕੋਈ ਲੈਣ ਦੇਣ ਉਹ ਨਹੀਂ ਕਰਨਾ ਹੈਗਾ। ਮੈਂ ਤੁਹਾਨੂੰ ਜਦ ਕਹਿੰਦੇ ਉਹ ਸਟਾਰਟ ਤੇ ਸ਼ਰਤ ਬਣੀ ਜਿਹੜੀ ਕਿ ਹੱਕ ਬੈਠ ਦਾ ਕੀਤਾ ਘਰ ਚੰਗਾ ਅਗਲਾ ਮੰਨ ਜਾਓ, ਕੌਣ ਅਗਲਾ ਘਰ ਚੰਗਾ। ਸਿਰਫ ਇਹਨਾਂ ਦੇ ਮੂੰਹ ਨੂੰ ਤੈਨੂੰ ਨਹੀਂ ਪਤਾ, ਛੱਡ ਦੇ ਘਰ ਚੰਗਾ ਤੈਨੂੰ ਵੇਖਿਆ ਵਾ ਤੂੰ। ਅੱਛਾ ਹੁਣ ਕੀ ਕਰਨਾ ਇਹਦਾ? ਇਹ ਉਸਤਾਦ ਜੀ ਕੱਟੋ ਇਹਨੂੰ, ਫੌਤਗੀ ਵਾਲਾ ਕਰਕੇ ਵਿਚਕਾਰੋਂ ਅੱਧੇ ਕੱਟ ਲਓ, ਜਿਹੜੇ ਕੱਲਾ ਕੱਲਾ ਫਰੂਟ ਕੱਟੀ ਦਾ ਨਾ ਉਹਨਾਂ ਕੱਟਿਓ, ਨਹੀਂ, ਵਿਚਕਾਰੋਂ ਨਹੀਂ, ਕੱਟ ਕੇ ਨਹੀਂ, ਉਹ ਬਸ ਖੁਸ਼ੀ ਕਰਦੇ ਨਾਲ ਲਿਆਏ ਨਾ। ਆ ਚੁੱਕੋ ਯਾਰ ਉੱਧਰ ਲੈ ਚੱਲੋ ਨਹੀਂ ਉਸਤਾਦ ਜੀ ਨਹੀਂ, ਜਿਹੜੇ ਕੰਮ ਲਈ ਲਿਆਏ ਉਹ ਹੀ ਕਰਨਾ। ਕਿਹੜੇ ਕੰਮ ਲਈ ਲਿਆਏ ਸਾਹਿਬ ਉਹ ਕਿਸੇ ਮਾਣ ਦੇ ਨਾਲ ਲੈ ਕੇ ਆਏ ਆ। ਉਹ ਮਾਨ ਨੂੰ ਛੱਡ ਤੂੰ, ਇਹ ਗੱਲ ਉਹਦਾ ਹੀ ਸਾਡੀ ਸਾਈਡ ਹੀ ਲੈ ਰਹੇ ਆ ਉਸਤਾਦ ਜੀ, ਹਾਂਜੀ ਹਾਂਜੀ ਦੱਸੋ ਦੱਸੋ। ਵੀ ਉਹ ਕਿਸੇ ਮਾਣ ਦੇ ਨਾਲ ਆਏ ਆ, ਕਿਸੇ ਦੇ ਨੱਕ ਰੱਖ ਲਈ ਦੀ ਹੁੰਦੀ ਆ। ਓਏ ਯਾਰ ਮੈਂ ਫਲ ਲੈ, ਲੇਕਿਨ ਉਸਤਾਦ ਜੀ ਮੇਰਾ ਤਾਂ ਕੋਈ ਤੁਸੀਂ ਮਾਨ ਨਾ ਰੱਖਿਆ ਵੀ ਮੈਂ ਮਾਰ ਰੱਖਿਆ, ਲੇਕਿਨ ਤੁਸੀਂ ਇਸ ਗੱਲ ਦੀ ਗਾਰੰਟੀ ਦਿੰਦੇ ਹੋ ਕਿ ਕੱਲ ਨੂੰ ਸਾਡਾ ਨੱਕ ਨਾ ਵੱਢਿਆ ਜਾਊਗਾ। ਉਹ ਮੈਂ ਬਾਹਰ ਬੈਠਾ ਹੀ ਹੋਣਾ, ਕੋਈ ਟੈਨਸ਼ਨ ਕਰੇ। ਬਾਹਰ ਸੁਣਨਾ ਮੰਜੀ ਮੇਰੀ ਬਾਹਰ ਹੀ ਹੁੰਦੀ। ਅਸੀਂ ਤੁਹਾਡਾ ਮਾਨ ਰੱਖ ਲਿਆ ਉਸਤਾਦ ਜੀ, ਜਾਓ। ਠੀਕ ਆ ਜੀ। ਅਗਲਾ ਘਰ ਚੰਗਾ ਮੰਨ ਜਾਓ ਭਾਜੀ ਮੰਨ ਜੋ ਤੁਹਾਡਾ ਦਿਲ ਕਰਦਾ ਓ ਯਾਰ ਐਵੇਂ ਫੈਸਲ ਸਾਹਿਬ ਮਕਾਨ ਵੀ ਵੱਟ ਜੇ ਚੜਾਉਂਦੇ ਹੋ ਯਾਰ ਮੁੰਡੇ ਚੈਪ ਬੈਲ ਹੀ ਕੋਈ ਨਹੀਂ, ਤੈਨੂੰ ਕਾਹਦੇ ਵੱਟ ਚੜਦੇ। ਯਾਰ ਇੰਨਾ ਤੈਨੂੰ ਪਤਾ ਲੱਗ ਗਿਆ ਵਾ, ਤੇ ਤੇਰਾ ਇੰਨਾ ਰੌਲਾ ਬਣਿਆ ਸੀ, ਉਹ ਤੂੰ ਕਿਉਂ ਨਹੀਂ ਕਰ ਲਿਆ ਤੂੰ? ਮੈਨੂੰ ਆਰਡਰ ਨਹੀਂ ਕੀਤੇ ਉਸਤਾਦ ਨੂੰ। ਆਰਡਰ ਕੀਤੇ ਉਸਤਾਦ ਆਮ ਹੀ ਨਹੀਂ ਕਰ ਜੋ ਉਸਤਾਦ ਮੇਰੇ ਨੇ ਕਹਿਤਾ ਵਾ ਤੂੰ ਯਾਰ ਹੁਣ ਇਦਾਂ ਹੀ ਹੈ ਨਾ, ਇਹ 2 ਘਰਾਂ ਦਾ ਸੈਟਅਪ ਹੋਏਗਾ, ਫਿਰ ਬਾਅਦ 'ਚ 2 ਦਾ ਫੇਰ ਹੋਏਗਾ, ਇਦਾਂ ਕਰਨਾ। ਉਹ ਕਾਹਦਾ ਸੈਟਅਪ, ਕਾਹਦਾ ਮੈਂ ਵਾਅਦਾ ਕਰ। ਕਹਿੰਦਾ ਤੁਸੀਂ ਆਪਸ 'ਚ ਕਦੀ ਵੱਖ ਨਾ ਹੋ, ਐਸੇ ਬੰਧਨ 'ਚ ਬੰਦੇ ਜਾਓ ਤੁਸੀਂ। ਸਹੀ ਗੱਲ। ਉਹ ਉਦਾਂ ਵੀ ਅਸੀਂ ਉਹਨੇ ਮੇਰੇ ਕੋਲ ਪੈਸੇ ਲਏ, ਅਸੀਂ ਉਦਾਂ ਵੀ ਨਹੀਂ ਵੱਖ ਹੋਣਾ, ਉਹ ਮੈਂ ਡੇਲੀ ਮੰਗਦਾ ਰਹਿਣਾ, ਦਿੰਦਾ ਹੀ ਨਹੀਂ। ਏਦਾਂ ਤੁਸੀਂ ਜਿਹੜਾ ਵਿਚਲੀ ਗੱਲ ਦੱਸੋ, ਕਿਹਦਾ ਮੁੰਡਾ, ਕਿਹਦੀ ਕੁੜੀ, ਕਿਹਦੀ ਪੁੱਪੀ, ਕਿਹਦੀ ਮਾਸੀ, ਕਿਹਦੀ ਤਾਈ। ਮੁਬਾਰਕ ਹੋਵੇ ਭਾਈ ਦਾ, ਮੁਬਾਰਕ ਹੋਵੇ ਸਾਡੇ ਵੱਲੋਂ ਤਾਂ। ਉਹ ਕਿਸੇ ਮੁਸਲਸਲ ਓਏ ਠਹਿਰ ਜਾਓ ਭਾਜੀ, ਇਹ ਨਾ ਕੁੜੀ ਦਾ ਨਾ ਮੁੰਡੇ ਦਾ, ਇਹ ਤੁਸੀਂ ਆਪੇ ਹੀ ਦੇਖਣਾ ਕੀ ਕਰਨਾ। ਮੇਰੇ ਨਾਲ ਤੁਸੀਂ ਮੈਨੂੰ ਇਹ ਹਲਫ ਦੇਣਾ ਵੀ ਅਸੀਂ ਦੋਵੇਂ ਇੰਜ ਜਿਵੇਂ ਟਿੱਚ ਬਟਨਾਂ ਦੀ ਜੋੜੀ ਆ, ਅਸੀਂ ਕਦੀ ਵੱਖ ਨਹੀਂ ਹੁੰਦੇ। ਨਹੀਂ ਹੁੰਦਾ। ਫੈਸਲ ਸਾਹਿਬ ਜ਼ੇਵਰ ਕਿੰਨਾ ਲਿਖਾਣਾ ਦੱਸੋ। 4 ਮਣ ਜਿੰਨਾ ਮੂੰਹ ਹੋਏ ਦੱਸੋ ਜੀ। ਆਰਡਰ ਲਾ ਇਹ ਗੱਲਾਂ ਪਹਿਲੇ ਮੁੱਕ ਲਈ ਦੀਆਂ ਨੇ, ਹੁਣ ਬੈਠੇ ਨੇ ਵੱਡੇ। 16 ਕਿੱਲੇ ਜ਼ਮੀਨ ਵੇਚ ਕੇ ਜੇਵਰ ਬਣਾ ਦਾਂਗੇ, ਕੋਈ ਮਸਲਾ ਨਹੀਂ। ਕਿਉਂ Okay, ਜੀ? ਸਿੱਧੀ ਜ਼ਮੀਨ ਵੇਚ ਕੇ ਸੋਨਾ ਹੀ ਸੋਨਾ ਹੋ ਜਾਏ। 25 ਮਰਬੇ ਸਾਡੇ ਆਪਣੇ ਆ। ਇੱਕ ਅਚਾਰ ਦਾ ਮੁਰੱਬਾ ਵੀ 30 ਤੇਰਾ। ਕੋਠੀਆਂ ਨੇ, ਹਾਂ ਟੈਨਸ਼ਨ ਨਹੀਂ ਲੈਣੀ। ਆਹੋ 7 ਗਲੀਆਂ ਵੀ ਕਰਦਾ, ਉਹਦੇ ਹੀ ਦੱਸਿਆ। ਹਾਂ 7 ਗਲੀਆਂ ਵੀ ਨੇ, ਆਹੋ ਅੱਛਾ ਜੀ ਇੱਧਰ ਤੇ ਹਰ ਗਲੀ 'ਚ ਚੁਬਾਰਾ ਵੀ ਹੈ ਇੱਕ। ਦੱਸੋ ਜੀ, ਤੁਸੀਂ ਦੱਸੋ। ਯਾਰ ਕੀ ਹੋ ਗਿਆ, ਤੁਸੀਂ ਉਹਨੂੰ ਸਿਆਣੇ ਬਿਆਣੇ ਓਏ ਭੈਣਿਆ ਲੋਕ ਨਾ ਕਾਹ ਤੋਂ ਯਾਰ, ਮੈਂ ਹੈ ਨਹੀਂ ਕਿ ਯਾਰ ਕੀ ਸਿਰਫ ਰਕਸ਼ੇ ਦਾ ਫਰਕ ਹੋਣਾ ਵਾ, ਇੱਧਰ ਬੈਠੇ ਇੱਧਰ ਉਤਰ ਗਏ, ਇੱਧਰੋਂ ਦੇਖ ਬੈਠੇ ਮੇਰੀ ਗੱਲ ਸੁਣ ਭਾਈ ਫਰੀਦ, ਨਹੀਂ ਰੋਣਾ ਨਹੀਂ ਹੈ, ਰੋਣਾ ਨਹੀਂ ਇਸ ਹੈ। ਬੰਦੇ ਤੋਂ ਨਾ ਓਏ ਮੈਂ ਜਾਣਨ ਰਿਹਾ ਗੱਲ ਉਸਤਾਦ ਜੀ ਬਾਅਦ ਦੇ ਵਿੱਚੋਂ ਤਾਂ ਪਤਾ ਲੱਗੇ ਵੀ ਇਹ ਕੀ ਗੱਲ ਵਾ, ਕਾਹਦੇ ਲਈ। ਇਹ ਸ਼ਗਨ ਆ। ਸ਼ਗਨ ਉਹ ਤੇ ਸ਼ਗਨ ਹੈ, ਮਤਲਬ ਇੱਕ ਜਿਸਕੀ ਮਿਸਕੀ ਸ਼ਗਨ ਆ ਵੀ ਜਿੱਦਣ ਚਲਾਂਗੇ। ਇਹ ਕਿਹੜੇ ਸ਼ਗਨ ਹੁੰਦੇ ਨੇ? ਸ਼ਗਨ ਹੁੰਦੇ ਨੇ ਬਕਾਇਦਾ, ਸਾਨੂੰ ਪੁੱਛੋ ਵੀ ਭਾਈ ਤੁਹਾਡਾ ਮੁੰਡਾ, ਮੇਰਾ ਮੁੰਡਾ ਛੋਟਾ ਜਿਹਾ, ਭਾਜੀ ਇਹ ਮੇਰੀ ਗੱਲ ਉਹਦਾ ਮੁੰਡਾ ਵੈਸੇ ਹੀ ਅੱਲਾ ਨਹੀਂ ਨਹੀਂ, ਇਹ ਸ਼ਗਨ। ਓਏ ਮੇਰੀ ਗੱਲ ਸੁਣ, ਇਹ ਮਗਨ ਸ਼ੈਨ, ਚੱਲ ਮਗਨ ਸ਼ੈਨ ਦਾ ਮਤਲਬ ਹੈ ਸ਼ਗਨ। ਆਹੋ ਠੀਕ ਹੈ ਤੇ ਸਮਝ ਗਿਆ। ਹਾਂ ਤੇ ਗੱਲ ਕਹਿਣ ਦਾ ਮਤਲਬ ਫਰੀਦ ਸਾਹਿਬ, ਗੱਲ ਇਹ ਹੈ, ਜਿਆਦਾ ਤੁਹਾਨੂੰ ਪਰਾਇਆ ਵੇ। ਇਹਦਾ ਮੇਰਾ ਸਿਰਫ ਇੰਨਾ ਮਕਸਦ ਆ ਕਿ ਇਹ ਮੇਰੇ ਨੂੰ ਤੁਸੀਂ ਆਪਣੇ ਆਪਣੇ ਘਰਾਂ 'ਚ ਲੈ ਜਾਓ, ਔਰ ਮੈਨੂੰ ਇਹ ਗਾਰੰਟੀ ਦੇ ਦਿਓ ਵੀ ਅਸੀਂ ਸਾਰੀ ਜ਼ਿੰਦਗੀ ਲਈ ਉਸਤਾਦ ਜੀ ਇੱਕ ਹੋ ਗਏ। ਲੜੀਆਂ ਚਮੁਖੜਾ ਡਲਗਾ ਮਾਰੇ, ਦਿਓ ਨੀ ਵਧਾਈ ਸਾਨੂੰ ਰਲ ਕੇ ਸਾਰੇ। ਉਹ ਖੁਸ਼ੀਆਂ ਨੇ ਵੇੜੇ ਵਿੱਚ ਲੱਗ ਜੜੀਆਂ, ਤੇਰੇ ਸਿਰੇ ਨੂੰ ਸਜਾਇਆ ਲਾਗੇ ਫੁੱਲ ਕਲੀਆਂ। ਇਹ ਦੁੱਲੇ ਰਾਜੇ ਦੇ ਨਾਂ ਦੀ ਮੇਲ, ਦੁੱਲੇ ਦੇ ਪਿਓ ਦੇ ਨਾਂ ਦੀ ਮੇਲ, ਚਾਚੇ ਸੜੇ ਦੇ ਨਾਂ ਦੀ ਮੇਲ।
ਮੁੰਡਿਆ ਇੱਕ ਮਿੰਟ ਮੇਰੀ ਤਾਂ ਸੁਣ ਲੈ ਅੱਛਾ ਇਹਨਾਂ ਨੇ ਪਤਾ ਕੀ ਰੌਲਾ ਹੋਇਆ ਫੈਸਲ ਤਾਂ ਮੈਨੂੰ ਸਮਝ ਆ ਗਈ ਇਹ ਲਿਆ ਬੈਠੇ ਨੇ ਕਿਤੇ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਹਦਾ ਇਸਤੇਮਾਲ ਅੱਛਾ ਕਿਹੜਾ ਕਰਾਂ ਤੇ ਮੈਂ ਨਜਾਇਜ਼ ਹੀ ਪਾਈ ਜਾਣ ਦੇ ਉਸੇ ਦੀ ਸ਼ੇਰਵਾਨੀ ਦਾ ਕਹਿ ਦੇਣਾ ਸੀ ਉਹਦੀ ਗਿੱਦੜਵਾਨੀ ਵੀ ਲੈ ਲਿਓ ਨਾਲ ਕੋਈ ਮਤਲਬ ਫਰੀਦ ਸਾਹਿਬ ਫਰੂਟ ਦੇਖ ਲਓ ਆ ਹਜੇ ਸਿਰਫ ਕਹਿਣ ਆਏ ਆ ਹਾਂ ਮੰਗਣ ਆਏ ਆ ਤੇ ਇੰਨਾ ਫਰੂਟ ਆ ਹਿਸਾਬ ਲਾ ਲੈ ਗੋਦ ਭਰਾਈ ਦੀ ਰਸਮ ਕਿੱਦਾਂ ਕਰਨ ਆਣਗੇ ਉਹ ਜੇ ਤੇਰਾ ਆਪਣਾ ਮੂਡ ਆ ਤੇ ਇੱਧਰ ਮੈਂ ਦੱਸ ਤੈਨੂੰ ਦੇ ਹਕੀਕਤ ਦੱਸ ਰਿਹਾ ਮੈਂ ਨਾ ਜਾਣਦੇ ਇਹਨਾਂ ਨੂੰ ਬੰਦੇ ਚੰਗੇ ਆ ਘਰ-ਬਾਰ ਵਾਲੇ ਆ ਪੈਸੇ ਟਕੇ ਵਾਲੇ ਆ ਹਿਸਾਬ ਲਾ ਲੈ ਫਰੂਟ ਤੋਂ ਉਹਨਾਂ ਨੇ ਮੈਂ ਜਾਣ ਦਿੱਤਾ ਨਾ ਜਾਣ ਦਿੱਤਾ ਤੈਨੂੰ ਨਹੀਂ ਮੈਂ ਜਾਣ ਦਿੱਤਾ ਤੂੰ ਬਤਾ ਦੀ ਕਿ ਤੂੰ ਇੱਥੇ ਹੋਏਗਾ ਉਹਨੇ ਨਹੀਂ ਜਾਣਦੇ ਬੰਦਾ ਲੱਗਦਾ ਇੱਧਰ ਸਾਡਾ ਨਾ ਹੋ ਜਾਣਾ ਇੱਧਰ ਡਨ ਹੋ ਜਾਣੀ ਹੈ ਆਹੋ ਉਹ ਵੇ ਤੂੰ ਪਹੁੰਚ ਕਿੱਥੇ ਤੱਕ ਗਿਆ ਵਾ ਮੈਂ ਤੇ ਹੈਰਾਨ ਆ ਵੀ ਯਾਰ ਉਹ ਗੋਦ ਅੱਲਾ ਮਾਫੀ ਓਏ ਆਮੀਨ ਕੀਤਾ ਜੋ ਉਸਤਾਦ ਨੇ ਕਹਤਾ ਜੋ ਮੁੰਡੇ ਨੇ ਕਹਤਾ ਉਹ ਵੀ ਓਏ ਆਮੀਨ ਦੱਸਾਂਗੇ ਯਾਰ ਤੈਨੂੰ ਕਿ ਵਾਕਈ ਖਾਨਦਾਨੀ ਲੋਕਾਂ ਨੂੰ ਰਿਸ਼ਤਾ ਹੈ ਜਾ ਭਾਜੀ ਤੇਰੀ ਵਜ੍ਹਾ ਤੋਂ ਜਾ ਸਾਡੇ ਓਏ ਲਾਂਤੀਓ ਤੁਹਾਡੇ ਦੋਵਾਂ ਤੋਂ ਪਹਿਲੇ ਤੇ ਮੈਂ ਦੱਸਿਆ ਮੈਂ ਪੱਲਿਓ 20000 ਰੁਪਏ ਦਾ ਲੈ ਇਹ ਨਹੀਂ ਤੁਸੀਂ ਪੱਲਿਓ ਲਿਆ ਬੈਠੇ ਹੋ ਇਹ ਵੀ ਕਹੋ ਨਾਲ ਕਿ ਲਿਆ ਬੈਠਾ ਆ ਜੋ ਤੁਹਾਡੀਆਂ ਹਰਕਤਾਂ ਨੇ ਮੈਨੂੰ ਹੁਣ ਇਹ ਲੱਗ ਰਿਹਾ ਕਿ ਮੈਂ ਕਿਉਂ ਲਿਆ ਬੈਠਾ ਓਏ ਇਹਨੂੰ ਮੋੜ ਕੇ ਤੇ ਉੱਥੇ ਜਾ ਕੇ ਨਾ ਛਗਣਾ ਨਾ ਨਹੀਂ ਮੋੜੀ ਦਾ ਉਹ ਓਏ ਮੇਰੇ ਮੌਲਾ ਸ਼ਗਨ ਭਾਜੀ ਮੇਰੀ ਸੁਣੋ ਇੱਧਰ 1000 ਉੱਪਰ ਰੱਖੋ ਡਨ ਕਰੋ ਹਾਂ ਕਰੋ ਜੀ ਚੁੱਕੋ ਹਜ਼ਾਰ ਰੱਖੋ ਇਹਦੇ ਉੱਤੇ ਵੀ 1000 ਰੱਖੋ ਉਹਦਾ ਮੀਟਰ ਫਿਰੇ ਨਾ ਫਿਰੇ ਇਹਦਾ ਫਿਰ ਚੜਨ ਮੇਰਾ 20000 ਰੁਪਇਆ ਲੱਗ ਗਿਆ ਯਾਰ ਹਾਂਜੀ ਉਸਤਾਦ ਜੀ ਤੁਸੀਂ ਕਾਹਤੋਂ ਪਰੇਸ਼ਾਨ ਹੁੰਦੇ ਹੋ ਓ ਯਾਰ ਮਤਲਬ ਇਹ ਕਿ 20000 ਰੁਪਇਆ ਕਿਸੇ ਕੰਮੇ ਤੇ ਆਵੇ ਮੈਨੂੰ ਖੁਸ਼ੀ ਹੋਵੇ ਵੀ ਮੇਰਾ 20000 ਸਹੀ ਜਗ੍ਹਾ ਤੇ ਲੱਗ ਗਿਆ ਵੀ 20000 ਰੁਪਇਆ ਲਓ ਜੀ ਇਹ ਡਨ ਕਰੋ ਸਾਡੇ ਵੱਲੋਂ 19000 ਰੁਪਇਆ ਲਾਤਾ ਮੈਂ ਇਹਦੇ ਤੇ ਰੱਖੋ ਜੀ ਤੁਸੀਂ ਵੀ ਹਜ਼ਾਰ ਰੱਖੋ ਹਾਂ ਕਰੋ ਮੇਰਾ 19000 ਰੁਪਇਆ ਲੱਗ ਗਿਆ ਫੈਸਲ ਸਾਹਿਬ ਮੇਰੇ ਵੱਲੋਂ ਵੀ ਜੇ ਤੁਸੀਂ ਇਹ ਲਓ ਫੜੋ ਉਸਤਾਦ ਜੀ ਮੇਰੇ ਵੱਲੋਂ ਵੀ ਓ ਯਾਰ ਜਿਹਦੇ ਨਵੀਆਂ ਮੈਂ 18000 ਰੁਪਇਆ ਕਾਤੋਂ ਲਾਤਾ ਮੇਰਾ ਤੇ 18 ਗਿਆ ਨਾ 20 ਨਹੀਂ ਸੀ ਤੁਹਾਡਾ ਹਾਂ ਤੇ 2 ਆ ਨਹੀਂ ਗਿਆ ਆ ਗਿਆ ਪਤਾ ਕੀ ਗੱਲ ਉਸਤਾਦ ਜੀ ਦੇਖੋ ਪਸੀਨਾ ਪਤਾ ਕੀ ਗੱਲ ਆ? ਇਹਨੂੰ ਫਖਰ ਹੋਣਾ ਚਾਹੀਦਾ ਜਿੱਥੇ ਜਾਏਗਾ ਲੋਕ ਇਹਨੂੰ ਕਹਿਣਗੇ ਉਹ ਜਾਂਡੇ ਮਿਰਜ਼ੇ ਸਹੇਲ ਦਾ ਰਿਸ਼ਤੇਦਾਰ ਓਏ ਲੈ ਹੋਰ ਤੁਹਾਨੂੰ ਕੀ ਚਾਹੀਦਾ ਫੈਸਲ ਤੈਨੂੰ ਪਤਾ ਵਾ ਤੁਸੀਂ ਪਤਾ ਨਹੀਂ ਕਿਹੜੇ ਮਿਰਜ਼ੇ ਅਸੀਂ ਕੱਕੇ ਦੇ ਹੀ ਆ ਹੋਰ ਕਾਫੀ ਦੇਰ ਦੇ ਅੱਕੇ ਸਹੀ ਆ ਤੁਸੀਂ ਤੇ ਮੇਰੇ ਕੋ ਤੂੰ ਐਵੇਂ ਮਰ ਜਾਣਾ ਵਾ ਨਹੀਂ ਕੱਕੀ ਨਹੀਂ ਹੈਗੀ ਕੱਕੇ ਸਹੀ ਹੋ ਓਏ ਤੁਸੀਂ ਸਾਰੇ ਰਾਤ ਨੂੰ ਮੰਜੀਆਂ ਤੇ ਪਏ ਹੁੰਦੇ ਮੈਨੂੰ ਦੂਰੋਂ ਇੰਜ ਲੱਗਦਾ ਤੇ ਥੱਕੇ ਸਹੀ ਆ ਯਾਰ ਤੁਸੀਂ 2000 ਕਿਉਂ ਰੱਖੇ ਸਹੀ ਇੱਧਰ ਫੜਾਇਓ ਸਾਜ ਜੀ ਨਹੀਂ ਇੱਥੇ ਨਾ ਇਹ ਮੈਂ ਕਹਿੰਦਾ ਰਿਸ਼ਤੇ ਹੋ ਜਾਣ ਪੱਕੇ ਸਹੀ ਜ਼ਰਾ ਹਾਂ ਨਹੀਂ ਅੱਛਾ ਸਾਡੇ ਬਈ ਨਾਲ ਗੱਲ ਡਨ ਨਾ ਗੱਲ ਕਰੋ ਖੁੱਲ ਕੇ ਜਿਹੜੀ ਹੈ ਗੱਲ ਕਰਨ ਲੱਗਿਆ ਕੋਈ ਝੱਕੇ ਸਹੀ ਨਾ ਪਈ ਅੱਛਾ ਵੀ ਹਾਂ ਨਹੀਂ ਤਾਂ ਮੈਂ ਇਹੋ ਜਿਹੇ ਕਸੂਰੇ ਤੁਹਾਡੇ ਲੱਕੇ ਸਹੀ ਚ ਮਾਰਨੇ ਨੇ ਸਾਨੂੰ ਤਾਂ ਪਤਾ ਨਹੀਂ ਸੀ ਤੁਸੀਂ ਲਿਆ ਕੇ ਅੱਗੇ ਰੱਖ ਦਿੱਤਾ ਸੀ ਹੱਕੇ ਬੱਕੇ ਸਹੀ ਹੋ ਗਏ ਵੇ ਚਲੋ ਕੋਈ ਲਓ ਜੀ ਇਹ 1000 ਤੁਹਾਡਾ ਤੁਹਾਨੂੰ ਆ ਗਿਆ ਜੀ ਹਾਂਜੀ ਇਹ ਇਧਰੋਂ ਜਿਹੜਾ 1000 ਆ ਤੁਹਾਨੂੰ ਆ ਗਿਆ ਮੁਬਾਰਕ ਲਓ ਜੀ ਸਿਰ ਨੇ ਸਜਾਇਆ ਲਾਗੇ ਫੁੱਲ ਗਲੀਆਂ ਮੇਰੇ ਸਿਰ ਨੂੰ ਸਜਾਇਆ ਲਾਗੇ ਫੁੱਲ ਗਲੀਆਂ ਤੇਰੇ ਗਾਣੇ ਵਾਲੇ ਦੀ ਮਾਂ ਦੀ ਵੇਲ ਮੈਨੂੰ ਯਾਰ ਤੇਰੇ ਵਾਲੇ 1000 ਦੀ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਲੇਕਿਨ ਟੋਕਰੀ ਫੇਰ 20 ਦੀ ਆ ਗਈ ਆ ਇਸ ਗੱਲ ਦੀ ਖੁਸ਼ੀ ਹੈ। ਯਾਰ ਹੁਣ ਗੱਲ ਇਹ ਆ ਹੁਣ ਫਾਈਨਲ ਗੱਲ ਸੁਣ ਲਓ ਜਿਹੜੀ ਸਹੀ ਗੱਲ ਆ ਭਰਾਵਾ ਗੱਲ ਇਹ ਆ ਇਹ ਮੈਂ ਨਾ ਤੁਹਾਡੇ ਵਾਸਤੇ ਲਿਆਇਆ ਨਾ ਤੁਹਾਡੇ ਵਾਸਤੇ ਲਿਆਇਆ ਇਹ ਮੈਂ ਲਿਆਇਆ ਆਪਣੇ ਵਾਸਤੇ ਆਪਣੇ ਵਾਸਤੇ ਕਿਉਂ ਨੇਕੀ ਕਰਨੀ ਆ ਜਿਹੜਾ ਮਰਜ਼ੀ ਕਰ ਦੇਵੇ ਮੇਰੇ ਨਾਲ ਚੱਲ ਬਈ ਵੱਧ ਕੇ ਸ਼ਰਤਾਂ ਦੱਸ ਚੱਲ ਬਈ ਆਮੀਨ ਕੀ ਕਰ ਓਏ ਹੁਣ ਕਰਨੇ ਕੀ ਬੜਾ ਨੇਕੀ ਕਰ ਮਸੈਰੀ में डाल ਕਰਦਾ ਨਹੀਂ ਯਾਰ ਨੇਕੀ ਨੇਕੀ ਕਰ ਪੈਸੇ ਗਿਣ ਚੱਲ ਯਾਰ ਤੂੰ ਹਾਂ ਕਰ ਉਸਤਾਦ ਜੀ ਨੂੰ ਅਸੀਂ ਯਾਰ ਬਣਾ ਨਾਲ ਲੈਣਾ ਕਰ ਤੂੰ ਹੈ ਮੇਰੀ ਕਿਰਨ ਅੱਛਾ ਨਹੀਂ ਮੈਂ ਗੱਲ ਕਰ ਰਿਹਾ ਸੱਚੀ ਮੁੱਚੀ ਇੱਧਰ ਵੇਖੋ ਇੱਧਰ ਕੋਈ ਜ਼ੇਨ ਹੋਵੇ ਹਾਂ ਇੱਧਰ ਹੋਣਾ ਵੀ ਆ ਦੱਸੋ ਤਾਂ ਨਹੀਂ ਉਹ ਵੇਖ ਲੈ ਨਹੀਂ ਉਧਰ ਠੀਕ ਆ ਵੇਖੋ ਨਾ ਕਿੱਡਾ ਸੋਹਣਾ ਹੈ ਓਏ ਚੁੱਪ ਸਾਜ ਜੀ ਨੇ ਕਰਨਾ ਅੱਲਾ ਮਾਫੀ ਦੇਵੇ ਗੱਲ ਨਹੀਂ ਮੈਂ ਜੈਨੂਇਨ ਗੱਲ ਕਰ ਰਿਹਾ ਭਾਈ ਕਿ ਇਹ ਬਿਸਮਿਲ੍ਲਾ ਜਿਹੜਾ ਮਰਜ਼ੀ ਸਿਰ ਤੇ ਰੱਖ ਕੇ ਲੈ ਜਾਵੇ ਸਾਜ ਜੀ ਇਹ ਤੁਹਾਡਾ ਫਾਇਦਾ ਹੀ ਨਹੀਂ ਫਿਰ ਇਹਨੇ ਪੈਸੇ ਲਾਉਣ ਦਾ ਕਿਉਂ ਹਕੂਮਤ ਨੇ ਬਜ਼ੁਰਗਾਂ ਦੀਆਂ ਸ਼ਾਦੀਆਂ ਤੇ ਮਮਨੂ ਕਰ ਦਿੱਤੀਆਂ ਇਹ ਰੂਪ ਸੁਣ ਮੈਨੂੰ ਲੱਗਦਾ ਨਹੀਂ ਨਾ ਜਿਹੜਾ ਮਰਜ਼ੀ ਸਿਰ ਤੇ ਚੁੱਕ ਕੇ ਲੈ ਜਾ ਉਸਤਾਦ ਜੀ ਚੱਲ ਯਾਰ ਤੂੰ ਮਰ ਯਾਰ ਫੈਸਲ ਸਾਹਿਬ ਉਸਤਾਦ ਜੀ ਤੁਹਾਨੂੰ ਹੁਣ ਇਹਦੀ ਜ਼ਰੂਰਤ ਨਹੀਂ ਹੈਗੀ ਇਹਦੀ ਜ਼ਰੂਰਤ ਆ ਦੁਆ ਵੀ ਆ ਇਹ ਤੈਨੂੰ ਸਿਰਫ ਬਾਹਰੋਂ ਨਜ਼ਰ ਆ ਰਿਹਾ ਫਲ ਅੱਛਾ ਅੰਦਰ ਉਹ ਵੀ ਹੈਗਾ ਜਿਹੜਾ ਮੈਨੂੰ ਜਿਹਦੀ ਮੈਨੂੰ ਜ਼ਰੂਰਤ ਹੈ ਸਬਰ ਦਾ ਫਲ ਨਾ ਹਾਂਜੀ ਕੀ ਦਸਤੀ ਬੰਬ
ਅੱਛਾ ਸੇਬੇ ਵਾਲੇ। ਅਨਾਰ ਵਾਹ। ਪਤਾ ਕੀ ਗੱਲ ਸਾਜੀ, ਤੁਸੀਂ ਇਹਨਾਂ ਦਾ ਜੂਸ ਇਹ 2 ਪਾਰਟੀਆਂ ਨੇ ਰਲ ਕੇ ਬਣਾਇਆ। ਹਾਂਜੀ ਵਾਹ ਦਸਤੀ ਬਾਬ, ਇਹ ਇੱਕ ਫਲ ਵਾਲਾ ਤੇ ਇੱਕ ਹਕੀਮ, ਇਹ ਦੋਵਾਂ ਨੇ ਮਿਕਸ ਕਰਕੇ ਬਣਾਇਆ। ਵਾਹ ਤੈਨੂੰ ਸਿਰਫ ਫਲ ਵਾਲਾ ਨਜ਼ਰ ਆ ਰਿਹਾ। ਅੱਛਾ ਲੇਕਿਨ ਉਸਤਾਦ ਜੀ ਦਸਤੀ ਬਾਬ ਦਾ ਫਾਇਦਾ ਕੋਈ ਨਹੀਂ, ਉਹ ਟੋਕਰੀ ਕੀ ਚੱਲ ਜਾਣਾ। ਦਸਤੀ ਬੰਬਾਂ ਤੋਂ ਬਚਣ ਲਈ ਤੇ ਮੈਂ ਇਸ ਚੱਕਰ 'ਚ ਪਿਆ। ਨਹੀਂ ਤੇ ਜੇ ਫਿਰ ਦਸਤੀ ਬੰਬ ਰੱਖਣੀ ਤੇ ਫਿਰ ਸਾਈਡਾਂ ਤੇ ਸਾਬਣਾਂ ਦੀ ਟੋਕਰੀ ਬਣਾਉਂਦੇ। ਯਾਰ ਉਸਤਾਦ ਜੀ ਤੁਸੀਂ ਜੇ ਦਸਤੀ ਬੰਬਾਂ ਵਾਲੇ ਤੇ ਉਹ ਵੀ ਸ਼ੁਰਲੀਆਂ ਵਾਲੇ, ਉਹਨਾਂ ਨੂੰ ਨੀਵਾਂ ਨਾ ਕਰੋ। ਭਾਜੀ ਮੈਂ ਚਾਹ ਰਿਹਾ ਮੇਰਾ ਦਸਤੀ ਬੰਬਾਂ ਤੋਂ ਜਾਨ ਛੁੱਟੇ ਤੇ ਮੈਂ ਕਿਸੇ ਹਲਾਲ ਤਰੀਕੇ ਲਾਵਾਂ। ਉੱਤੇ ਇਹ ਵੇਖੋ, ਇਹਨੂੰ ਤੁਸੀਂ ਅਨਾਰ ਕੱਟੋ, ਸਾਰੇ ਰਲ ਕੇ ਖਾਵੋ। ਇਹੋ ਹੀ ਸਬਰ ਦਾ ਫਲ ਆ, ਉਹੀ ਫਲ ਆ ਜਿਹੜਾ ਤੁਸੀਂ ਲੱਭਣ ਦੇ। ਮਜ਼ੇ ਆ ਗਏ। ਦਸਤੀ ਬੰਬ ਉਸਤਾਦ ਜੀ ਕੁਛ ਵੀ ਨਹੀਂ, ਗੱਲ ਇਹ ਕਿ ਤੁਹਾਡਾ ਅੱਲਾ ਨੇ ਕਰ ਦੇਣਾ ਵਾ। ਇਹ ਸ਼ਗਨਾਂ ਦੀ ਇੰਜ ਕਰਕੇ ਲਈ ਨਾ ਉਸਤਾਦ ਜੀ, ਤੇ ਸ਼ਗਨਾਂ ਦਾ ਕਰਕੇ ਹੁਣ ਤੁਸੀਂ ਅੱਲਾ ਤੁਹਾਨੂੰ ਤੁਹਾਡਾ ਜਿਹੜੇ ਦਿਲੀ ਖੁਆਇਸ਼ ਹੈ ਨਾ ਪੂਰੀ ਕਰੇਗਾ। ਇਹ ਬੱਚਿਆਂ ਨੂੰ ਵੈਸੇ ਖਵਾ ਦਿਓ, ਇਹ ਖਵਾ ਕੇ ਦੁਆ ਕਰਨਗੇ। ਚਲੋ ਜੀ ਬਿਸਮਿਲ੍ਲਾ, ਖੋਲੋ ਯਾਰ ਖੋਲੋ। ਪਰ ਦਫਾ ਯਾਰ ਉਹਨਾਂ ਨੂੰ ਤੇ ਪਹਿਲੇ ਹਾਂ ਨਾ ਪੁੱਛ ਲਓ, ਫੇਰ ਖੋਲੋ ਯਾਰ। ਓਕੇ ਓਏ ਉਹਦੇ ਲੋ ਹਾਂ ਹੀ ਹੈ, ਉਹਨੇ ਕਿਥੇ ਨਾ ਕਰਨੀ ਆ, ਸਾਰੀ ਜ਼ਿੰਦਗੀ ਨਹੀਂ ਕੀਤੀ ਉਹਨੇ। ਇਹ ਉਧਰ ਕਰਨਾ ਹੈ ਤੇ ਇਹ ਫਲ ਬਹੁਤ ਜ਼ਿਆਦਾ ਹੈ ਉਹਨਾਂ ਨੂੰ। ਚੱਲਿਆ ਮਾਫੀ ਤੇ ਇੱਕ ਅਮਰੂਦ ਤੇ ਮੰਨ ਜਾਣਾ ਸੀ। ਲਓ ਜੀ ਨਾਜ਼ਰੀਨ, ਗੱਲ ਇਹ ਹੈ ਸੱਚੀ ਮੁੱਚੀ ਦੀ। ਮੇਰੇ ਇੱਕ ਦੋਸਤ ਬੜੇ ਅੱਛੇ ਡੈਨਮਾਰਕ ਤੋਂ ਆਏ, ਬੜੇ ਪਿਆਰ ਵਾਲੇ ਮੇਰੇ ਜੀ, ਠੀਕ ਹੈ ਜੀ। ਤੇ ਡੈਨਮਾਰਕ ਤੋਂ ਆਏ, ਡੈਨਮਾਰਕ ਤੋਂ ਆ ਕੇ ਤੇ ਫਿਰ ਉਹ ਗੁਜਰਾਤ ਦੇ ਨੇ। ਗੁਜਰਾਤ ਤੋਂ ਸਪੈਸ਼ਲ 3.5 ਘੰਟੇ ਸਫ਼ਰ ਕਰਕੇ ਫੈਸਲਾਬਾਦ ਆਏ, ਜਿਹੜੇ ਆ ਗਿਫਟ ਲੈ ਕੇ ਆਏ ਵਾਹ ਵਾਹ। ਅੱਛਾ ਇਹ ਤੁਹਾਡੇ ਲਈ ਲਿਆ? ਸਾਡੇ ਸਾਰਿਆਂ ਲਈ। ਅੱਛਾ ਸਾਡੇ ਸਾਰੇ। ਤੇ ਸਾਰਿਆਂ ਲਈ ਲੈ ਕੇ ਆਏ ਤੇ ਕਹਿੰਦੇ ਘਰ ਲੈ ਜਾਣਾ। ਨਹੀਂ ਤੇ ਤੁਸੀਂ ਸਾਡੇ ਤੇ ਕਿਉਂ ਪਾਣ ਡੇ ਹੋ ਫਿਰ? ਲੈ ਉਹ ਵੈਸੇ ਹੀ ਮੈਂ ਕਿਹਾ ਚਲੋ ਇੱਕ ਚੀਜ਼ ਆਈ ਹੈ ਤਾਂ ਚਲੋ ਸ਼ੁਕਰ ਮੇਲਾ ਕਰ ਲਈਏ। ਉਹਨਾਂ ਦੀ ਮੁਹੱਬਤ, ਉਹਨਾਂ ਦਾ ਬਹੁਤ ਸ਼ੁਕਰੀਆ। ਹੋਰ ਰੋਣ ਲੱਗ ਪਿਆ ਉਦੋਂ, ਹੁਣ ਫੇਰ ਬਣ ਗਿਆ ਸੀ ਤੁਸੀਂ ਸਮਝਦਾ। ਉਸਤਾਦ ਜੀ ਨਹੀਂ। ਅੱਛਾ ਫਿਰ ਨਹੀਂ ਤੇ ਉਹ ਮੈਨੂੰ ਕਹਿ ਕੇ ਗਏ ਨੇ, ਉਹਨੇ ਕਿਹਾ ਜਿੱਥੇ ਤੁਸੀਂ ਇਸਤੇਮਾਲ ਕਰਨਾ ਚਾਹੋ ਕਰ ਸਕਦੇ ਨੇ। ਉਹ ਕਹਿੰਦਾ ਹਰ ਵਾਰੀ ਸਾਡੇ ਨਾਲ ਇਦਾਂ ਹੀ ਹੁੰਦਾ। ਅੱਛਾ ਜੀ, ਉਹਨਾਂ ਨੇ ਤੁਹਾਨੂੰ ਪਿਆਰ ਮੁਹੱਬਤ ਨਹੀਂ ਵੈਸੇ ਹੀ ਲੈ ਕੇ ਆਏ ਸੀ। ਤੇ ਮੈਂ ਦੇਖ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਤੇ ਐ ਜਿਵੇਂ ਹਾਂ ਕਰਾਉਣ ਆਏ। ਉਹ ਹੱਸ ਪਏ। ਤੇ ਖੈਰ ਉਹ ਇਹ ਉਹਨਾਂ ਦੀ ਮਿਹਰਬਾਨੀ ਜਨਾਬ, ਠੀਕ ਆ ਜੀ, ਬਹੁਤ ਸ਼ੁਕਰੀਆ। ਲਓ ਫਿਰ ਮੇਰੀ ਤੇ ਇੱਕ ਮੇਰੇ ਵਾਸਤੇ V3i ਵੀ ਲੈ ਕੇ ਆਏ ਨੇ, ਉਹ ਫੜ ਕੇ ਲਿਆ V3i। ਉਹ ਤੁਹਾਡਾ ਫੇਵਰਿਟ ਫੋਨ? ਹਾਂ ਅੱਛਾ ਅੱਛਾ। ਮੈਂ ਕਿਹਾ ਸੀ ਨਾ V3i ਯਾਰ, ਉਦੋਂ ਦਾ ਹੀ ਉਹਨਾਂ ਨੇ 8 ਮਹੀਨੇ 9 ਮਹੀਨੇ ਪਹਿਲੇ ਦਾ ਲੈ ਕੇ ਉਦੋਂ ਰੱਖ ਲਿਆ ਸੀ। ਤੇ ਫਿਰ 2 ਲੈ ਕੇ ਆਣੇ ਚਾਹੀਦੇ ਸੀ। 2 ਹੋ ਗਏ ਉਸਤਾਦ ਜੀ। ਉਹ ਮੇਰੇ ਵਾਸਤੇ ਲੈ ਕੇ ਇhtisham, ਉਹਨਾਂ ਦਾ ਨਾਮ ਇhtisham ਹੈ ਦੁਆ। ਕੀ ਤਿਆਰੀ ਦੀ ਕੰਮ ਤੇ ਹੋਣ ਦੀ। ਯਾਰ ਮੈਂ ਤੁਹਾਨੂੰ ਪਤਾ ਇਦਾਂ ਦਾ ਫੇ ਕਾਕਾ ਹੁਣ ਨਾ ਹੀ ਸਮਝੀ। ਉਹ ਨਹੀਂ ਯਾਰ, ਅੱਲਾ ਮਾਫੀ ਦੇ, ਉਹਦੇ ਲੁਨਾ ਨਹੀਂ ਉਸਤਾਦ ਜੀ। ਉਹ ਤੇ ਇਹਦਾ ਵੀ ਸੱਚ ਉਸਤਾਦ ਜੀ ਵਿਆਹ ਹੋਣਾ ਹਨਾ, ਉਹਦਾ ਵੀ ਵਿਆਹ ਹੋਣਾ ਉਸਤਾਦ ਜੀ। ਅੱਛਾ ਤੁਹਾਡੇ ਕੋਲ ਅੱਛਾ ਮੈਂ ਤਿੰਨੇ ਇਸੇ ਤੋਂ ਪਾਏ ਨੇ, ਅਸੀਂ ਤਿੰਨੇ ਆ। ਤੁਸੀਂ ਵੈਸੇ ਤ੍ਰਿਮੂਰਤੀ। ਹਾਂਜੀ ਸੈਕੰਡ ਹੈਂਡ ਕੁਮਾਰੀ ਬੇਟੀ। ਤੁਸੀਂ ਤਿੰਨੇ ਲੈਫਟ ਓਵਰ ਹੋ। ਉਹਨੇ ਦਿਖਾਓ ਜੀ, ਇਹ ਦੇਖੋ ਨਾਜ਼ਰੀਨ, ਇਹ ਪਹਿਲੇ ਆਇਆ ਸੀ ਮੇਰੇ ਕੋਲ, ਲੇਕਿਨ ਇਹ ਮੇਡ ਇਨ ਚਾਈਨਾ ਸੀ, ਠੀਕ ਹੈ ਜੀ। ਲੇਕਿਨ ਇਹ ਉਹ ਭੈਣ ਇhtisham ਭਾਈ ਲੈ ਕੇ ਆਏ ਨੇ। ਵਾਹ ਵਾਹ ਵਾਹ। ਅੱਛਾ ਇਹ ਕੋਈ ਮਤਲਬ ਇਹ ਨਹੀਂ ਹੈਗਾ ਕਿ ਵੀ ਇਹਦਾ ਵਾਹਦ ਫੋਨ ਆ ਪਾਕਿਸਤਾਨ 'ਚ, ਯਾਨੀ ਆ ਜਿਹੜਾ ਚੱਲਿਆ ਵਾਹਦ ਫੋਨ ਆ V3i। ਕਿ ਉਸਤਾਦ ਜੀ ਅੱਜ ਵੀ ਦਿਲ ਕਰੇ ਤੁਸੀਂ ਕਿਤੇ ਪਿਆ ਹੋਵੇ, ਤੁਹਾਨੂੰ 2000 2500 3000 ਦਾ ਇੱਥੋਂ ਲੱਭ ਜੇ, ਠੀਕ ਹੈ ਨਾ, ਬਾਹਰੋਂ 6-7 ਦਾ ਲੱਭ ਜਾਏਗਾ, 8000 ਦਾ ਲੱਭ। ਉਸਤਾਦ ਜੀ ਇਹਦੀ ਫੀਲ ਹੀ ਨਹੀਂ ਕਿਸੇ ਨਾਲ ਰਲਦੀ। ਐਗਜ਼ੈਕਟਿਵ ਫੋਨ ਆ, ਐਗਜ਼ੈਕਟਿਵ, ਯਾਨੀ ਐਸਾ ਫੋਨ ਆ ਕਿ ਉਸਤਾਦ ਜੀ ਸੁਭਾਨ ਅੱਲਾ, ਠੀਕ ਹੈ ਜੀ। ਇਹਦੀ ਐ ਬੰਦ ਕਰਕੇ ਇਹਦੇ 'ਚ ਮੈਂ ਪਾਉਣਾ ਸਿਮ ਕਿਹੜੀ? ਮਦਾਰੀਆ ਤੇਰਾ ਕਮਾ, ਤੁਸੀਂ ਜਰਾ 5 ਮਿੰਟ ਮੈਨੂੰ ਦਿਓ। ਸ਼ੋ ਫੜੋ। ਤੇ ਇਹ ਇhtisham ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਲਵ ਯੂ, ਆਪਣਾ ਖਿਆਲ ਰੱਖੋ ਤੇ ਅੱਲਾਹ ਪਾਕ ਤੁਹਾਨੂੰ ਜ਼ਿਆਦਾ ਦੇਵੇ। ਇhtisham ਸੇ ਦਿਲ ਉਦਾਸ ਹੈ। ਹਾਂ ਆ ਮੈਨੂੰ ਓਏ ਇਹਦੇ 'ਚ ਸਿਮ ਵੱਡੀ ਪੈਣੀ ਆ ਸਿਮ ਪੈਣੀ। ਜੈਕਟ ਲਾ ਕੇ ਪਾ ਮੇਰੇ ਕੋਲ ਜੈਕਟ ਵੀ ਹੈ ਬੇਟਾ, ਤੂੰ ਮੈਨੂੰ ਕੀ ਸਮਝਦਾ। ਉਹ ਫਿਰ ਨਾ ਹੀ ਸਮਝੀਏ ਹੁਣ, ਅਸੀਂ ਦੋਵੇਂ ਚਾਚਾ ਭਤੀਜਾ ਤਿੰਨ ਪੁੱਤਰ ਯਾਰ। ਉਹ ਤੂੰ ਉਹਨੂੰ ਵੇਖ ਨਹੀਂ ਓਏ ਰਿਹਾ। ਵੈਸੇ ਆਪਸ ਦੀ ਗੱਲ ਫਰੀਦ, ਆ ਤਿੰਨੇ ਕੁਆਰੇ ਹੀ ਆ। ਹਾਂ ਨਹੀਂ ਭਾਈ ਇਹ 'ਚ ਪੂਰੀ ਪੈਣੀ ਆ। ਹਾਂਜੀ ਉਹ ਵੱਡੀ ਜੈਕਟ ਨਹੀਂ ਹੁੰਦੀ ਟੋਟਲੀ ਜਿਹੜੀ ਹਾਂਜੀ ਵੱਡੀ ਜੈਕਟ ਅੱਡੀ ਵੀ ਪੂਰੀ ਜਿਹੜੀ ਐਡੀ ਸਾਰੀ। ਨਹੀਂ ਦੂਜੀ ਜੈਕਟ ਜਿਹੜੀ ਸਰਦੀਆਂ 'ਚ ਪਾਈ ਦੀ ਹੈ, ਫਿੱਟੇ ਮੂੰਹ ਤੇਰਾ। ਫਿਟਿੰਗ ਵਾਲੀ। ਅੱਛਾ ਉਸਤਾਦ ਜੀ ਆ ਮੈਨੂੰ ਕਹਿਣ ਦਾ, ਕਹਿੰਦਾ ਜਿਹੜਾ ਉਸਤਾਦ ਜੀ ਦਾ ਪੁਰਾਣਾ ਉਹ ਕਰ ਜਾਵਾਂ। ਆਓ ਕਿਉਂ ਤੁਹਾਡੇ ਕਿਸ ਕੰਮ ਤੁਹਾਡੇ ਕੋਲ ਆ ਗਏ? ਸਬਰ ਬੇਟਾ ਸਬਰ।
ਮੈਨੂੰ ਦੇਖਣ ਦੇ ਜਰਾ ਸੇਮ ਚੱਲਦੀ ਪਈ ਕਿ ਨਹੀਂ? हाँ ना करें ਓਹੋ ਵੈਰੀ ਗੁੱਡ ਹੋ ਗਿਆ यार क्या बात है माशाल्लाह ਲੇਕਿਨ ਇਹਦੀ ਗਾਰੰਟੀ ਕੋਈ ਨਹੀਂ ਉਸਤਾਦ ਜੀ, ਐ ਟਿਕ ਟਿਕਿੰਗ ਟੁਮ। ਇਹਦੀ ਗਾਰੰਟੀ ਕੋਈ ਨਹੀਂ, ਮੈਂ ਕਹਿੰਦਾ ਉਸਤਾਦ ਜੀ। ਨਹੀਂ ਗਾਰੰਟੀ ਕਿਸੇ ਦੀ ਨਹੀਂ ਹੁੰਦੀ। ਕਿਉਂ ਨਹੀਂ? ਉਸਤਾਦ ਜੀ ਨੇ ਲੋ ਉਹ ਕਹਿੰਦਾ ਇਨਸਰਟ ਸੇਮ, ਉਹ ਸੇਮ ਜੈਕਟ ਵੱਡੀ ਪੈਣੀ। बड़ी जैकेट पाया के तो चल ਯਾਰ ਮੈਨੂੰ ਨਾ ਤੁਸੀਂ ਇਹਨਾਂ ਚੋਂ ਦੱਸਣਾ ਵਾ ਕਿ ਇਹ ਜਿਹੜਾ ਨਾ ਇਹ ਜਿਹੜਾ ਨਾ ਇੱਕ ਇਹ ਜਿਹੜਾ ਨਾ ਇਹ ਪੀਟੀਆਈ ਪੀਟੀਏ ਪ੍ਰੂਵ ਨਹੀਂ ਉਹ ਹੈਗਾ। ਅੱਛਾ ਦੂਜੇ ਵੱਡੇ ਸੈੱਟ ਤੇ ਪੀਟੀਏ ਪ੍ਰੂਵ ਹੋ ਜਾਂਦੇ ਆ, ਹੁਣ ਇਹਨੂੰ ਪੀਟੀਏ ਪ੍ਰੂਵ ਕਿੱਦਾਂ ਕਰਾਉਣਾ? ਮੈਨੂੰ ਇਹਦਾ ਤਰੀਕਾ ਦੱਸਣਾ ਯਾਰ। ਕੋਈ ਐਸਾ ਮੇਰਾ ਦੋਸਤ ਭਰਾ ਹੈਗਾ ਨਾ ਜਿਹੜਾ ਮੈਨੂੰ ਮੇਲ ਕਰੇ ਤੇ ਮੈਨੂੰ ਦੱਸੇ ਕਿ ਯਾਰ ਇਹ ਪੀਟੀਏ ਪ੍ਰੂਵ ਮੈਨੂੰ ਮੈਂ ਕਿੱਦਾਂ ਕਰਾ ਸਕਦਾ। ਓਕੇ ਤੇ ਉਸਤਾਦ ਜੀ ਇਹ ਵੀ ਪੀਟੀਏ ਪ੍ਰੂਵ ਹੋਣ ਵਾਲੀ ਹੈ। ਅੱਛਾ ਉਸਤਾਦ ਜੀ ਕਦੀ ਕਦੀ ਮੈਨੂੰ ਲੱਗਦਾ ਉਸਤਾਦ ਜੀ ਬਿਲਕੁਲ ਬੱਚੇ ਜੇ ਨੇ। हाँ जी ਉਸਤਾਦ ਜੀ ਮਸਤ ਹੋ ਗਏ ਜਿਵੇਂ ਕਸਮ ਅਵੇ ਨਾ ਕਿਹੋ ਜਿਹੀਆਂ ਸ਼ਾਮਾਂ ਤੇ ਖੁਸ਼ ਹੁੰਦੇ ਪਏ ਨੇ ਯਾਰ। यार बड़ी प्यारी चीज पूरी ਉਸਤਾਦ ਜੀ 13000 ਰੁਪਇਆ ਲੱਗਣਾ ਮੈਨੂੰ ਦੇਣਾ ਤੁਸੀਂ, ਮੈਂ ਕੱਲ ਨੂੰ ਕਰਾ ਲਿਆਉਂ ਕਚਹਿਰੀ। ਉਹ ਇੰਚੋ ਤੁਚੇ ਮਾਈ ਆਂਦਾ। ਹਾਂ ਵੇਖਿਆ ਨਾ ਮੈਂ ਕਿਹਾ ਸੀ। ਮੇਰੇ ਜੁੰਦਾ ਕਾਕਾ, ਉਹ ਮੇਰੇ ਜੁੰਦਾ ਕਾਕਾ ਜ਼ੋਂਗ ਦੀ ਆ। हाँ जी ਮੀਨੂ उस्ताद जी ਤੁਹਾਡੇ ਕੰਨ ਤੇ ਮੱਛਰ ਬੈਠ ਹੈ ਜੀ ਕਿ ਉਸਤਾਦ ਮੁੰਨੇ ਉਸਤਾਦ ਕਾਕਾ ਹਾਏ ਹਾਏ ਚੱਲਿਆ ਵਿੱਚ ਉਸਤਾਦ ਬਬਲੂ ਸਭ ਪਾ ਕੇ ਗੁੱਸਾ ਚੜ ਗਿਆ ਤੂੰ ਦੇਖ ਇੱਕ ਮਿਸਾਲ ਆ, ਮੈਨੂੰ ਇਹ ਕਿੰਨਾ ਪਿਆਰਾ ਲੱਗਦਾ ਫੋਨ ਕਿ ਆ ਆਈਫੋਨ ਆ, ਠੀਕ ਆ ਜੀ। ਇਹ 13 ਪ੍ਰੋ ਮੈਕਸ ਠੀਕ ਹੈ ਜੀ। ਇੱਕ ਹੋਰ ਆ ਮੇਰੇ ਕੋਲ, ਆ ਦੇਖੋ, ਇਹ ਕੁਤਰੋਲਾ ਨਹੀਂ ਸਹੀ ਆ ਦੇਖੋ ਆ ਭਈਆ, ਠੀਕ ਹੈ। ਸਹੀ ਇੰਨਾ ਮਾਸ਼ਾਅੱਲਾ ਇਹਦੀ ਲੋਡ ਤਾਂ ਕਰਦੀ ਮੈਨੇ ਮੋਬਾਈਲ S20 ਵਾਹ ਜੀ ਵਾਹ ਠੀਕ ਹੈ ਜੀ, ਆ ਲਓ। ਇਹ ਬੰਮ 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 ਲੇਕਿਨ ਮੈਂ ਤੁਹਾਨੂੰ ਦੱਸਣ ਕਿਉਂ ਲੱਗਾ, ਲੇਕਿਨ ਇੱਕ ਮੇਰੇ ਕੋਲ ਆ ਵਾ, ਠੀਕ ਹੈ ਜੀ। ਲੇਕਿਨ ਸੱਚੀ ਗੱਲ ਇਹ ਹੈ ਕਿ ਇਹਨਾਂ ਸਾਰਿਆਂ ਨਾਲੋਂ ਮੈਨੂੰ ਆ ਬਹੁਤ ਸੋਹਣਾ ਲੱਗਦਾ। ਹਾਏ ਵਾਹ ਵਾਹ ਕੈਸਾ ਹੈ ਨਾ? ਕਿਆ ਬਾਤ ਹੈ। ਇਹਨੂੰ ਕਹਿੰਦੇ ਨੇ ਬੇਟਾ ਜੀ ਸੇ ਜੀ ਕੋ ਲਗਾ ਇਦਾਂ ਨਾ ਕਹੋ ਬਾਕੀ ਇਹਨੇ ਲੈ ਜਣੇ ਜੇ ਉਹਨੇ ਕਿਹੜਾ ਉਸਤਾਦ ਜੀ ਤੁਹਾਨੂੰ ਦੇਖ ਕੇ ਸੋਹਣਾ ਲੱਗਦਾ। ਮੋਬਾਈਲ ਤੁਹਾਡੇ ਕੋਲ ਹੀ ਤੇ ਗੱਡੀ ਲੰਘਦੇ ਕਿੱਧਰ ਦੀ ਮੇਰਾ ਨੁਕਸਾਨ ਬਹੁਤ ਘੱਟ ਹੁੰਦਾ ਮੇਰੇ ਅੱਲਾ ਦੀ ਰਹਿਮਤ ਨਾਲ, ਸ਼ੁਕਰ ਅਲਹਮਦ ਜ਼ਿੰਦਗੀ 'ਚ ਰਿਕਾਰਡ ਆ, ਸ਼ੁਕਰ ਸ਼ੁਕਰ ਬਹੁਤ ਘੱਟ ਹੁੰਦਾ ਮੇਰਾ ਨੁਕਸਾਨ। ਕਸਮ ਬੰਦਾ ਹੀ ਕੋਈ ਨਹੀਂ ਟਕਰਿਆ ਤੁਹਾਨੂੰ ਫਿਰ ਨਹੀਂ ਨਹੀਂ, ਬੜੇ ਬੜੇ ਟੱਕਰੇ ਨੇ, ਲੇਕਿਨ ਮੇਰਾ ਨੁਕਸਾਨ ਪਤਾ ਨਹੀਂ ਕੀ ਕਰਨਾ ਨਹੀਂ ਹੁੰਦਾ, ਇੰਨਾ ਕਰ ਹੀ ਨਹੀਂ ਸਕਦਾ ਕੋਈ। ਅੱਲਾ ਦਾ ਸ਼ੁਕਰ ਹੈ ਉਸਤਾਦ ਕੋਈ ਕਰਮ ਹੀ ਆ ਕਮੌਲਾ ਦਾ। ਚੱਲ ਪਏ ਖੈਰਾ ਸ਼ਦਾਦੇ ਦੀਆਂ। ਵਾਹ ਜੀ। ਇਧਰ ਹੋ ਜਾ ਯਾਰ ਤੇਰਾ ਨੰਬਰ ਕੀ ਆ? ਪਰ ਯਾ ਕਾਕਾ ਲੱਤ ਨੰਬਰ ਵਾਲੀ ਇੱਕ ਮਿੰਟ ਹੈ ਦਾ 0300 ਗਿੱਬੀ ਚਮੋਟਾ 33 7। ਉਸ 0300 ਡੋਲ अच्छा अच्छा 0300 डोल मिट्टी दे बाबिया इतना नंबर लेकर अपना। ओए गुग्गे मेरा गुग्गू चल पिया, मेरा गुग्गू खैर ਲਿਖਿਆ ਯਾਰ मैं है ही नहीं फिक्र वाली। नहीं मेहरबानी, चल भी फैसल। नहीं वो एक्सेप्ट नहीं कर सकते आपकी रिक्वेस्ट ਤੁਹਾਡੇ ਕੋਲ ਵੀ ਨਹੀਂ ਬੈਲੈਂਸ ਹੈ ਨਹੀਂ ਬੈਲੈਂਸ ਹੈਗਾ ਪੈਕੇਜ ਤੇ ਨਹੀਂ ਕਰਦੇ ਬੈਲੈਂਸ ਤੇ ਕਰਦੇ ਪੈਕੇਜ ਤੇ ਨਹੀਂ ਕਰਦੇ ਲੋ ਐ ਬਿਜੋ ਅਲਗ ਲੋ ਜੀ ਬੋਕੀ ਮੇਰਾ ਲੱਗਾ ਗੁੱਗੀ ਪਾੜਾ ਜੁਨ ਲੈ ਹੁਣ ਖੋਲ ਕੇ ਕੁੜੀਓ ਬਾਲੋ ਕਰ ਦਿਓ। ਦੋ ਆ ਮੇਰੇ ਕੋ ਦੋ ਹੋ ਗਏ। ਵਾਹ ਜੀ ਵਾਹ ਜੀ ਲੋ ਜੀ। ਤੈਨੂੰ ਕੀ ਤਕਲੀਫ ਆ? ਹੁਣ ਮੈਨੂੰ ਹੁਣ ਤਕਲੀਫ ਹੋਣੀ ਆ ਵੀ ਸਿਆਣੇ ਬਣੇ ਸਿਆਣੇ ਬਣੇ ਤੈਨੂੰ ਕੀ ਮਸਲਾ ਵਾ? ਇੰਜੋਏ ਕਰਦਾ ਮੈਂ ਲਾਈਫ ਨੂੰ, ਮੈਂ ਲਾਈਫ ਨੂੰ ਤੁਹਾਡੇ ਵਾਂਗੂ ਮੈਂ ਨਹੀਂ ਇਦਾਂ ਦਾ ਟੈਨਸ਼ਨ ਦਾ ਬੂਥੀ। ਮੈਂ ਇੰਜੋਏ ਕਰੋ ਜਿੱਦਾਂ ਦੇ ਜਿੱਦਾਂ ਜੋ ਮਰਜ਼ੀ ਇੰਜੋਏ ਕਰੋ। ਗੱਲੇ ਕਰੀ ਜਾਣ ਦਿਓ enjoy। ਉਹ ਯਾਰ ਇਹਦੀ ਸਟੈਪ ਖਰਾਬ ਹੋ ਜਾਂਦੀ ਹੈ ਤਾਂ ਰਿਪੇਅਰਿੰਗ ਵਾਲਾ ਵੀ ਨਹੀਂ ਮਿਲਦਾ ਹੈ ਇੱਥੇ। ਚਲੋ ਸਾਈ ਖੋਲੋ ਚਲੋ ਆ ਦੇ ਦਿਓ ਉਸਤਾਦ ਜੀ ਆ ਤੇ ਬਿਸਮਿਲ੍ਲਾ ਬਿਸਮਿਲ੍ਲਾ। ਨਹੀਂ ਤੁਸੀਂ ਪਹਿਲੇ ਕੋਈ ਮੈਨੂੰ ਦਿਓ ਨਾ, ਚੱਲ ਯਾਰ ਬਾਸ ਦਿਓ ਮੈਨੂੰ। ਉਹ ਤੇਰੀ ਵਜ੍ਹਾ ਤੋਂ ਸਾਰੇ ਦਾ ਫਰੂਟ ਰੁਕਿਆ ਚੱਲ ਹਾਂ ਕਰ ਯਾਰ
ਲੈ ਤੈਨੂੰ ਕਹਿਣ ਵੀ ਫੀਸ ਜਲੰਧਰੀ ਸਾਹਿਬ ਕਰ ਹਾਂ ਇਹ ਜੀ ਇਤਸ਼ਾਮ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ, ਬਹੁਤ ਮਿਹਰਬਾਨੀ ਬੇਟਾ। ਇਹਨੂੰ ਕਿ ਉਂਝ ਹੀ ਲੈ ਜਾਓ ਜਿੱਦਾਂ ਲੈ ਕੇ ਆਏ ਸੀ। ਅੱਛਾ ਹਾਂ ਕਰਦੇ ਮਾਲਕਾਂ ਚ ਸ਼ੁਮਾਰ ਹੋਣ ਲੱਗ ਪੈਣਾ ਤੂੰ ਹਾਂ ਕਰਦੇ ਓਏ ਰੱਖੋ ਇੱਥੇ 5000 ਓਏ ਹਾਂ ਕਰਦੇ ਭਾਵੇਂ 6 ਵਜੇ ਆਇਆ ਕਰ। ਨਾ ਤੈਨੂੰ ਛੁੱਟੀ ਦਾ ਪੁੱਛਣਾ ਨਾ ਕੋਈ ਗੱਲ ਨਾ ਬਾ ਹਾਂ ਅੱਛਾ ਤੁਸੀਂ ਯਕੀਨ ਕਰੋ, ਹਾਂ ਉਹ ਇੱਕ ਤੇ ਲਿਖੀ ਫਿਰਦਾ ਵਾ। ਆ ਤੂੰ ਹਾਂ ਕਰ ਜਿੱਥੋਂ ਮਰਜ਼ੀ ਸਫਾਈ ਕਰੀ ਸਾਰੇ ਕੰਮ। ਚੱਲ ਓਏ ਹਾਂ ਕਰਦੇ ਦੋਵੇਂ ਮੋਬਾਈਲ ਤੇਰੇ। ਓਏ ਉਹ ਹਾਂ ਕਰਕੇ ਉਸਤਾਦ ਦੇ ਸਾਰੇ ਸ਼ੈਂਪੂ ਵੀ ਲਾ ਲਿਆ ਕਰੋ। ਉਹਨੂੰ ਵੀ ਤਾਂ ਪੁੱਛ ਲਓ ਜਿਹੜਾ ਤੇ ਮੈਂ ਵੀ ਕਹਿੰਦਾ ਹਾਂ ਕਰ ਨਾ ਟੈਨਸ਼ਨ ਨਾ ਕਰ। ਹਾਂ ਕਰ ਜੋ ਲਾ ਲਓ ਉਹ ਵੀ ਨਹੀਂ ਮੰਨ ਰਿਹਾ। ਓਏ ਖਬਰਦਾਰ, ਤੂੰ ਹਾਂ ਨਹੀਂ ਕਰਨੀ। ਤੇਰਾ ਆ ਕਿਤੇ ਤੂੰ ਹਾਂ ਕਰ ਜਿਹਨੂੰ ਮਰਜ਼ੀ ਦਬਕਾ ਮਾਰੀ ਹਾਂ ਕਰ ਤੂੰ। ਹਾਂ ਕਰਦੇ 4 ਵਾਲਾ ਡੱਬਾ ਤੇ ਫੌਰੀ ਮਿਲਣਾ ਤੈਨੂੰ ਚਲੋ ਉਹ ਹਾਂ ਕਰ ਲੱਖ ਲੱਖ ਵਾਲਾ ਪਰਫਿਊਮ ਹੀ ਹੁੰਦਾ ਨਾ। ਓਏ ਹਾਂ ਕਰ, ਜੁੱਤੀ ਸਮੇਤ ਹੀ ਸੋਫੇ ਤੇ ਬਹਿ ਜਾ ਕਰ। ਹਾਂ ਕਰ ਤੇ ਭਾਵੇਂ ਉਹ ਵੀ ਗੱਡੀ ਮਾਰਦੀ ਕਿਤੇ। ਨਹੀਂ ਸਾਡੀ ਆਫਰ ਬਣਾਓ। ਆਹ ਸਹੀ ਗੱਲ ਹੈ। ਉਹ ਹਾਂ ਕਰ ਤੂੰ ਨਵੀਂ ਕਰਨੀ ਆ ਹਾਂ ਕਰ ਕਰ। ਅੱਛਾ ਇਹਨੇ ਕਿਵੇਂ ਕੰਮ ਕਰ ਉਹ ਆ ਗਿਆ ਫੋਨ, ਮੈਸੇਜ ਆਇਆ ਭਾਈ। ਕੀ ਹੋ ਗਿਆ? ਤੂੰ ਨਾ ਹਾਂ ਕਰੀ, ਘਰੋਂ ਤੇਰੇ ਮੈਸੇਜ ਆ ਗਿਆ ਕਿ ਓਕੇ। ਸਾਜੀ ਇਹ ਕਿਹੜਾ ਲਾਈਵ ਚੱਲਣ ਦਿਆ ਵਾ ਆਪਣਾ ਪ੍ਰੋਗਰਾਮ? लाइव चलन दिया, उन्होंने कहा हमारी तरफ से ओके है, इस पे भेजिए। लो जी नादरीन, ਅੱਛਾ ਸਹੀ ਮਾਜ਼ਰਤ ਮੈਂ ਬਾਕੀ ਜ਼ੇਨ ਹੈਗਾ ਤੁਹਾਡਾ। नहीं मैं तो शुक्र ਓਏ ਹਾਂ है, भरा ने सारे। ਸਾਜੀ ਇਹਨੂੰ ਕਹ ਹਾਂ ਕਰ ਤੇ ਬਾਅਦ ਚ ਵੀ ਤਾਂ ਪਰਚੇ ਕਟਾਉਂਦਾ ਫਿਰਨਾ ਹਾਂ ਕਰਦੇ ਆ ਉਹ ਅੱਛਾ ਹਾਂ ਉਸਤਾਦ ਜੀ ਅਗਰ ਬਾਈ ਦਾ ਵੇ ਇਧਰੋਂ ਹਾਂ ਕਰਾ ਦਵਾਂ ਮੈਂ। यार मैं मजाक लगा है, शुगल मिला वैसे ही तरह, चलो कोई गल नहीं। ਕੋਈ नहीं इस तरह के सारे भरा ने। नादरीन ਤੁਹਾਡੀ ਮਿਹਰਬਾਨੀ, ਇਹਨੂੰ ਸਿਰਫ ਕੰਟੈਂਟ ਸਮਝਣਾ ਬਸ, ਕੋਈ ਐਸੀ ਟੈਨਸ਼ਨ ਨਹੀਂ ਓਏ ਲੈਣੀ। ਹਾਂ ਕਰਦੇ ਕਜ਼ਨ ਨੂੰ ਦਬਕੇ ਮਾਰਿਆ ਕਰੇਗਾ ਹਾਂ ਕਰਦੇ। ਉਹ ਹਾਂ ਅੱਛਾ ਯਾਰ, ਜਦੋਂ ਉਹ ਜੋ ਨਹੀਂ ਕਰਨ ਦਿਆ ਤੇ ਤੂੰ ਕਰ ਦੇ। ਮੇਰੇ ਕੋ ਉਹਨੂੰ ਵਿਚਾਰੇ ਨੂੰ ਕਹੀ ਜਾ ਰਿਹਾ, ਉਹਨੂੰ ਆਹੋ ਕਹੀ ਜਾ ਯਾਰ ਰਿਹਾ। ਤੂੰ ਹਾਂ ਕਰਦੇ ਤੂੰ ਤਾਂ ਤੂੰ ਨਾ- ਕਰ ਦੇ। ਤੂੰ ਤਾਂ ਨਾਮ ਹੀ ਨਹੀਂ ਕਦੀ ਕੀਤੀ ਹਾਂ ਕਰਦੇ। ਓ ਯਾਰ ਉਹ ਜੋ ਹਾਂ ਨਹੀਂ ਕਰਦਾ ਤੇ ਤੂੰ ਕਰ ਦੇ। ਓ ਯਾਰ ਇੱਥੇ ਆਓ। ਨਹੀਂ ਤੂੰ ਕਰਦੇ ਹਾਂ ਤੇਰਾ ਤੇ ਰਿਜ਼ਲਟ ਵੀ ਅੱਛਾ ਵਾ ਹਾਂ ਕਰ ਹਰ ਹਫਤੇ ਮਰਹਬਾ ਜੀ ਤੇਰੀ ਰੋਟੀ ਹੈ ਹਾਂ ਕਰ ਬਾਅਦ ਚੋਂ ਕਹਿਣਾ ਸੈਕੰਡ ਮੇਨ ਮੈਂ ਵਾਂ। ਓਏ ਹਾਂ ਕਰਦੇ, ਜਿੰਨੂੰ ਮਰਜ਼ੀ ਕੱਢ ਲਈ, ਜਿੰਨੂੰ ਮਰਜ਼ੀ ਰੱਖ ਲਈ। ਧੜ ਵੱਜਣ ਲੱਗ ਗਿਆ। ਲਓ ਬਈ। ਫਿਰ ਹਾਂ ਹੋਣ ਲੱਗੀ। आपका बैलेंस इस कॉल के लिए नाकाफी है। नहीं तेरे बड़े भरा ला, उन्होंने कहा आपका भाई इस मसले में आ रहा है। ਕਰਦੇ ਹਾਂ ਉਹ ਹਾਂ ਕਰਦੇ। ਉਸਤਾਦ ਜੀ ਮੂੰਹ ਤੇ ਮਿੱਠਾ ਕਰਾਓ। ਇਹ ਡੌਨ ਫਿਲਮ ਵੇਖੀ ਸ਼ਾਹਰੁਖ ਸਾਹਿਬ ਦੀ? ਹਾਂਜੀ ਡੌਨ। ਹਾਂਜੀ ਡੌਨ ਦਾ ਪਹਿਲਾ ਸ਼ਾਟ ਜਿਹੜਾ ਨਾ, ਉਹਦੇ ਇਸ ਫੋਨ ਤੇ ਕਾਲਸ ਆਉਂਦੇ ਸ਼ਾਹਰੁਖ ਸਾਹਿਬ ਇੰਜ ਫੜਿਆ ਹੁੰਦਾ, ਸਿਰਫ ਇੱਥੇ ਕਲੋਜ਼ ਕੈਮਰਾ ਤੇ ਇੰਜ ਮੋਟਰੋਲਾ V3i ਡੌਨ ਫਿਲਮ ਚ। ਸਾਜੀ ਐਗਜ਼ੈਕਟਿਵ ਫੋਨ ਆ। ਉਸਤਾਦ ਜੀ ਤੁਸੀਂ ਤਾਂ ਲਿਆ ਨਾ ਵੀ ਇਹ ਟ੍ਰੇਸ ਨਹੀਂ ਹੁੰਦੇ। ਨਹੀਂ ਨਹੀਂ ਟ੍ਰੇਸ ਨਹੀਂ ਯਾਰ, ਇਹਨਾਂ 'ਚ। ਅੱਲਾ ਦੇ ਬੰਦੇ, ਉਹਦੀ ਇੱਕ ਲੁੱਕ ਆ। ਓਏ ਨਹੀਂ ਟ੍ਰੇਸ ਹੁੰਦਾ ਤੂੰ ਹਾਂ ਕਰ। ਕੀ ਫਰਕ? ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਫਿਰ ਮੂੰਹ ਤੇ ਮਿੱਠਾ ਕਰਾ ਦੇ। ਕੱਲ ਫਿਰ ਤੁਹਾਡਾ ਮੁਲਾਕਾਤ। ਯਾਰ ਪਤਾ ਕੀ, ਹੁਣ ਮੈਂ ਖੋਲਾ ਸਾਰਾ ਖੋਲ, ਯਾਦ ਇਦਾਂ ਕਰੋ ਨਾ, ਕੁਛ ਸ਼ਾਪਰ ਮੰਗਾਓ ਨਾ ਸਾਰੇ ਇਹਦਾ, ਕਰਕੇ ਨਾ ਇਹਨਾਂ ਉਹ ਤੇ। ਨਹੀਂ ਸ਼ਾਪਰ ਨਹੀਂ ਇੱਥੇ ਹੀ ਪਿਆ ਰਵੇ, ਇੱਥੇ ਹੀ ਆ। ਨਹੀਂ ਇੱਥੇ ਨਹੀਂ। ਫ੍ਰਿਜ ਭਰਦੇ ਨੇ ਭਾਈ ਨੇ ਤਨਾ। ਪਤਾ ਕੀ, ਇੱਕ ਤੇ ਤੁਸੀਂ ਹੈ ਵੀ ਇੰਨੇ ਜਾਣੇ ਹੋ ਨਾ, ਮੈਨੂੰ ਸਮਝ ਨਹੀਂ ਇਹ ਆਉਂਦੀ। ਰੌਲਾ ਪਤਾ ਕੀ ਬਣਨਾ, ਉਹ ਖਾ ਗਿਆ ਉਹ ਖਾ ਗਿਆ ਉਹ ਹਾਂ ਹਾਂਜੀ ਫ੍ਰਿਜ ਦਾ ਵੀ ਆ, ਹਾਂ ਸਹੀ ਗੱਲ। ਇਹ ਪਪੀਤਾ ਮੇਰਾ ਠੀਕ ਹੈ, ਮੈਂ ਤੁਹਾਨੂੰ ਦੱਸਦਾ ਪਪੀਤਾ ਤੇ ਅਨਾਰ। ਮੈਂ ਹੱਥ ਨਹੀਂ ਲਾਉਣ ਦੇਣਾ ਕਿਸੇ ਨੂੰ। ਉਸਤਾਦ ਜੀ ਮੇਰੇ ਨੂੰ ਹਾਂ ਮੈਂ ਟੋਕਰੀ ਉੱਥੇ ਮੈਨੂੰ ਲੈ ਕੇ ਚੱਲਾਂ ਇੱਕ ਅੱਛਾ। ਨਹੀਂ ਐਲਬਮ ਤੇ ਤਾਂ ਹਾਂ ਪੇ ਤੁਸੀਂ ਥੱਕ ਜਾਣਾ ਵਾ, ਉਹਦੇ ਕੋਲ ਬਹੁਤ ਚੀਜ਼। ਸਾਡੀ ਧੌਣ ਦੁਖਣ ਲੱਗ ਮੈਨੂੰ ਜਾਂਦੀ ਪਤਾ ਹੈ। ਲੱਗੇ ਨਾ ਵੀ 20,000 ਦਾ ਫਰੂਟ ਮੈਂ ਕਿਸ ਮੂੰਹ ਨੂੰ ਦੇ ਰਿਹਾ। ਮੈਂ ਕਿਹਾ ਭਾਈ ਤੁਸੀਂ ਉਹਦੇ ਕੋਲ ਐਲਬਮ ਵੇਖ ਲਿਆ, ਤੁਹਾਡਾ ਥੁੱਕ ਮੁੱਕ ਜਾਣਾ ਐ ਕਰਕੇ। ਜਾਂ ਤੁਹਾਡੀ ਧੌਣ ਨੂੰ ਮਲ ਪੈ ਜਾਣਾ। ਫਿਰ ਉਸ ਦੁਕਾਨ ਵਾਲਾ ਨੂੰ ਫੋਨ ਕਰਨ ਲੱਗ ਪੈਣਾ ਕਿ ਹੋਰ ਟੋਕਰੀਆਂ ਬਣਾ ਦੇ ਇਹ ਜਿੱਡੀ ਛੇਤੀ ਤੂੰ ਹਾਂ ਕੀਤੀ ਨਾ, ਇੰਨੇ ਕ ਪਲ ਤੇ ਇਹ ਲੱਗਦਾ ਤੂੰ ਪਹਿਲਾਂ ਵੀ ਕਿਤੇ ਉਹ ਕਰਦਾ। ਐਲਬਮਾਂ ਦੇ ਕੋ 5 ਟੋਕਰੀਆਂ ਲੈ। ਤਾਜੇ ਨੂੰ ਆ ਫਰੂਟ ਵਾਲੀ ਟੋਕਰੀ ਨਾ ਤੇ ਹੋਏ ਦੀ ਤੇ ਹਾਂ ਕਰਨ ਦੀ ਆਦਤ ਆ।
ਤੇ ਹੁਣ ਲੋਕਾਂ ਨੇ ਕਈ ਵਿੱਚ 2-4 ਐਸੇ ਲੋਕ ਹੋਣੇ ਜਿਨ੍ਹਾਂ ਨੇ ਸ਼ੋਅ ਵੇਖ ਕੇ ਨਾ ਤੈਨੂੰ ਕਹਿਣਾ ਏ ਫਿੱਟੇ ਮੂੰਹ ਮੇਰ ਐਡੀ ਇੱਜ਼ਤ ਨਾਲ ਸਾਡੇ ਕੋਲ ਕੰਮ ਕਰਦਾ ਸੀ ਉੱਥੇ ਜਾ ਕੇ ਹੁਣ ਦਲੀਲ ਹੋਣੇ ਆ। ਇਹ ਵੀ ਕੰਮ ਹੋਣੇ ਤੇਰੇ ਨਾਲ। ਨਹੀਂ ਸਾਜੀ ਉਹਨੂੰ ਪਤਾ ਅਸੀਂ ਸ਼ੂਗਰ ਮੇਲਾ ਕਰ ਰਹੇ ਸਾਰਿਆਂ ਨੂੰ ਪਤਾ ਸ਼ੋਅ ਇਹ ਰਾਤ ਤੇ ਸ਼ੁਗਲ ਕੀਤਾ ਪੂਰਾ ਅਮਰੂਦ ਕਹਿ ਚੱਲ ਮੈਂ ਇੱਕ ਸੇਬ ਨਹੀਂ ਉਂਝ ਤੂੰ ਬਹੁਤ ਚਿੜਕਦਾ ਤੈਨੂੰ ਇੱਥੇ ਗੱਲ ਨਹੀਂ ਆਉਂਦੀ ਸਾਰੇ ਤਾਂ ਮੇਰੇ ਸਿਰ ਹੋਏ ਆ ਨਹੀਂ ਤੂੰ ਉਹਨੂੰ ਕਹਿ ਵੀ ਤੂੰ ਕਰਦੇ ਤੂੰ ਕਰਦੇ ਤੂੰ ਕਰਦੇ ਤੈਨੂੰ ਅੱਗੋਂ ਗੱਲ ਨਹੀਂ ਆਉਂਦੀ। ਸਾਜੀ ਸਾਰੇ ਹੀ ਰਲੇ ਹੋਏ, ਮੈਂ ਕਿਹਨੂੰ ਗੱਲ ਕਰ ਦਵਾਂ? ਉਹ ਰਲੇ ਕੀ ਰੰਗਾਂ ਸੀ। ਮੰਨੂ ਕਹਿ ਦੇ ਚੱਲ ਗੱਲ ਨਹੀਂ, ਇੱਕ ਨਹੀਂ ਸੇਬ ਨਹੀਂ ਕਹਿ ਮੰਨੂ ਹੁਣ ਉਹ ਇੱਧਰ ਕਹਿ ਹੁਣ ਆ ਦੇਖ ਲਓ ਸਾਜੀ ਕਿਆ ਤੈਨੂੰ ਦੱਸਾਂ? ਤੇ ਮੈਂ ਇਸ ਕਿਸਮ ਦੀ ਤਕਸੀਰ ਪਾੜਨੀ ਆ ਸਾਰੀ ਜ਼ਿੰਦਗੀ ਯਾਦ ਤੂੰ ਰੱਖ। ਇਹਦੇ ਟੋਕਰੀ ਪੈ ਜਾ। ਓਏ ਹਾਂ ਕਰਦੇ ਫੇਰ ਜੋ ਕਚਹਿਰੀਆਂ 'ਚ ਦੇਗਾ ਵੰਡਦੇ ਫਿਰਨਾ ਤੂੰ ਕੋਟ ਮੈਰੀ ਚੇਰੀਆਂ ਚ ਤੇ ਕਰ ਲੱਭ ਲਹਾ ਵੀ ਸਿਰ ਤੇ। ਚਲੋ ਬਈ ਚਲੋ ਜੀ ਚੱਲ ਆਵੇ ਕਾਕਾ ਗਾਂ ਕਰ ਸਿਰ। ਚੱਲ ਯਾਰ। ਲੋ ਜੀ ਇhtisham ਸਾਹਿਬ ਬਹੁਤ ਮਿਹਰਬਾਨੀ ਤੁਹਾਡੀ, ਰੱਬ ਤੁਹਾਨੂੰ ਜ਼ਿਆਦਾ ਦੇਵੇ। ਆ ਲੈ ਨਾਲੇ ਵੀ ਆਵਾਜ਼ ਲਓ। ਪਾਇਲ ਭਾਰਾ ਹੋ ਗਿਆ ਜੇ ਬਹੁਤਾ। ਅੱਛਾ ਇਹ ਗਰਦਨ ਤੁਹਾਨੂੰ ਰਾਤ ਇਹ ਤੈਨੂੰ ਦੱਸ ਰਹੇ ਆ ਕਿ ਬੋਝ ਚੁੱਕ ਸਕਦੇ ਆ। ਹੋ ਗਿਆ ਉੱਧਰ ਹੀ ਜਾ ਰਹੇ ਟੋਕਰੀ ਦੀ। ਕੀ ਕਰਾਂ ਮੈਂ? ਇਹ ਉਸਤਾਦ ਜੀ ਉਹਨਾਂ ਦਾ ਖਲੂਸ ਹੈਗਾ ਵਾ। ਨਹੀਂ ਉਹਨਾਂ ਦਾ ਪਿਆਰ ਆ ਯਾਰ। ਲਿਓ ਮੇਰੀ ਝੋਲੀ ਪਾ ਦੇ। ਇਹ ਉਹਨਾਂ ਦਾ ਖਲੂਸ ਤੇਰੇ ਨੂੰ ਹਾਂ ਵਾ ਫਿਰ ਤੇਰੇ ਨੂੰ ਹਾਂ ਮੈਂ ਹਾਂ ਕਰ ਦਿਆਂਗਾ। ਤੁਸੀਂ ਸਾਡੀ ਝੋਲੀ ਪਾਓ, ਅਸੀਂ ਤੁਹਾਡੀ ਝੋਲੀ ਪਾ ਦਿੰਦੇ। ਮੈਂ ਉਸਤਾਦ ਜੀ ਤੁਹਾਨੂੰ ਝੋਲੀ ਕੇ ਪਿੱਛੇ ਕਿਆ ਹੈ ਚਲੋ ਜੋ ਵੀ, ਲੇਕਿਨ ਉਸਤਾਦ ਜੀ ਤੁਸੀਂ ਆਪਣੀ ਖੱਬੀ ਸਾਈਡ ਹੱਲੀ ਵੇਖਿਆ ਯਾਰ? ਇੱਧਰੋਂ ਮੇਰਾ ਹਾਂ। ਵੀਰ ਆ, ਉਹ ਵੀ ਮੇਰਾ ਭਰਾ ਵਾ, ਆ ਠੀਕ ਹੈ ਨਾ? ਇਧਰੋਂ ਹਾਂ ਕਰਾਓ ਉਹਨੇ ਤੇ ਅੱਛਾ ਆਪ ਉਸਤਾਦ ਜੀ ਮੈਨੂੰ ਤੁਹਾਡੇ ਤੋਂ ਹੋਇਆ ਉਮੀਦ ਨਹੀਂ। ਮੇਰੀ ਤੇ ਹਾਂ ਮੇਰੇ ਪਾਸ ਤੋਂ ਲੱਭੋ ਕੋਈ। ਉਸਤਾਦ ਜੀ ਮੈਨੂੰ ਦੁੱਖ ਹੋਇਆ ਜੇ ਪਰ ਤੁਸੀਂ ਆ ਲਫ਼ਜ਼ ਭੁੱਲ। ਅੱਛਾ ਜੀ, ਤੇ ਨਾਜ਼ਰੀਨ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਫਿਰ ਕੱਲ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੇ ਕਨਵਰਟ ਕੁਛ ਕਰਨ ਲੱਗਾ ਮੈਂ ਨਾ, ਹੁਣ ਮੇਰੀ ਨਾ ਉਹ ਐਡਾ ਸੈੱਟ ਵਾਲੇ ਨੂੰ ਜਿਆਦਾ ਚੇਂਜ ਕਰਦੇ ਆ ਤਾਂ ਕੋਈ ਹਿਸਾਬ ਕਿਤਾਬ ਲਾਉਂਦੇ ਆ, ਸੈੱਟ ਚੇਂਜ ਕਰਦੇ ਆ ਅਨਕਰੀਬ ਜਲਦੀ ਤੋਂ ਜਲਦੀ। ਹੁਣ ਮੇਰੇ ਦਿਮਾਗ ਫਿਰ ਗਿਆ, ਮੈਂ ਤਾਂ ਡਿਜ਼ਾਈਨ ਡਿਜ਼ੂਨ ਕਰਕੇ ਨਿਜ਼ਾਮ ਕਰਕੇ ਅੱਛਾ ਕੋਈ ਨਿਜ਼ਾਮ ਲਾ ਰਿਹਾ। ਇਸ ਤਰੀਕੇ ਸੈਟਅਪ ਕੋਈ ਅੱਛਾ ਲਾਉਂਦੇ ਆ ਜਿੱਥੇ ਬਹਿਣ ਦਾ ਵੀ ਮਜ਼ਾ ਆਵੇ, ਕੈਮਰਾ ਲਾਈਟ ਸ਼ੈਟ ਇਹ ਵਗੈਰਾ, ਥੋੜਾ ਪ੍ਰੋਫੈਸ਼ਨਲ ਮਾਹੌਲ ਬਣੇ, ਠੀਕ ਹੈ ਨਾ? ਤੇ ਬਸ ਇਨਸ਼ਾਅੱਲਾ ਤਾਲਾ ਬਹੁਤ ਜਲਦ ਕੋਈ 15-20 ਦਿਨਾਂ 'ਚ, ਮਹੀਨੇ 'ਚ, ਠੀਕ ਹੈ ਨਾ? ਮੈਂ ਤਾਂ ਕਹਿੰਦਾ 1 ਮਹੀਨੇ ਦਾ ਨਾ ਸਟੇ ਲਈਏ, 1 ਮਹੀਨੇ ਦਾ ਰੈਸਟ ਲਈ, ਕਮ ਅਜ਼ ਕਮ 15 ਦਿਨ ਦਾ ਰੈਸਟ ਲਈਏ ਟੀ ਟਾਈਮ ਦਾ। ਸਾਜੀ ਤੁਸੀਂ ਤੇ ਠੀਕ ਕਹਿ ਰਹੇ ਹੋ ਆਪਣੀ ਜਗ੍ਹਾ ਤੇ, ਪਰ ਉਹਨਾਂ ਨੇ ਨਹੀਂ ਮੰਨਣਾ। ਨਹੀਂ ਉਹ ਐਡਵਾਂਸ ਕਰ ਦਿੰਦੇ ਹਾਂ ਆ, ਐਡਵਾਂਸ ਕਰਕੇ ਅਸੀਂ ਰੈਸਟ ਕਰਦੇ 15 ਦਿਨ ਦੀ ਦੇਖੀ ਜਾਣਗੇ, ਇਹ ਸਹੀ ਹੈ। ਠੀਕ ਹੈ ਨਾ? ਹਾਂਜੀ ਤੇ 15 ਦਿਨ ਕਿਤੇ ਜਾਂਦੇ ਆ, ਕਿਤੇ ਦੂਰ ਦਰਾਜ਼ ਦਫਾ ਦੂਰ ਕਿਤੇ ਹੋ ਕੇ ਨਿਕਲ ਜਾਂਦੇ ਗੁਪਤ ਜੇ ਹੋ ਕੇ। ਹਾਂ, ਜਿੱਥੇ ਅਸੀਂ ਆਰਟਿਸਟ ਨਾ, ਆਰਟਿਸਟ ਮੁਝ में आर्टिस्ट में और ख्याल ना कोई ਆਏ ਹਾਏ ਹਾਏ कोई आर्टिस्ट ना होवे, कोई फरीद कोई उस्ताद नहीं, सारे यार दोस्त होਣ। ਸਹੀ ਗੱਲ। ਉਸਤਾਦ ਜੀ Enjoy more। ਕਸਮ ਹੈ ਬਾਂਦਰ ਕਿਲਾ ਫਿਰ ਖੇਲੀਏ। ਤੇ ਅੱਗੇ ਹੀ ਚਾਹੁੰਦਾ ਵੀ ਇਹ ਕਿਤੇ ਮੈਨੂੰ ਮੌਕਾ ਮਿਲੇ ਵੀ ਉਸਤਾਦ ਖਤਮ ਹੋਵੇ। ਮੈਂ ਤੇ ਮੈਨੂੰ ਪਤਾ ਸੀ ਦਿਲ ਕਰੇ ਉਸਤਾਦ ਜੀ ਕਿਤੇ ਮੇਰੇ ਨਾਲ ਤੁਸੀਂ ਉਹ ਖੇਲੋ ਨਾ ਉਸਤਾਦ ਜੀ, ਉਹ ਜਿਹੜੇ ਜੱਸੂ ਪੰਜੂ ਤੇ ਖੇਡ ਲਾ। ਖੇਲ ਪਤਲੇ ਲਵਾਂ। ਓਏ ਉਸਤਾਦ ਦਾ ਇੱਥੇ ਹੱਥ ਹੋਵੇ ਕਸਮ। ਆਏ ਮੇਰਾ ਦਿਲ ਕਰਦਾ ਉਸਤਾਦ ਦਾ ਹੱਥ। ਬੇਟਾ ਤੈਨੂੰ ਮੇਰਾ ਪਤਾ ਨਹੀਂ, ਮੈਂ ਇਸ ਕਿਸਮ ਦੇ ਮਾਰਨੀ ਆ ਨਾ ਤੇਰੇ। ਉਸਤਾਦ ਜੀ ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਦੱਬੇ ਦਰਦ ਵਾਂ ਸਹੀ ਬੁੱਚੀ ਦਾ। ਉਸਤਾਦ ਜੀ ਇਸ ਤਰ੍ਹਾਂ ਓਏ ਯਾਰ ਕੌਣ ਲੋਕ ਹੈ, ਮੈਨੂੰ ਗੁੱਸਾ ਚੜਾਉਂਦਾ ਫਿਰ ਇਹਨੂੰ ਮੈਨੂੰ ਪਤਾ ਨਹੀਂ। ਨਹੀਂ ਇਹ ਮੈਨੂੰ ਪਤਾ ਨਹੀਂ ਕਿ ਮੈਂ ਨਾ ਮਾਰ ਦੋ, ਰੋਣ ਲੱਗ ਪਣਾ ਉਹਨਾਂ ਨੇ ਨਾ। ਫੈਸਲ ਸਾਹਿਬ ਕਸਮੇ ਮੈਂ ਬੇਦਰਦ ਵਾਂ, ਮੈਂ ਨਹੀਂ ਵੇਖਦਾ ਭਾਵੇਂ ਕੋਈ ਮਾਸੂਮ ਵੀ ਬੈਠਾ ਹੋ। ਜਦੋਂ ਮੈਂ ਖੇਡਣਾ ਨਾ ਇਹ ਗੇਮ ਖਾਸ ਕਰ, ਫਿਰ ਉਹਦੀ ਵਜ੍ਹਾ ਜਾਂ ਤਾਂ ਫਿਰ ਖੇਲੋ ਹੀ ਨਾ। ਤੁਸੀਂ ਇਹ ਦਾਵਾ ਹੀ ਨਾ ਕਰੋ ਕਿ ਮੈਨੂੰ ਖੇਲਣੀ ਆਉਂਦੀ। ਚੱਲ ਯਾਰ ਆ ਖੇਡ। ਮੈਂ ਫਿਰ ਭੁੱਗ ਤੇ ਲਵੋ ਪਹਿਲੇ। ਚੱਲ ਚਲੋ ਜੀ ਅਗਲੇ ਟੀ ਟਾਈਮ ਤੇ ਭਾਈ ਕੋਈ ਲਿਹਾਜ਼ ਨਹੀਂ, ਠੀਕ ਹੈ ਜੈਨੂਨ ਕੋਈ ਸਾਰੀ ਸਟਾਰ ਚੀਜ਼- ਸ਼ਿਕਰ ਨਹੀਂ ਵੇਖ ਲਿਓ, ਵੇਖ ਲਿਆ ਲਓ ਜੇ ਸਾਰੇ ਬੰਦੇ ਗਵਾਹ ਵਾ। ਭਾਜੀ, ਵੇਖ ਲਿਆ। ਜੇ ਕੋਈ ਵੱਜ ਗਈ ਜ਼ਿਆਦਾ ਕੋਈ ਬੰਦਾ ਬੁਰਾ ਨਾ ਮਹਿਸੂਸ ਕਰੇ। ਫਰੀਦ ਮੈਨੂੰ ਨਾ ਏਡਾ ਅੱਛਾ ਸਮਝ, ਮੈਂ ਚੱਲ। ਦੁਨੀਆ ਦਾ ਹਰ ਕੰਮ ਕਰ ਕਰਕੇ ਛੱਡਿਆ। ਚਲੋ ਠੀਕ ਹੋ ਗਿਆ ਉਸਤਾਦ ਜੀ। ਪਤਾ ਕੀ ਗੱਲ, ਮਾਜ਼ਰਤ ਨਾਲ ਐਵੇਂ ਤੈਸ ਨਾਲ ਮੈਂ ਉਹਨਾਂ ਜੁਡੋ ਕਰਾਟਿਆਂ ਤੋਂ ਲੈ ਕੇ ਲੱਡੂ ਪੀਠਿਆਂ ਵਾਲੇ ਤੱਕ ਸਭ ਕੁਝ ਕਹਿੰਦੇ ਹਾਂ ਜੀ ਤੁਸੀਂ ਮੈਨੂੰ ਵੀ ਨਹੀਂ ਉਹ ਜਾਣਦੇ। ਤੇਰਾ ਦਿਮਾਗ ਖਰਾਬ, ਐਵੇਂ ਤੈਸ ਦਵਾਨ ਨੇ ਉਹਨਾਂ ਦੇ ਕਮਜ਼ੋਰ ਹੱਡੀਆਂ ਹੋ ਜਾਂਦੀਆਂ ਬੁਢਾਪੇ। ਉਹ ਐਵੇਂ ਤੈਸ ਦਵਾਨ ਦੇ ਉਹਨਾਂ ਨੂੰ। ਚਲੋ ਜੀ ਫੈਸਲ ਸਾਹਿਬ ਬਾਰਾਂ ਲੋਨਾ ਆਪੇ ਹੀ ਨਾ ਕਿਹਾ ਵਾ। ਇਹ ਜ਼ਿੰਮੇਵਾਰੀ ਤੁਹਾਡੀ ਸਾਰੇ ਇਹਦੇ ਵਿੱਚ ਗਵਾਹ ਜੇ ਕਿ ਇਹਨਾਂ ਨੇ ਕਿਹਾ ਕਿ ਜਿੱਦਾਂ ਮਰਜ਼ੀ। ਭਾਈ ਜਾਨ ਅਗਲੇ ਟੀ ਟਾਈਮ ਚ ਆਪਾਂ ਖੇਲਣਾ ਪੰਜੂ ਹਾਰ ਕਬੂਤਰ ਡੋਲੀ। ਠੀਕ ਠੀਕ ਹੈ ਜੀ, ਠੀਕ ਹੈ, ਉਹ ਆਪਾਂ ਖੇਲਣਾ ਠੀਕ ਤੇ ਜੈਨੂਨ ਖੇਲਣਾ, ਕੋਈ ਲਿਹਾਜ਼ ਨਹੀਂ, ਕੋਈ ਗੱਲਬਾਤ ਨਹੀਂ। ਵਾਹਿ ਗੁਜਰ ਬਾਸ਼ਾ। ਓਕੇ ਕਰ
ਲਓ ਜੀ ਮੇਰੇ ਵੱਲੋਂ ਐਡਵਾਂਸ ਮਾਦਰਤ ਸਾਹਿਬ। ਠੀਕ ਆ ਭਾਈ, ਠੀਕ ਆ, ਓਕੇ 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 ਓਕੇ। ਫਿਰ ਇਹ ਨਹੀਂ ਕਹਿਣਾ ਉਸਤਾਦ ਜੀ ਸ਼ਾਗਿਰਦਾਂ ਨੂੰ ਕੁੱਟਿਆ, ਇਹ ਨਹੀਂ, ਫਿਰ ਬਾਅਦ ਚ ਇਹ ਨਹੀਂ ਕਹਿਣਾ, ਮੈਂ ਵੀ ਨਹੀਂ ਕਹੂੰਗਾ। ਨਹੀਂ ਜੇ ਵੀਡੀਓ ਬਣ ਗਈ ਤੇ ਮੈਂ ਇਹ ਨਾ ਹੋਵੇ 3-4 ਵਜੇ ਤੇ ਰਿਜ਼ਲਟ ਲੈਣ ਤੁਰਿਆ ਹੋਵੇ। ਆਹੋ, ਨਹੀਂ ਉਸਤਾਦ ਜੀ ਮੈਂ ਨਹੀਂ ਕਹਿੰਦਾ ਉਸਤਾਦ ਜੀ। ਬਹਰਾਲ ਵੇਖ ਲੈਣਾ ਭੈਣ, ਮੈਂ ਫਿਰ ਜ਼ਰਾ ਕੱਲ ਤੋਂ ਨਾ ਥੋੜਾ ਸੌਟ। ਉਹ ਜਾਣਦਾ ਉਸਤਾਦ ਜੀ ਕਸਮੇ ਇੰਨੇ ਕੁ ਪੋਲੇ ਨੇ ਨਾ ਇਸ ਮਾਮਲੇ 'ਚ, ਇਹਨਾਂ ਨੂੰ ਮੇਰੀ ਸਖਤੀ ਦਾ ਨਹੀਂ ਪਤਾ। ਮੈਂ ਪਤਾ ਕਿ ਮੈਂ ਡਰਨਾ ਵਾਂ। ਸਖਤੀ ਮਰੇ ਕੀ ਘਟੇ ਨੇ ਅੰਗੜਾਈ ਅੱਧ ਚੋਂ ਅੰਗੜਾਈ ਭਲਾ ਕਿਉਂ ਆਈ ਕਿ ਇੱਥੇ ਆ ਕੇ ਨਾੜ ਤੇ ਨਾੜ ਜੀ ਚੱਕ ਕਰਦੇ। ਤੈਨੂੰ ਹਲੇ ਪਤਾ ਨਹੀਂ ਹੈ ਮੇਰਾ। ਨਹੀਂ ਨਹੀਂ ਜੀ ਮੈਨੂੰ ਵਾਕਈ ਨਹੀਂ ਪਤਾ। ਭਾਈ ਨੇ ਇੱਧਰ ਜਾ ਕੇ ਦੋ ਮੁੱਕੇ ਹੋ ਜਾਂਦੇ ਤੁਹਾਡੇ। ਹਾਂਜੀ ਇੱਥੇ ਕਰਕੇ ਹਾਂਜੀ ਇੱਥੇ। ਉਸਤਾਦ ਜੀ ਤੈਨੂੰ ਮੇਰਾ ਪਤਾ ਨਹੀਂ ਮੇਰਾ ਕੀ ਪੰਚ ਆ। ਅੱਛਾ ਸਾਡੀ ਮਿਹਰਬਾਨੀ ਫੁਰਕ ਨਾ ਕਰੋ, ਸਾਡੀ ਮਿਹਰਬਾਨੀ ਹੈ। ਇਹ ਦੇਖੇ ਆਈ ਕਾਤਲਾਨਾ ਮੁੱਕਾ। ਉਹ ਨਾ ਖੇਡਦੇ ਰਹੇ ਬਚਪਨ 'ਚ, ਇਹਨਾਂ ਕਿਤੇ ਵੱਡੇ ਹੁੰਦੇ ਪਤਾ ਹੀ ਨਹੀਂ ਹੈਗਾ ਵੀ ਕਿਹੜੀ ਕਿਹੜੀ ਦੁਨੀਆ ਕਿੱਥੇ ਕਿੱਥੇ ਪਹੁੰਚੇਗੀ। ਨਹੀਂ ਤੈਨੂੰ ਮੇਰਾ ਕਸਮ ਹੈ ਹੱਥ ਪੋਲ ਨੋ ਨਹੀਂ ਚੈੱਕ ਕਰੀ ਇਹਦੇ ਤਾਂ ਤੈਨੂੰ। ਓਏ ਲੈ, ਅੱਲਾ ਮਾਫੀ ਦਵੇ ਫਰੀਦ, ਕਸਮ ਹੈ ਬਈ। ਓਏ ਵਾਹ ਤੇਰਾ ਮਰਦਾਂ ਦਾ ਹੱਥ ਸਾਈ ਚੈੱਕ ਕਰੋ। ਹਾਂ ਨਹੀਂ ਆਇਆ ਹਾਰਡ। ਆ ਦੇਖੀ, ਆ ਦੇ ਅੱਲਾ, ਆ ਦੇਖੀ ਦੇਖੀ ਲੈ ਯਾਰ ਰਜੂ ਦਰਵਾਜ਼ਾ ਵੇ ਕੋਮਲ ਤੂੰ ਰਹਾ। ਤੇਰੀ ਯਾਰ ਓਏ ਯਾਰ ਕਸਮ ਹੈ ਇਹ ਵੀ ਸਹੀ ਹੈ। ਹਾਂ ਯਾਰ ਤੋਬਾ ਉਸਤਾਦ ਜੀ, ਬਾਅਦ 'ਚ ਤੁਸੀਂ ਅੰਦਰ ਬਹਿ ਕੇ ਇੰਜ ਕਰਕੇ ਤੁਹਾਨੂੰ ਉਹ ਵੇਲਾ ਯਾਦ ਹੁੰਦਾ। ਤੁਸੀਂ ਤੈਨੂੰ ਪਤਾ ਹੀ ਨਹੀਂ ਮੈਂ ਸਖਤ ਜਾਣ ਕਿੰਨਾ ਵਾ। ਕੌਣ ਕਹਿੰਦਾ? ਮੈਂ ਐਸਾ ਕੰਮ ਸਖਤ ਜਾਣ ਬਾएं हाथ। ਅੱਛਾ ਆ ਦੇਖਤੇ ਸਹੀ ਯਾਰ ਉਸਤਾਦ ਜੀ ਤੈਨੂੰ ਪਤਾ ਲੱਗ ਫੈਸਲ ਦਾ। ਲੱਤ ਤੇ ਉਸਤਾਦ ਜੀ ਲੱਤ ਤੇ। ਨਹੀਂ ਤੈਨੂੰ ਇੱਕ ਕੁਝ ਵੀ ਨਹੀਂ ਉਹ ਲਾਦੀ ਜਿਸ ਤਰ੍ਹਾਂ ਜਿੰਨਾ ਮਰਜ਼ੀ ਫੈਸਲਾ ਭਾਈ ਇਦਾਂ ਹੋ ਸਕਦਾ ਇੱਕ ਦੂਸਰੇ ਦੇ ਹੱਥ ਫੜ ਕੇ ਕੁੱਟੋ, ਜਾਣ ਦਾ ਕਿੰਨੀ ਕੀ ਜਾਨ, ਫੇਰ ਹੀ ਪਤਾ ਲੱਗ ਸਕਦਾ। ਲਿਆ ਨਹੀਂ ਮੇਰਾ ਨਹੀਂ, ਮੇਰੇ ਤਾਂ ਵੈਸੇ ਨਹੀਂ ਨਹੀਂ ਸਾਜੀ ਉਹ ਖੇਡੋ ਉਹ ਵਾਲਾ ਇੱਧਰ ਵੀ ਅਗਰਬੱਤੀ ਲਾ ਚਲੋ ਪੰਜਾਂ ਲੜਾ ਲੈਣਗੇ। ਨਹੀਂ ਉਹ ਅਸੂ ਪੰਜੂ, ਕਿਉਂਕਿ ਉਹਦੇ ਵਿੱਚ ਸ਼ਾਤਰ ਟੈਪ ਨਿਜ਼ਾਮ ਹੁੰਦਾ ਕਿ ਹਾਂ ਦਿਮਾਗੀ ਗੇਮ। ਉਹ ਨਿਜ਼ਾਮ ਕਿਆ ਕਰਕੇ ਤੈਨੂੰ ਇਸ ਕਿਸਮ ਦਾ ਨਹੀਂ ਹੋਣਾ, ਸਕ੍ਰਿਪਟ ਨਹੀਂ ਹੋਣਾ, ਇਹ ਜੈਨੂਅਲ ਭੇਜਣੀ ਗੇਮ। ਤਾਂ ਤੁਸੀਂ ਬਾਅਦ 'ਚ ਕਹਿਣਾ ਕਿ ਯਾਰ ਭਾਈਜਾਨ ਅਗਲੇ ਪ੍ਰੋਗਰਾਮ 'ਚ ਆਪਾਂ ਇਹ ਖੇਡਣਾ, ਕੋਈ ਸਕ੍ਰਿਪਟ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਓਕੇ ਕਰੋ। ਇੱਕ ਕੈਮਰਾ ਉੱਤੇ ਵੀ ਲੱਗੇਗਾ, ਇਹ ਖਲੋ ਕੇ ਮੋਬਾਈਲ ਨਾਲ ਵੀ ਬਣਾਏਗਾ ਵੀਡੀਓ, ਓਕੇ ਕਿਉਂਕਿ ਦੂਰੋਂ ਨਹੀਂ ਪਤਾ ਲੱਗਦਾ। ਓਕੇ ਇੰਜ ਕਰਕੇ ਅਭੀ ਕੋਣ ਮਲਣ ਦੇ ਆ ਜੀ। ਉਹ ਨਹੀਂ ਯਾਰ ਮੇਰੇ ਖਾਰੇ ਚ ਹੁੰਦੇ ਮੁੱਕੇ ਤੋਂ ਨਹੀਂ ਅੱਲਾ ਜਾਣਾ ਨਾ ਮਲਣ ਡਿਆ। ਕੋਈ ਗੱਲ ਹਾਲੇ ਇਹਨੇ ਵੀ ਕਰਨਾ ਵਾ। ਮੰਨ ਲਓ ਨਹੀਂ ਅੱਲਾ ਮੇਰਾ ਨਹੀਂ ਇਹ ਮਸਲਾ ਹੁੰਦਾ। ਮੈਨੂੰ ਨਹੀਂ ਜਿੰਨਾ ਮਰਜ਼ੀ ਮਾਰੋ। ਮੈਨੂੰ ਇਹ ਨਹੀਂ ਕੋਈ ਮਸਲਾ ਨਹੀਂ। ਪਰ ਮੇਰੀ ਬਾਹ ਹਲਾਵੇ ਕੋਈ ਕਿਉਂਕਿ ਮੈਂ ਬੜੀ ਮੁਸ਼ਕਲ ਫਰੀਦ ਵੀ ਨਰਮਾ ਨਾਜ਼ਾ ਨਾਲ ਥੋੜੀ ਦੇਰ ਬਾਅਦ ਇੰਜ ਕਰਨਾ, ਬਾਬਾ ਜੀ ਅਸੀਂ ਵੀ ਨਾ ਪੂਰੇ ਕੁੱਟਣ ਲੱਗ ਪੈਣਾ ਕੁੱਟ ਨਹੀਂ ਡਬਾਕਾ ਉਹੀ ਹੋਏਗਾ। ਲੋ ਜੀ ਨਾਜ਼ਰੀਨ, ਅੱਲਾ ਹਾਫਿਜ਼ ਜਨਾਬ ਜੀ। ਕੱਲ ਨੂੰ ਅਸੀਂ ਖੇਡਾਂਗੇ ਹਾਰ ਕਬੂਤਰ ਡੋਲੀ। ਉਹ 5 ਬੰਦੇ ਖੇਡਦੇ ਆ। ਹਾਂਜੀ ਠੀਕ ਆ ਜੀ। ਪੁੱਗਦੇ ਫਿਰ ਅਸੀਂ ਦੇਖ ਲਾਂਗੇ 5 ਬੰਦੇ ਕਿਹੜੇ ਕਿਹੜੇ ਖੇਲਣਾ। 1 2 3 4 5 ਬਾਕੀ 2 ਜਣੇ ਵੀਡੀਓ ਬਣਾਉਣਗੇ ਇੱਥੇ ਖਲੋ ਕੇ ਉੱਪਰੋਂ। ਠੀਕ ਹੈ ਜੀ। ਹੈ ਨਹੀਂ ਜਿਹੜਾ ਮਰਜ਼ੀ ਆਵੇ, ਉਹਦੇ ਚ ਜਿਹੜਾ ਜਿੱਤ ਗਿਆ ਜੋ ਕੁਝ ਮੁਸ਼ਾਇਰੇ ਚ ਤੁਹਾਨੂੰ ਕਿਹਾ ਮੈਂ ਬਦਲੇ ਲੈਣੇ। ਠੀਕ ਆ ਨਾਜ਼ਰੀਨ, ਓਕੇ, ਅੱਲਾ ਹਾਫਿਜ਼। ਕੱਲ ਨੂੰ ਦੇਖਦੇ ਆ।